ਨਹੀਂ ਇਹ ਗਿਆ ਮਸ਼ੂਕ ਦੇ ਘਰ ਖੁਦ ਖੁਸ਼ੀ ਕਰਨ 2 ਮਿੰਟ ਖਲੋ ਉਹਨੂੰ ਕਹਿੰਦਾ ਪਹਿਲੇ ਬੱਚੇ ਨੂੰ ਭੇਜ ਪਾਣੀ ਤੇ ਲਿਆਵੇ ਜ਼ਰਾ ਖੁਦਕੁਸ਼ੀ ਕਰ। ਆਬਾਦ ਵੀ ਸਾਜ ਹੀ ਗਿਆ ਸ਼ੂਟਰ ਮੋਟਰਸਾਈਕਲ ਤੇ ਖੁਦਕੁਸ਼ੀ ਕਰਨ। ਅੱਗੇ ਵਾਟਰ ਵਾਲਾ ਖੋਤਾ ਸੀ ਮੁੜਿਆ ਆਇਆ ਇਹ। ਜਾ ਕੇ ਭਰਜਾਈ ਨੂੰ ਦੱਸੀ ਹੈ ਔਰਤਾਂ ਚ ਅੰਡਰਟੇਕਰ ਹੋਈ ਆ ਉਹ ਤੈਨੂੰ ਇੱਥੋਂ ਚੱਕ ਚੱਕ ਮਾਰਦੀ ਆ। अस्सलाम वालेकुम जी नाज़रीन, टी टाइम में खुश आमदीद। ਤੁਸੀਂ ਸੋਚ ਰਹੇ ਹੋਵੋਗੇ ਦੂਜੇ ਤੀਜੇ ਦਿਨ ਨਵੀਂ ਕੋਈ ਨਾ ਕੋਈ ਚੀਜ਼ ਨਵੀਂ ਕਿਤੇ ਬਹਿ ਜਾਂਦੇ, ਕਦੀ ਐਂ ਨੂੰ ਬਹਿ ਜਾਂਦੇ, ਕਦੀ ਐਂ ਨੂੰ ਬਹਿ ਜਾਂਦੇ। ਅਸਲ 'ਚ ਨਾ ਸਾਡਾ ਇਹਦੇ ਨਾਲ ਕੋਈ ਸਾਨੂੰ ਜਾਂ ਸਾਡੇ ਸ਼ੋਅ ਨੂੰ ਜਾਂ ਸਾਡੇ ਪਿਆਰ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਅਸੀਂ ਕਿੱਥੇ ਬੈਠੇ ਹਾਂ। ਹਾਂਜੀ ਅਸੀਂ ਬੈਠੇ ਹਾਂ, ਬਸ ਇਹ ਗੱਲ ਆ। ਇਹ ਬਾਤ ਕਿੱਥੇ ਬੈਠੇ ਹਾਂ ਇਹ ਮੈਨੇ ਨਹੀਂ ਰੱਖਦਾ। ਜੀ ਜੀ ਬਿਲਕੁਲ ਠੀਕ ਹੋ ਗਿਆ ਜੀ। ਅੱਛਾ ਜੀ, ਇੱਕ ਤੇ ਜਨਾਬ ਸਾਡੇ ਨਾਲ ਆਰਫ ਬੁਖਾਰੀ ਸਾਹਿਬ, ਸਾਡੀ ਜਿੰਦ ਜਾਨ, ਸਾਡੀ ਮਸ਼ੂਕ। ਇਹਨਾਂ ਨੂੰ ਮੈਂ ਅੱਜ ਤੋਂ ਬਾਅਦ ਕਹਿ ਕੇ ਨਾ ਮੇਰੀ ਮਸ਼ੂਕ ਆ। ਓਹੋ ਜਾਓ ਅੱਛਾ ਜੀ। ਅੱਜ ਤੋਂ ਬਾਅਦ ਆਈ ਲਵ ਯੂ ਮੇਰੀ ਮਸ਼ੂਕ ਨੇ। ਮੈਂ ਇਹ ਕਿਹਾ ਕਰਨਾ ਮੇਰੀ ਮਸ਼ੂਕ ਕਿੱਥੇ ਆ। ਲਵਰ ਨਹੀਂ ਮਸ਼ੂਕ, ਮਸ਼ੂਕ ਲਫ਼ਜ਼ ਜਿਹੜਾ ਨਾ ਇਹਦਾ ਭਾਰ ਵੱਜਦਾ ਅਗਲੇ ਨੂੰ। ਲਵਰ ਖਤਮ, ਲਵਰ ਕੀ ਹਾਂਜੀ ਮਸ਼ੂਕ। ਹਾਂ ਹਾਂ ਕੀ ਬਾਤ। ਔਰ ਤੁਸੀਂ ਦੇਖੋ ਕੈਸੀ ਮੇਰੀ ਮਸ਼ੂ ਹੈ, ਚਿੱਟੀ ਗੋਰੀ ਹੱਸਦੀ ਖੇਡਦੀ ਸ਼ਰਮਾਉਂਦੀ ਹੈ। ਅੱਛਾ ਜੀ, ਤੇ ਆਪਣਾ ਮਦਦ ਸਾਹਮਣੇ ਨਾ ਦੇਣ ਇਹ ਇਸ ਲਈ ਇਹਨਾਂ ਨੇ ਕਿਹਾ ਵਾ ਕਿ ਪਹਿਲੇ ਮੈਂ ਇਹਨਾਂ ਦਾ ਆਸ਼ਿਕ ਹਾਂ। ਹਾਏ ਹਾਏ ਪਹਿਲੇ ਮੈਂ ਇਹਨਾਂ ਦਾ ਆਸ਼ਿਕ ਹਾਂ, ਹੁਣ ਇਹਨਾਂ ਦੀ ਮਜਬੂਰੀ ਆ ਮੈਨੂੰ ਮਸ਼ਹੂਰ ਕਹਿਣਾ। ਸਮਝ ਆਈ। ਇਹ ਜਾਨੀ ਜਿਹੜਾ ਨਾ ਜਾਨੀ, ਇਹਨੂੰ ਮੈਂ ਵੇਖਿਆ ਕਿ ਇਹ ਸਾਡੇ ਮੁਆਸ਼ਰੇ ਦੇ ਵਿੱਚ, ਸਾਡੀ ਇਸ ਧਰਤੀ ਦੇ ਉੱਤੇ, ਸਾਡੇ ਇਸ ਕਲਚਰ ਦੇ ਵਿੱਚ, ਸਾਡੇ ਪੰਜਾਬ ਪਾਕਿਸਤਾਨ ਹੀ ਨਹੀਂ, ਜਿੱਥੇ ਜਿੱਥੇ ਸਾਡੀ ਸ਼ਨਾਖਤ ਹੈ, ਜਿੱਥੇ ਜਿੱਥੇ ਪਾਕਿਸਤਾਨ ਦੀ ਤਾਰੀਖ ਦਾ ਕੋਈ ਹਿੱਸਾ ਆਂਦਾ ਵਾ, ਉੱਥੇ ਉੱਥੇ ਜਾਨੀ ਫੈਲਿਆ ਹੋਇਆ। ਜਾਨੀ ਇੱਕ ਚੱਲਦਾ, ਮੈਂ ਕਿਉਂ ਪਿਆਰ ਕਰਦਾ, ਮੈਂ ਕਿਉਂ ਇਸ਼ਕ ਕਰਦਾ ਇਸ ਬੰਦੇ ਦੇ ਨਾਲ। ਇਹ ਇੱਕ ਬੰਦਾ ਨਹੀਂ ਹੈ, ਇਹ ਚੱਲਦਾ ਫਿਰਦਾ ਇੱਕ ਅਦਾਰਾ ਹੈ। ਵਾਹ ਵਾਹ ਵਾਹ। ਇਹ ਚੱਲਦਾ ਫਿਰਦਾ ਇੱਕ ਪ੍ਰੋਟੋਕੋਲ ਹੈ। ਇਹ ਚੱਲਦੀ ਫਿਰਦੀ ਇੱਕ ਯੂਨੀਵਰਸਿਟੀ ਹੈ। ਇਹ ਤਖਾਤਬ ਦੀ ਗੱਲ ਦੀ, ਲੋਕ ਜ਼ਿੰਦਗੀ 'ਚ ਗੱਲ ਦਾ ਖਟਿਆ ਖਾਂਦੇ ਨੇ। ਸਿਆਣੇ ਸਾਡੇ ਕਹਿੰਦੇ ਹੁੰਦੇ ਸੀ, ਪੁੱਤਰ ਜ਼ਿੰਦਗੀ ਦੇ ਵਿੱਚ ਗੱਲ ਦਾ ਖਟਿਆ ਖਾਣਾ। ਗੱਲ ਮਾੜੀ ਕਰ ਲਓਗੇ ਤੇ ਆਪਣੀ ਤੁਹਾਡੀ ਹੱਤਕ ਹੋਏਗੀ, ਤੁਹਾਡੀ ਬੇਇੱਜ਼ਤੀ ਹੋਏਗੀ, ਤੁਹਾਡੀ ਤੋਹੀਨ ਹੋਏਗੀ, ਤੁਸੀਂ ਕੱਖ ਦੇ ਨਹੀਂ ਰਹੋਗੇ। ਤੇ ਜੇ ਗੱਲ ਚੰਗੀ ਕਰੋਗੇ ਤੇ ਤੁਸੀਂ ਲੱਖ ਦੇ। ਤੇ ਗੱਲ ਜਿਹੜੀ ਆ ਉਹ ਕਿਸ ਵੇਲੇ ਗੱਲ 'ਚ ਵੀ ਪੈ ਜਾਂਦੀ ਆ, ਲੇਕਿਨ ਗੱਲ ਮੂੰਹ ਨਾਲ ਕਰ ਲੈਣੀ ਸੌਖੀ ਹੁੰਦੀ ਆ, ਗੱਲ ਕਰਕੇ ਨਿਭਾਉਣੀ ਡਾਢੀ ਔਖੀ ਹੁੰਦੀ ਆ। ਅੱਛਾ, ਗੱਲ ਵਿੱਚ ਪਾਉਣੀ ਡਾਢੀ ਔਖੀ ਹੁੰਦੀ ਆ। ਗੱਲ ਕਰਨ ਦਾ ਹੁਨਰ, ਗੱਲ ਕਰਨ ਦਾ ਅਸਲੂਬ, ਗੱਲ ਕਰਨ ਦਾ ਚਾਅ, ਗੱਲ ਕਰਨ ਦਾ ਵਿਹਾਰ, ਗੱਲ ਕਰਨ ਦੀ ਤਾਂਘ ਤੇ ਸਦਰ, ਇਹ ਮੈਂ ਡੂੰਘੇ ਪੈਂਡਿਆਂ ਦੇ ਵਿੱਚ ਜਾਨੀ ਕੋਲੋਂ ਵੇਖੀ ਆ। ਇਸ ਲਈ ਭਾਈ ਮੈਂ ਇਹਦੇ ਤੇ ਉਮਰੇ ਆ ਕੇ ਆਸ਼ਕ ਹੋ ਗਿਆ। ਹਾਂ ਜੀ। ਅੱਛਾ ਮੇਰੀ ਗੱਲ ਸੁਣੋ, ਇਹ ਹੁਣ ਕੋਈ ਜੂ ਇਹ ਸਮਝੇ ਕਿ ਵੀ ਇਹ ਮਤਲਬ ਜਾਨੀ ਦੇ ਬੈਠੇ ਨੇ ਸਾਹਮਣੇ, ਤੇ ਜਿੱਦਾਂ ਸਾਡਾ ਮੁਆਸ਼ਰਾ ਨਾ ਕਿ ਵੀ ਜਾਨੀ ਦੀ ਐਵੇਂ ਮਤਲਬ ਖੁਸ਼ਾਮਦ ਕਰ ਰਹੇ ਨੇ, ਆਪ ਸਾਹਮਣੇ ਬਹਿ ਕੇ ਤੇ ਜਾਨੀ ਜਾਨੀ ਕਰ ਰਹੇ ਨੇ। ਇਹਦਾ ਕੀ ਜਵਾਬ ਅਗਰ ਕੋਈ ਇਹ ਗੱਲ ਸੋਚਦਾ? ਹਾਂ, ਇਹਦਾ ਜਵਾਬ ਇਹ ਹੈ, ਜਾਨੀ ਭਾਈ ਬੜੇ ਬੜੇ ਫਨਕਾਰਾਂ ਨੇ, ਬੜੇ ਬੜੇ ਚੈਨਲਾਂ ਨੇ, ਬੜੇ ਬੜੇ ਲੋਕਾਂ ਨੇ ਬਾਰ-ਬਾਰ ਬੁਲਾਇਆ ਮੈਨੂੰ ਕਿ ਇੱਥੇ ਆਓ ਜੀ, ਇਸ ਮੌਜੂਦ ਤੇ ਗੁਫ਼ਤਗੂ ਕਰਨੀ ਆ। ਤੇ ਬਈ ਇਹ ਮੰਨੇ ਤੇ ਚਲੀ ਜਾਈਦਾ, ਨਾ ਮੰਨੇ ਤੇ ਨਹੀਂ ਚਲੀ ਜਾਈਦਾ। ਤੇ ਜੇ ਸਾਡਾ ਵਿਰਸਾ ਇੱਕ ਹੋਵੇ, ਜਿਹਦੇ ਮਨ ਨਾਲ ਮੈਂ ਸਮਝਦਾ ਹੋਵੇਂ ਕਿ ਮੇਰੀ ਇਸ ਨਸਲ ਦਾ, ਮੇਰੇ ਇਸ ਪਾਕਿਸਤਾਨ ਦਾ, ਮੇਰੀ ਇਹ ਧਰਤੀ ਦਾ, ਮਿੱਟੀ ਦਾ, ਜਿਹੜੀ ਸਾਡੀ ਮਾਂ ਵਾ, ਪੰਜਾਬੀ ਬੋਲੀ ਤੇ ਪੰਜਾਬੀ ਇਹ ਮਿੱਟੀ ਜਿਹੜੀ ਆ, ਇਹਦਾ ਅਗਰ ਕਿਤੇ ਮਾਣ ਕਿਸੇ ਬੰਦੇ ਨਾਲ ਵਾਧਾ ਹੋਵੇ ਤੇ ਮੈਂ 7 ਵਾਰੀ ਉਹਦੇ ਕੋਲ ਟੁਰ ਕੇ ਵੀ ਜਾਵਾਂ ਤੇ ਨਾਲੇ ਮੈਂ ਉਹਨੂੰ ਰਾਜੇ ਤਹਿਸੀਨ ਵੀ ਪੇਸ਼। ਵਾਹ ਵਾਹ ਵਾਹ, ਇਹ ਮਾਣ ਹੋ ਤੁਸੀਂ ਸਾਡਾ। ਅੱਛਾ ਭਾਜੀ, ਇਸ ਗੱਲ ਹੀ ਨਹੀਂ ਵੀ ਮੈਂ ਹੁਣ ਆਪਣੇ ਪ੍ਰੋਗਰਾਮ ਦੇ ਵਿੱਚ, ਇਹ ਗੱਲ ਨਹੀਂ ਹੈ। ਇਸ ਗੱਲ ਦੀ ਜ਼ਰੂਰਤ ਮੈਨੂੰ, ਮੇਰੀ ਗੱਲ ਸੁਣੋ, ਇਸ ਉਮਰ ਦੇ ਵਿੱਚ ਮੈਨੂੰ ਇਸ ਗੱਲ ਦੀ ਲੋੜ ਨਹੀਂ ਕਿ ਮੇਰੀ ਖੁਸ਼ਾਮਦ ਕਰੋ। ਮੈਂ ਖੁਸ਼ਾਮਦ ਕਿਸੇ ਦੀ ਕਰਾਂ ਜਾਂ ਕੋਈ ਮੇਰੀ ਖੁਸ਼ਾਮਦ ਕਰੇ। ਨਹੀਂ, ਇਹ ਤੁਹਾਨੂੰ ਸ਼ੁਰੂ ਤੋਂ ਵੀ ਨਹੀਂ ਕਰਦੇ ਤੁਸੀਂ। ਇਹ ਕੰਮ ਮੇਰੇ ਲੈਵਲ ਤੋਂ ਨਹੀਂ, ਮੈਂ ਤੁਹਾਨੂੰ ਐਡਾ ਕਿਸੇ ਜਦੋਂ ਦਾ ਮੈਂ ਤੁਹਾਨੂੰ ਜਾਣਦਾ ਦੇਖਦਾ। ਮੈਂ ਯਾਰ ਪਿਆਰ ਦੇਖੋ, ਮੇਰੀ ਗੱਲ ਸੁਣੋ, ਤੁਸੀਂ ਉਹ ਐਡੇ ਦੀ ਗੱਲ ਕੀਤੀ ਆ ਨਾ, ਤੇ ਮੈਂ ਉਹਦਾ ਅੱਜ ਤੁਹਾਨੂੰ ਮਿਸਾਲ ਦੇਣਾ ਕਿ ਤੇਰੀ ਕਸਮੇ ਮਰਦੇ ਦਮ ਤੱਕ ਤੈਥੋਂ ਨਹੀਂ ਪਰਤਾਈਆਂ,
ਕਈ ਵਾਰੀ ਇਹ ਗਿੱਲੀਆਂ ਅੱਖਾਂ ਉਂਝ ਮੈਂ ਸੁੱਕਣੇ ਪਾਈ। ਹਾਏ ਵਾਹ 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 ਵਾਹ। ਗੱਲ ਇਹ ਹੈ। ਲਓ ਜੀ ਨਾਜ਼ਰੀਨ, ਸਾਡੇ ਨਾਲ ਜਨਾਬ ਕਾਲੂ ਸਾਹਿਬ। ਅੱਛਾ ਹੁਣ ਕੀ ਹੋਇਆ ਜੀ? ਇਹ ਪਰਤਾਈਆਂ ਕੀ ਹੈ ਜੀ? ਹਾਂ ਪਰਤਾਈਆਂ ਇਹੀ ਗੱਲ ਮੂੰਹ ਸਿੱਧਾ ਕਰਕੇ ਪੁੱਛ ਲਾ, ਮੂੰਹ ਸਿੱਧਾ ਕਰ। ਇਹ ਪਰਤਾਈਆਂ ਕੀ, ਇਹ ਕੀ ਹੁੰਦਾ? ਖੈਰ ਜਾ। ਜਿੱਦਾਂ ਇਹੀ ਗੱਲ ਮੂੰਹ ਸਿੱਧਾ ਕਰਕੇ ਕਹੇ, ਸਰ ਆਪਣਾ ਉਸਤਾਦ ਜੀ ਪਰਤਾਈਆਂ ਕੀ ਹੁੰਦਾ? ਜੀ ਮੈਂ ਇਹ ਪਰਤਾਈਆਂ ਕੀ, ਉਹਨਾਂ ਨੂੰ ਬੋਲ ਕੋਈ ਗੰਦੀ ਗੱਲ ਕਰਤੀ ਉਹਨਾਂ ਨੇ। ਉਹ ਜਦੋਂ ਉਧਰੋਂ ਪੁੱਛ ਫਿਰ। ਦੱਸ ਦਿਓ ਜੀ ਪਰਤਾਈਆਂ। ਇਹ ਪਰਤਾਈਆਂ ਕੀ ਹੈ ਓ ਜੀ? ਯਾਰ ਪਰ ਤਾਈਆਂ, ਤੇਰੇ ਤਾਏ ਕਿੰਨੇ ਆ? ਦੋ ਤੇ ਉਹਨਾਂ ਦੀਆਂ ਬੁੱਢੀਆਂ ਤੇਰੀਆਂ ਕੀ ਲੱਗੀਆਂ? ਤਾਈਆਂ। ਉਹਦੇ ਪਿੱਛੇ ਪਰ ਲਾ ਲਾ। ਆ ਉਹਨਾਂ ਦੀਆਂ ਮਾਵਾਂ ਕਹਿੰਦੀ ਨੇ ਤੈਨੂੰ ਅੱਜ ਕੱਲ ਬੜੇ ਪਰ ਲੱਗ ਰਹੇ ਆ। ਹਾਏ ਹਾਏ। ਉਹ ਪਰ ਤੇ ਅੱਗੋਂ ਤਾਈ, ਤਾਈ। ਪਰ ਤਾਈ। ਵੈਰੀ ਗੁੱਡ ਜੀ। ਲਓ ਜੀ ਇਹ ਹੀ ਪੰਜਾਬੀ ਨੂੰ ਸਪੋਰਟ ਕਰ ਰਹੇ ਨੇ ਜੀ। ਦੇਖੋ ਪ੍ਰੋਬਲਮ ਸੋਲਵ ਹੋ ਗਈ ਹੈ ਜੀ। ਭਾਜਨ ਇਹ ਵੀ ਕੋਈ ਕਿਸੇ ਦੇ ਤਾਂ ਕੰਮ ਆ ਕੇ ਭਾਵੇਂ ਗਲਤ ਮਤਲਬ ਆ ਲੌਜੀਕ ਨਾਲ ਪੂਰਾ ਕਰ ਦੇਣਾ। ਆਮ ਬੰਦੇ ਦਾ ਕੰਮ ਨਹੀਂ। ਉਧਰੋਂ ਪੁੱਛ। ਉਹਨਾਂ ਨੇ ਦੱਸਤਾ ਸ਼ੁਰੂ ਚ ਮਾਸ਼ਾਅੱਲਾ 1.5 ਘੰਟਾ ਤੁਹਾਡੇ ਤੇ ਲਾਇਆ, ਸਾਨੂੰ ਕਨਫਰਮ ਹੋ ਗਿਆ ਜੀ। ਇੱਕ ਫਨ ਆ ਹਜ਼ੂਰ ਕਿ ਧੱਕੇ ਨਾਲ ਆਪਣੇ ਮਨਵਾ ਲੈਣਾ। ਹਾਂ ਹਾਂਜੀ। ਔਰ ਜਦੋਂ ਇਹ ਫਨ ਅੱਜ ਆਉਂਦਾ ਉਹੀ ਹੁਕੂਮਤ ਕਰਦਾ। ਵਾਹ 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 ਕਰ ਵਾਹ। ਰਹੇ ਨੇ ਜੀ ਹੁਕੂਮਤ, ਮਨਵਾਇਆ ਨਹੀਂ। ਇਹ ਬੋਲਣੀ ਇਹ ਤੇ ਦਿਲਾਂ ਦੇ ਹੁਕੂਮਤ ਕਰਦੇ ਨੇ। ਇਹ ਅੱਲਾ ਇਹ ਜਿਹੜੀ ਹੈ ਮਤਲਬ ਇਹ ਮੈਂ ਕੀ ਸਮਝਣਾ ਦੋਵਾਂ ਚੋਂ। ਤੁਸੀਂ ਇਹ ਸਮਝੋ ਪਰ ਜਿਹੜੀ ਪਹਿਲੀ 10 ਮਿੰਟ ਸੀ ਮੈਂ ਉਹ ਤੇ ਗੌਰ ਕਰਾਂ ਜਾਂ ਬਾਅਦ ਵਾਲੇ ਤੇ ਗੌਰ ਕਰਾਂ? ਬਾਅਦ ਵਾਲੀ ਤੁਸੀਂ ਗੌਰ ਨਹੀਂ ਕੀਤੀ, ਬਾਅਦ ਉਸ ਤੋਂ ਵੀ ਸੁਪਰ ਸੀ। ਅੱਛਾ ਚਲੋ ਪਹਿਲੇ ਜੀ, ਹੋਰ। ਸਾਡੇ ਨਾਲ ਮਿੱਠਾਪੁਰੀਆ ਸਾਹਿਬ, ਉਹਦੇ ਨਾਲ ਅਬਾਸ ਭਾਜੀ। ਤੁਸੀਂ ਅੱਲਾਹ ਪਾਕ ਜ਼ਰੂਰ ਤੁਹਾਡੀ ਫੂਕ 'ਚ ਵੀ ਅੱਲਾ ਨੇ ਬਰਕਤ ਦਿੱਤੀ ਹੋਏਗੀ। ਮੈਂ ਤੁਹਾਨੂੰ ਦੇਖਿਆ ਤੁਸੀਂ ਮਾਸ਼ਾਅੱਲਾ ਬਾਵਜੂਦ ਰਹਿਣ ਵਾਲੇ ਬੰਦੇ ਹੋ, ਖੂਬਸੂਰਤ ਪਿਆਰੇ ਇਨਸਾਨ। ਇਹ ਬੱਚਾ ਜਿਹੜਾ ਨਾ ਜੀ, ਫੂਕ ਨਹੀਂ ਮਾਰਨੀ ਹਜ਼ੂਰ। ਇਹ ਕੋਈ ਮੇਰੇ ਤੇ ਕੇਸ ਬਣ ਸਕਦਾ, ਉਹਨਾਂ ਦੋ ਨੂੰ ਮਰਵਾ ਲਓ। ਤੁਸੀਂ ਸਾਨੂੰ ਫੂਕ ਨਾ ਛਾਪਰ 'ਚ ਪਾ ਕੇ ਦੇ ਦਿਓ, ਅਸੀਂ ਥੋੜੀ ਥੋੜੀ ਮਾਰਦੇ ਰਵਾਂਗੇ। ਸੁਭਾਨ ਅੱਲਾਹ। ਨਹੀਂ ਤਾਂ ਅਸੀਂ ਤਾਂ ਮੂੰਹ ਕਰਕੇ ਨਾ ਸੂਈ ਮਾਰ ਕੇ ਮਾੜੀ ਜੀ ਕਰਕੇ ਉਹਨੂੰ ਫਿਰ ਉੱਤੇ ਟੇਪ ਲਾ ਲਿਆ ਕਰਾਂਗੇ ਹਾਂਜੀ ਤੇ ਤੁਹਾਨੂੰ ਫੋਨ ਕਰਿਆ ਕਰਾਂਗੇ, ਭਾਈ ਫੂਕ ਮੁੱਕ ਗਈ, ਅੱਜ ਚੱਕਰ ਲਾ ਲੈਣਾ। ਸੁਭਾਨ ਅੱਲਾਹ। ਜਾਂ ਇੱਕ ਛਾਪਰ ਡਬਲ ਕਰਕੇ ਫੂਕ ਭੇਜ ਦਿਓ। ਹਾਂਜੀ ਜਾਂ ਇਹਨੂੰ ਪੂਰੀ ਫੂਕ ਨਾ ਮਾਰੋ। ਅੱਛਾ ਜੀ ਗੱਲ ਸੁਣੋ, ਇੱਕ ਗੱਲ ਮੈਂ ਕਰਨ ਲੱਗਾ ਜੀ। ਜੀ ਤੁਸੀਂ ਦੱਸਣਾ ਕਿ ਉਸ ਗੱਲ 'ਚ ਕਿੰਨੀ ਸਦਾਕਤ ਆ, ਕਿੰਨੀ ਨਜ਼ਾਕਤ ਆ, ਕਿੰਨੀ ਸ਼ਰਾਫਤ ਆ, ਕਿੰਨੀ ਅਮਾਨਤ ਆ। ਵਾਹ ਵਾਹ ਵਾਹ, ਠੀਕ ਹੈ ਜੀ। ਕੀ ਬਾਤ, ਪੂਰੀ ਰਿਸ਼ਤੇਦਾਰੀ ਗਣਾਤੀ ਤੁਸੀਂ। ਅਸੀਂ ਪੈਟਰੋਲ ਪੰਪ ਤੇ ਜਾਂਦੇ ਆ, ਪੈਟਰੋਲ ਪੰਪ ਵਾਲਾ ਕਹਿੰਦਾ ਹਾਂਜੀ, ਅਸੀਂ ਕਹਿੰਦੇ ਯਾਰ 5000 ਦਾ ਪੈਟਰੋਲ ਪਾ ਦੇ। ਉਹ ਪੈਟਰੋਲ ਪਾਉਣ ਤੋਂ ਪਹਿਲੇ ਚਾਹੇ ਸ਼ੈਲ ਦਾ ਪੈਟਰੋਲ ਪੰਪ ਆ, ਚਾਹੇ PSO ਦਾ, ਚਾਹੇ ਕਿਸੇ ਵੀ ਬ੍ਰਾਂਡ ਦਾ, ਯਾਨੀ ਉਹ ਬ੍ਰਾਂਡ ਜਿਹਦਾ ਦੁਨੀਆ ਤੇ ਨਾਂ ਇੰਟਰਨੈਸ਼ਨਲ, ਜੀ ਉਹ ਵੀ ਪੰਪ ਵਾਲਾ ਜੀ ਤੁਹਾਨੂੰ ਇਹ ਗੱਲ ਜ਼ਰੂਰ ਕਹੇਗਾ, ਭਾਜੀ ਮੀਟਰ ਚੈੱਕ ਕਰ ਲਓ। ਜੀ ਕਿਆ ਇਹ ਉਹ ਆਪਣੇ ਚੋਰ ਹੋਣ ਦੀ ਤਸਦੀਕ ਨਹੀਂ ਕਰ ਰਹੇ ਗੱਲ ਕਰਕੇ? ਜੀ ਬਿਲਕੁਲ ਜੀ। ਮਤਲਬ ਤੁਸੀਂ ਕਿਸੇ ਦੁਕਾਨ ਤੇ ਜਾਓ, ਚੀਨੀ ਲੈਣ ਦੇ, ਉਹ ਤੁਹਾਨੂੰ ਪਹਿਲੇ ਹੀ ਕਹਿ ਦੇਵੇ ਕਿ ਭਾਜੀ ਅਸੀਂ ਨਾ ਘੱਟ ਨਹੀਂ ਤੋਲਦੇ। ਤੂੰ ਕਹਿੰਦਾ ਯਾਰ ਮੈਂ ਤੈਨੂੰ ਕਿਹਾ, ਮੈਂ ਇਹਦਾ ਮਤਲਬ ਉਹ ਤੇਰੇ ਕਿਤੇ ਹੈ ਰੌਲਾ ਐਸਾ, ਸਾਦੋ ਦਲੀਲ ਉਹ ਜਾਂ ਤੈਨੂੰ ਇਹ ਲੱਗ ਰਿਹਾ ਕਿ ਮੈਨੂੰ ਲੋਕੀ ਚੋਰ ਸਮਝਦੇ। ਇਹ ਜਦੋਂ ਪੰਪ ਵਾਲਾ ਤੁਹਾਨੂੰ ਇਹ ਗੱਲ ਕਹਿੰਦਾ ਨਾ ਨਾਜ਼ਰੀਨ, ਕੋਈ ਵੀ ਪੰਪ ਵਾਲਾ, ਭਾਜੀ ਮੀਟਰ ਚੈੱਕ ਕਰ ਲਓ, ਇਹਦਾ ਮਤਲਬ ਆ ਉਹ ਕਨਫਰਮ ਕਰ ਰਿਹਾ ਕਿ ਤੁਸੀਂ ਮੈਨੂੰ ਚੋਰ ਸਮਝਦੇ ਹੋ, ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ। ਵਰਨਾ ਉਹ ਕਦੇ ਵੀ ਨਾ ਕਵੇ। ਆ ਬਾਹਰ ਦੇ ਮੁਲਕਾਂ ਤੁਸੀਂ ਜਾਓ, ਕਦੇ ਵੀ ਨਹੀਂ ਇਦਾਂ ਹੁੰਦਾ, ਤੁਸੀਂ ਉਹਨੂੰ ਕਦੋਂ ਕਰ ਹੀ ਨਹੀਂ ਸਕਦੇ। ਆਪ ਯਾਨੀ ਮੇਰੇ ਜ਼ਿਹਨ 'ਚ ਹੀ ਨਹੀਂ ਕਿ ਵੀ ਇਹ ਚੋਰੀ ਕਰਦੇ ਹੋਣਗੇ, ਇਹ ਗੱਲ ਕਹਿ ਕੇ ਮੈਨੂੰ ਸ਼ੱਕ ਪਾ ਦਿੰਦੇ, ਭਾਜੀ ਮੀਟਰ ਚੈੱਕ ਕਰ ਲੈਣਾ। ਮੈਂ ਕਿਹਾ ਹੈ ਅੱਛਾ ਹਾਂ ਯਾਰ ਚੱਲ। ਤੇ ਗੱਲ ਇਹ ਆ ਕਿ ਜਦੋਂ ਭਾਜੀ ਗੇੜਾ ਇਦਾਂ ਕਹਿਣ ਨਾ ਕੀ ਤੁਹਾਨੂੰ ਸਾਹਮਣੇ 00 ਵੀ ਨਜ਼ਰ ਆ ਰਿਹਾ, ਤੁਸੀਂ ਨਾਪਣਾ ਤੇਲ ਤੇ ਉਹ ਘੱਟ ਹੋਣਾ 00 ਤੋਂ ਬਾਅਦ ਵੀ। ਸਾਨੂੰ ਕੀ ਪਤਾ ਮਸ਼ੀਨਾਂ ਦੇ ਵਿੱਚ ਮਤਲਬ ਜੋ ਮਰਜ਼ੀ ਕਰ ਲਓ, ਵੀ ਮੈਂ 00 ਵੀ ਵੇਖ ਲਵਾਂ ਤੇ ਇਹਦਾ ਇਹ ਕੀ ਗਰੰਟੀ ਹੈ ਵੀ ਫੇਰ ਵੀ ਪੂਰਾ ਪੈਂਦੇ ਆ? ਨਹੀਂ ਪੈਂਦਾ, ਬਿਲਕੁਲ ਨਹੀਂ ਪੈਂਦਾ। ਇਹ ਤਾਂ ਕੋਈ ਗੱਲ ਨਹੀਂ ਭਾਜੀ। ਉਹ ਸਰ ਜੀ ਮੁਸ਼ਾਇਰਾ ਕਰੋ। ਪੂਰੀ ਮੈਂ ਲੱਗਦਾ ਮਸ਼ੀਨਰੀ ਜਿਹੜੀ ਆ ਨਾ ਜੀ, ਪੂਰੀ ਮਸ਼ੀਨਰੀ ਇਹ ਅਲਮੀਆ ਹੈਗਾ ਵਾ। ਜਿਸ ਤਰ੍ਹਾਂ ਹੁਣ ਬਿਜਲੀ ਦੇ ਬਿੱਲਾਂ ਵਾਸਤੇ ਸਵੇਰੇ ਇੱਕ ਬੰਦਾ ਕਹਿਣ ਡਿਆ ਸੀ, ਮੈਨੂੰ ਕਹਿਣ ਡਿਆ ਸੀ ਕਿ ਉਹ ਸਰ ਜੀ ਆਪਣਾ ਸਵੇਰੇ ਉੱਠ ਕੇ ਨਾ ਤੇ 2 ਗਲਾਸ ਪਾਣੀ ਦੇ ਪੀਆ ਕਰੋ ਠੰਡੇ, ਤਾਂ ਕਿ ਗੁਰਦੇ ਜਿਹੜੇ ਆ ਨਾ ਉਹ ਐਕੂਰੇਟ ਰਹਿਣ। ਡਾਕਟਰ ਸੀ ਕੋਈ? ਨਹੀਂ ਹਕੀਮ ਸੀ ਜੀ, ਕੋਈ? ਹਰ ਬੰਦਾ ਤੇ ਡਾਕਟਰ ਆ। ਅੱਛਾ ਇਹ ਇਲਾਜ ਹਰ ਦੁਨੀਆ ਬੰਦਾ। ਪੂਰੇ ਪਾਕਿਸਤਾਨ ਕੋ ਆ? ਪੂਰੇ ਪਾਕਿਸਤਾਨ ਕੋਲ ਹਰ ਬੰਦਾ। ਇਸਕਬੋਲ ਦਾ ਛਿਲਕਾ ਖਾਇਆ ਕਰ, ਕਿਆ? ਪਾਣੀ ਸਵੇਰੇ ਨਿਹਾਰ ਪੀਆ ਕਰ, ਠੀਕ ਆ? ਉਸ ਤੋਂ ਬਾਅਦ ਇਦਾਂ ਦੀਆਂ 3-4 ਜਿਹਨੂੰ ਤੁਹਾਨੂੰ ਅੱਲਾ ਮਾਫੀ ਦੇਵੇ, ਮੈਨੂੰ ਭਾਵੇਂ ਮੇਰੇ ਡਾਕਟਰ ਨੇ ਗੁਰਦਿਆਂ ਦਾ ਜਵਾਬ ਦੇ ਦਿੱਤਾ ਹੋਵੇ, ਉਹਨੇ ਕਹਾ ਵੇ ਡਾਇਲਿਸਿਸ ਕਰਾ, ਮੈਨੂੰ ਭਾਵੇਂ ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ ਕੈਂਸਰ ਹੋਵੇ, ਉਹਨੂੰ ਪਤਾ ਹੀ ਨਹੀਂ, ਉਹਨੂੰ ਮੈਂ ਕਹਿਣਾ ਯਾਰ ਤਬੀਅਤ ਨਹੀਂ ਸਹੀ, ਕੈਂਸਰ ਹੋਣਾ, ਸਾਡੀ ਕੌਮ ਚ ਸਵੇਰੇ ਨਿਹਾਰ ਪਾਣੀ ਪੀਆ ਕਰ। ਬਿਲਕੁਲ ਸਹੀ। ਉਲਟ ਕੇ ਸਾਡੀ ਕੌਮ ਚ ਇਹ ਤੇ ਵਾਧਾ ਕਿ ਹਰ ਬੰਦਾ ਹਰ ਸ਼ੋਬੇ ਦੇ ਵਿੱਚ ਮਾਸਟਰ ਆ। ਹਾਂਜੀ। ਉਹ ਜਿਹੜੇ ਬੰਦੇ ਨੇ ਸਵੇਰੇ ਕਿਹਾ ਨਾ ਮੈਨੂੰ ਕਿ ਆਪਣੇ ਗੁਰਦੇ ਵਾਸ਼ ਕਰਕੇ ਰੱਖਿਆ ਕਰੋ, ਤੇ ਉਹਨੂੰ ਮੈਂ ਪੁੱਛਿਆ ਕਿ ਯਾਰ ਤੈਨੂੰ ਇਹਦੀ ਕਾਹਦੀ ਫਿਕਰ ਹੈ? ਕਹਿੰਦਾ ਨਹੀਂ, ਮੈਂ ਇਹ ਕਹਿ ਰਿਹਾ ਕਿ ਇਹ ਜਿਹੜੇ ਅਗਲੇ ਬਿੱਲ ਦੇਣੇ ਨੇ ਆਪਾਂ ਗੁਰਦੇ ਵੇਚ ਕੇ ਦੇਣੇ ਨੇ ਤੇ ਗੁਰਦੇ ਐਕੂਰੇਟ ਰੱਖੋ ਤਾਂ ਕਿ ਚੱਜ ਨਾ ਵਿਕ ਜਾਣ। ਹਾਂ ਉਹ ਇੱਕ ਨਾ ਉਹ ਇਹ ਆਪਣੀ ਵੱਲੋਂ ਮੈਨੂੰ ਨੇ ਆਪਣੇ ਮੁਸਤਕਬਲ ਦਾ ਤਹਫੁਜ਼ ਦਿੱਤਾ ਮੈਨੂੰ। ਸਾਡੇ ਪੰਜਾਬ 'ਚ ਨਾ ਭਾਜੀ
ਐਸੇ ਬੰਦੇ ਵੀ ਹੁੰਦੇ ਨੇ ਜਿਹੜੇ ਡਾਇਰੈਕਟ ਨਹੀਂ ਕਹਿੰਦੇ, ਜਿਹੜੇ ਤੁਹਾਨੂੰ ਇਦਾਂ ਦੀ ਗੱਲ ਕਰ ਜਾਣਗੇ ਤੁਸੀਂ ਸਾਰੀ ਰਾਤ ਸੌਣਾ ਹੀ ਨਹੀਂ। ਐਵੇਂ ਤੁਹਾਨੂੰ ਵੇਖ ਕੇ ਨਾ ਚੈੱਕ ਕਰਾ ਕਿਸੇ ਕੋਲ ਨਾ, ਤੇਰੀਆਂ ਅੱਖਾਂ ਮੈਨੂੰ ਠੀਕ ਨਹੀਂ ਲੱਗਦੀਆਂ। ਓਏ ਤੇਰੇ ਰੰਗ ਨੂੰ ਕੀ ਹੋਇਆ? ਉਧਰ ਚੈੱਕ ਕਰਾ ਆਪਣਾ, ਤੇਰਾ ਰੰਗ ਕਿਦਾਂ ਦਾ ਉਹ ਹੋਇਆ? ਅਗਰ ਪਰੇਸ਼ਾਨ ਨਹੀਂ ਤੈਨੂੰ ਪਰੇਸ਼ਾਨ ਉਹ ਕਰਦੇ ਆਪ ਚੱਲ ਜਾਣਾ ਕਹਿ ਕੇ, ਉਹ ਰਿਪੋਰਟਾਂ ਕਰਾਉਂਦਾ ਫਿਰਦਾ ਡਾਕਟਰ ਕਹਿੰਦੇ ਕੁਝ ਵੀ ਨਹੀਂ ਤੈਨੂੰ ਅੱਛਾ ਕੁਝ ਵੀ ਨਾ ਕਵੇ ਜਾਨੀ ਭਾਈ, ਉਹ ਕੁਝ ਵੀ ਨਾ ਕਵੇ, ਉਂਝ ਹੀ ਕਹਦੇ ਹੈ ਆਹੋ ਕਿ ਆਪ ਚੱਲ ਜਾਵੇ। ਤੇ ਬੰਦਾ ਇਹ ਕਰਕੇ ਬਾਅਦ ਵੇਖਦਾ ਰਹਿੰਦਾ ਹੈ ਯਾਰ। ਬੰਦਾ ਇੱਕ ਦਿਨ ਨਹੀਂ, ਬੰਦਾ 3 ਮਹੀਨੇ ਵੇਖਦਾ ਬੁਖਾਰੀ ਸਾਹਿਬ ਹੈ ਦੁਬਾਰਾ ਕਿਹਾ ਜ਼ਰਾ। ਹੈ 3 ਮਹੀਨੇ ਵੇਖਦਾ ਰਹਿੰਦਾ। ਇਹ ਸਾਰਾ ਨਿਜ਼ਾਮ ਜੀ ਉੱਤੋਂ ਮੁੱਢੋਂ ਵਿਗੜਿਆ। ਇਹ ਨਹੀਂ ਸਹੀ ਹੋਣਾ। ਵੱਡਿਆਂ ਲਈ ਨੇ ਰੂ ਰਿਹਾ ਤਾਂ, ਆਹਾ ਵੱਡਿਆਂ ਲਈ ਨੇ ਰੂ ਰਿਹਾ ਤਾਂ ਛੋਟੇ ਹੋਰ ਪਸੀਚੇ ਹਾਏ ਚੋਰਾਂ ਲਈ ਸਰਕਾਰ ਦੇ ਅੱਜ ਵੀ ਖੁੱਲੇ ਹੈ ਦਰੀਚੇ। ਵਾਹ ਵਾਹ ਲਓ ਜੀ। ਇੱਕ ਮਿੰਟ ਅੱਖ ਖੋਲ ਤੇ ਜੋ ਮਰਜ਼ੀ ਪੁੱਛੀ, ਅੱਖ ਖੋਲ ਲਾ। ਹਾਂਜੀ ਪੁੱਛੋ ਜੀ। ਦਰੀਚੇ ਨਹੀਂ ਜਿਹੜੇ ਪਸੀਚੇ ਪੁੱਛਣੇ। ਚੋਰ, ਚੋਰਾਂ ਦਾ ਪੁੱਛ। ਪਸੀਚੇ ਪਸੀਚੇ ਓਏ ਰਾਮ ਲਖਨ ਦੇ ਆ ਮੁੰਡਿਆ, ਅੱਖ ਤੇ ਖੋਲ ਲਾ। ਇਹ ਪਸੀਚੇ ਕੀ ਹੈ ਜੀ? ਹਾਂਜੀ ਪਸੀਚੇ। ਹਾਂਜੀ ਅੱਛਾ ਪਸੀਚੇ ਇਹ ਪਸੀਚੇ ਦਾ ਮਤਲਬ ਹੁੰਦਾ ਵਾ ਪਿਸ ਗਏ, ਉਹ ਪਿਸ ਗਏ, ਪਸੀਚਾ ਗਿਆ। ਪਸੀਚਾ। ਮੈਂ ਦਾਣੇ ਪਸੀਚੇ ਕਰਵਾਉਣ ਚੱਲਾਂ। ਹਾਂਜੀ ਬੇਸਿਕਲੀ ਨਿੰਬੂ ਵੱਡਿਆਂ ਲਈ ਨੇ ਰੂ ਰਿਹਾ ਤਾਂ ਹਾਂ ਛੋਟੇ ਹੋਰ ਪਸੀਚੇ ਓਹ ਚੋਰਾਂ ਲਈ ਸਰਕਾਰ ਦੇ ਅੱਜ ਵੀ ਖੁੱਲੇ ਹੈ ਦਰੀਚੇ। ਤੇ ਕਾਹਦੀ ਇਹ ਖੁਸ਼ਹਾਲੀ ਏ ਵੀ ਪੁੱਤਰ ਚੁਗਣ ਲਫਾਫੇ, ਹਾਏ 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 ਬੁੱਢਾ ਰੋਵੇ ਮੰਜੀ ਉੱਤੇ ਕੁੜੀਆਂ ਆਉਣ ਗਲੀਚੇ। ਓਏ ਹਾਏ। ਹੋਏ 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 ਹੋਏ। ਪਸੀਚੇ ਦਾ ਪਤਾ ਜੀ ਮੈਨੂੰ। ਗਲੀਚੇ ਪਤਾ? ਹਾਂ ਲੂਮਾ ਤੇ ਕੰਮ ਕਰਦਾ ਬੇਟੇ ਨੂੰ ਪਤਾ ਹੋਣਾ ਸਰ। ਝੁੱਗੀਆਂ ਤੇ ਬਲਡੋਜ਼ਰ ਚੱਲਦੇ ਵੇਖੇ ਨੇ, ਝੁੱਗੀਆਂ ਤੇ ਬਲਡੋਜ਼ਰ ਚੱਲਦੇ ਵੇਖੇ ਨੇ, ਕਬਰਾਂ ਉੱਤੇ ਦੀਵੇ ਬਲਦੇ ਵੇਖੇ ਨੇ। ਓਏ ਵਾਹ ਵਾਹ ਵੱਡੀ ਗੱਲ। ਵਾਹ 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 ਵਾਹ। ਕਿਆ ਗੱਲ? ਝੁੱਗੀਆਂ ਤੇ ਬਲਡੋਜ਼ਰ ਚੱਲਦੇ ਵੇਖੇ ਨੇ ਹਾਂਜੀ। ਤੇ ਕਬਰਾਂ ਉੱਤੇ ਦੀਵੇ ਬਲਦੇ ਵੇਖੇ। ਦੀਵੇ ਬਲਦੇ ਵੇਖੇ ਨੇ। ਵਾਹ ਵਾਹ ਵਾਹ। ਭੁੱਖਾਂ ਪਾਰੋਂ ਜੁੱਸੇ ਗਲਦੇ ਵੇਖੇ ਨੇ। ਹਾਏ ਭੁੱਖਾਂ ਪਾਰੋਂ ਜੁੱਸੇ ਗਲਦੇ ਵੇਖੇ ਨੇ। ਦੁੱਧਾਂ ਉੱਤੇ ਬਿੱਲੇ ਪਲਦੇ ਵੇਖੇ ਨੇ। ਓਏ ਓਏ ਹੋਏ ਹੋਏ ਹੋਏ। ਵਾਹ ਵਾਹ ਵਾਹ। ਦੁੱਧਾਂ ਉੱਤੇ ਬਿੱਲੇ ਪਲਦੇ ਦੀਵੇ ਵੇਖੇ। ਬਲਦੇ ਵੇਖੇ ਨੇ। ਵਾਹ ਬਿੱਲੇ ਪਲਦੇ ਵੇਖੇ। ਉਹ ਬਿੱਲੇ ਓਏ ਉਹੀ ਦੀਵੇ ਨਹੀਂ। ਬੁਖਾਰੀ ਸਾਹਿਬ ਆਹੋ ਇਹ ਦੱਸੋ, ਆ ਮੇਰੀ ਮਾਂ ਛੋਟੇ ਹੁੰਦੇ ਜਿਹੜਾ ਬੜੇ ਅਜੀਬੋ-ਗਰੀਬ ਲਫ਼ਜ਼ ਅਜੀਬੋ-ਗਰੀਬ ਨਹੀਂ, ਸਾਡੇ ਲਈ ਅਜੀਬੋ-ਗਰੀਬ ਸੀ, ਲਫ਼ਜ਼ ਬੋਲਦੇ ਸੀ ਵੇ ਐਦਾਂ ਕਰ ਹੁਣ ਠਹਿਰ ਜਾ ਲੌਡੇ ਕੇ ਵੇਲੇ ਚੱਲਾਂਗੇ। ਹਾਂ ਅੱਛਾ ਫਿਰ ਜਨਾਬ ਜੀ ਵੀ ਕਿੱਥੇ ਕੁੱਤੇ ਖੱਸੀ ਕਰਦਾ ਫਿਰਦਾ, ਲੂਰ ਕਿੱਥੇ ਫਿਰਦਾ, ਇਹ ਇਦਾਂ ਦੇ ਕਿੰਨੇ ਲਫ਼ਜ਼ ਉਹ ਹੁਣ ਦੀਆਂ ਮਾਵਾਂ ਕਿਉਂ ਨਹੀਂ ਬੋਲਦੀਆਂ? ਉਹਨਾਂ ਹੀ ਮਾਵਾਂ ਦੀਆਂ ਧੀਆਂ, ਯਾਨੀ ਉਹਨਾਂ ਹੀ ਮਾਵਾਂ ਦੀਆਂ ਧੀਆਂ ਅੱਜ ਨਹੀਂ ਬੋਲ ਰਹੀਆਂ, ਉਹਨਾਂ ਦੀਆਂ ਧੀਆਂ ਵੀ ਨਹੀਂ ਬੋਲ ਰਹੀਆਂ। ਉਹ ਉੱਥੇ ਕਰਕੇ ਬ੍ਰੇਕ ਕੋ ਲੱਗ ਗਈ ਆ। ਇਹ ਕੋਈ ਮਤਲਬ ਕਹਿ ਲਓ ਕਿ 1990 92 95 ਤੱਕ ਥੋੜਾ ਇਹਦਾ ਅਸਰ ਰਿਹਾ, ਜਿੱਥੋਂ ਇਹ 2000 ਦੇ ਲਾਗੇ ਅਸੀਂ ਟੱਪੇ ਆ। ਉਸ ਤੋਂ ਬਾਅਦ ਇਹ ਸਾਡੀ ਪੰਜਾਬੀ ਵੀ ਅੱਧੀ ਉੱਧਰ ਰਹਿ ਗਈ। ਅਸੀਂ ਲੂਰ ਫਿਰਦੇ ਜਾ ਕਹਾਂ ਪੇ ਅਵਾਰਾਗਰਦੀ ਕਰ ਰਹੇ ਹੋ, ਮਤਲਬ ਬਹੁਤ ਡਾਂਟਣਾ ਅਵਾਰਾਗਰਦੀ ਕਹਿ ਲੈਣਾ, ਠੀਕ ਹੈ ਨਾ। ਪੰਜਾਬੀ 'ਚ ਵੀ ਕਹਿਣਾ ਤੇ ਕਿੱਥੇ ਅਵਾਰਾਗਰਦੀ ਕਰਦਾ, ਉਹ ਜਿਹੜਾ ਕੁੱਤੇ ਖੱਸੀ ਲਫ਼ਜ਼ ਉਹ ਖਤਮ ਹੋ ਗਿਆ। ਅੱਛਾ ਫਿਰ ਮੇਰੀ ਮਾਂ ਨੇ ਕਹਿਣਾ ਜਾਵੇ ਜਾ ਉੱਥੇ ਸਾਹਮਣੇ ਉਹ ਮਿੱਠੂ ਕੋ ਜਾ ਨਾਈ ਕੋ ਤੇ ਖਸਖਸੇ ਜੇ ਵਾਲ ਕਰਾ ਗਿਆ। ਹਾਂਜੀ ਹੁਣ ਇਹ ਖਸਖਸੇ ਕੀ ਆ? ਇਹ ਹਜ਼ੂਰ ਮਾਵਾਂ ਚੁੱਕੇ ਬੜੀਆਂ ਦਾਨੀਆਂ ਹੁੰਦੀਆਂ ਸਨ ਵਾਹ ਵਾਹ। ਤੇ ਉਹਨਾਂ ਨੇ ਲਫ਼ਜ਼ਾਂ ਨੂੰ ਚੁਣ ਕੇ ਇਸਤੇਮਾਲ ਕਰਨਾ ਹੁੰਦਾ ਸੀ ਬੱਚਿਆਂ ਦੇ ਨਾਲ, ਕਿ ਇਹਨਾਂ ਤੇ ਇਸ ਲਫ਼ਜ਼ ਦਾ ਇਹ ਮੰਨਫੀ ਅਸਰ ਵੀ ਨਾ ਪਵੇ ਤੇ ਇਹ ਗੱਲ ਵੀ ਸਮਝ ਆਣ। ਹਾਂਜੀ ਤੇ ਇਹਦਾ ਇਸਤੇਮਾਲ ਇਹਨਾਂ ਨੇ ਗਾਂ ਕਰਨਾ ਵਾ ਤੇ ਇਸਤੇਮਾਲ ਇਹਦਾ ਮੁਸਤਬਤ ਹੀ ਰਹੇ ਇਸ ਲਫ਼ਜ਼ ਦਾ। ਖਸਖਸੇ ਛੋਟੇ ਨੂੰ ਕਿਸੇ ਦਾ ਮਤਲਬ ਇਹ ਹੁੰਦਾ ਸੀ ਕਿ ਨਾ ਬੋਦੇ ਵਾਹੁਣ ਵਾਲੇ ਵਾਲ ਹੋਣ ਤੇ ਨਾ ਐਵੇਂ ਟੈਂਡੀ ਹੋਵੇ। ਵਾਹ ਵਾਹ ਵਾਹ। ਮਤਲਬ ਸਟਾਈਲ ਵੀ ਨਾ ਬਣੇ। ਜੇ ਟੈਂਡ ਹੋਏਗੀ ਤੇ ਫਿਰ ਧੁੱਪ ਲੱਗੇਗੀ ਸਿਰ ਨੂੰ, ਮਤਲਬ ਬੰਦਾ ਮੁਤਾਸਰ ਹੁੰਦਾ ਵਾ ਗਰਮੀਆਂ ਦੇ ਵਿੱਚ। ਤੇ ਖਸਖਸੇ ਤੋਂ ਮੁਰਾਦ ਇਹ ਆ ਕਿ ਛੋਟੇ ਵਾਲ ਤੇ ਉਲਝੇ ਹੋਏ। ਮਤਲਬ ਕੰਘੀ ਨਾ ਬਣਾਓ। ਭਲਵਾਨ ਦੇਖੋ ਨਾ ਤੁਸੀਂ, ਭਲਵਾਨ ਵੇਖੋਗੇ ਉਹ ਆਪਣੇ ਜੁੱਸੇ ਤੇ ਖੂਬਸੂਰਤ ਨਹੀਂ ਆਣ ਦੇਗਾ ਕਦੀ। ਉਹ ਕਿਉਂ ਜੀ? ਉਹ ਕਹੇਗਾ ਕਿ ਮੈਂ ਕਿਸੇ ਨੂੰ ਚੰਗਾ ਨਾ ਲੱਗਾ, ਮੈਂ ਕਿਸੇ ਇਸ਼ਕ 'ਚ ਇਨਵਾਲਵ ਨਾ ਹੋਵਾਂ, ਓਏ ਹੋਏ ਹੋਏ। ਮੈਂ ਕਿਸੇ ਮਾਮਲੇ 'ਚ ਇਨਵਾਲਵ ਨਾ ਹੋਵਾਂ। ਉਹਨੂੰ ਆਪਣੇ ਜੁੱਸੇ ਨਾਲ ਪਿਆਰ ਹੁੰਦਾ, ਆਪਣੇ ਜੁੱਸੇ ਦੀ ਤਾਕਤ ਨਾਲ ਪਿਆਰ ਹੁੰਦਾ, ਉਹਦਾ ਹੀ ਉਹਨੂੰ ਨਸ਼ਾ ਹੁੰਦਾ। ਅੱਛਾ ਇਹ ਮਾਵਾਂ ਦਾ ਗੇੜਾ ਮੈਨੂੰ ਹੁਣ ਸਮਝ ਆਇਆ, ਸਾਨੂੰ ਗੇੜਾ ਦਿੰਦੀਆਂ ਰਹੀਆਂ ਨੇ। ਗੇੜਾ ਦਿੰਦੀਆਂ ਰਹੀਆਂ, ਗੇੜਾ ਇਹ ਦਿੰਦੀਆਂ ਰਹੀਆਂ ਨੇ ਕਿ ਵੀ ਬਹੁਤੇ ਨਹੀਂ ਪਾਉਣੇ ਇਹਨੇ ਨੇ ਕਰਾ ਲਾ ਤਾਂ ਕਿ ਨਾ ਵਖਣ ਨਾ ਕਿਸੇ ਵੀ ਦੁਸ਼ੀਜ਼ਾਂ ਨੂੰ ਅਸੀਂ ਚੰਗੇ ਲੱਗੀਏ, ਤੇ ਨਾ ਹੀ ਪਤਾ ਲੱਗੇ ਵੀ ਇਹ ਮੁੰਡੇ ਦੀ ਧੱਕੇ ਨਾਲ ਟਿੰਡ ਕਰਾਈ ਗਿਆ। ਹਾਂ ਇਹ ਵੀ ਨਾ ਪਤਾ ਲੱਗੇ ਇੰਨਾ ਉਹ ਕੀ ਸਿਆਣੀਆਂ ਮਾਵਾਂ ਸੀ। ਆਪਣੇ ਤੇ ਵੀ ਨਹੀਂ ਗੱਲ। ਉਹਨੂੰ ਕਹਿੰਦੇ ਖਸਖਸੇ। ਮੈਂ ਕਿਹਾ ਹਜ਼ੂਰ ਉਸ ਵੇਲੇ ਦੀਆਂ ਮਾਵਾਂ, ਮੇਰੀ ਵਾਲਦਾ ਮੋਹਤਰਮਾ ਜਿਹੜੀਆਂ ਸਨ, ਉਹ ਇਹ ਦੁਨੀਆ ਦੀ ਤਾਲੀਮ ਨਹੀਂ ਸੀ ਪੜ੍ਹੀਆਂ, ਲੇਕਿਨ ਪੂਰੇ ਪਿੰਡ ਦੀਆਂ ਕੁੜੀਆਂ ਨੂੰ, ਯਾਨੀ 1600 ਦੇ ਕਰੀਬ ਬੱਚੀਆਂ ਜਿਹੜੀਆਂ, ਉਹਨਾਂ ਨੂੰ
ਤਰਜਮੇ ਦੇ ਨਾਲ ਕੁਰਾਨ ਪੜ੍ਹਾਇਆ। ਮਾਸ਼ਾਅੱਲਾ। ਵਾਹ ਵਾਹ ਵਾਹ। ਇਹ ਮੈਂ ਆਪਣੇ ਅੱਖੀ ਵੇਖਿਆ, ਏਰੀਆਂ ਦਾਨੀਆਂ ਮਾਵਾਂ ਹੁੰਦੀਆਂ ਸੀ, ਬਿਜਲੀ ਹੁੰਦੀ ਕੋਈ ਨਹੀਂ ਸੀ ਪਿੰਡਾਂ ਦੇ ਵਿੱਚ, ਤੇ ਪਰਦਾ ਕਰਕੇ ਵੀ ਹਨੇਰੇ 'ਚ ਬੈਠੀਆਂ ਹੁੰਦੀਆਂ ਤੇ ਉਹਨਾਂ ਦਾ ਚਿਹਰਾ ਨਜ਼ਰ ਆਉਂਦਾ ਹੁੰਦਾ ਸੀ ਜਿਵੇਂ ਸਾਲਾ ਲਾਈਟ ਦਾ ਬਟਨ ਨੂੰ। ਹਾਏ। ਇਹ ਨੂਰ ਸੀ। ਇਹ ਮੇਰੇ ਅੱਲਾਹ ਪਾਕ ਨੇ ਆਪਣੇ ਬੰਦਿਆਂ ਨੂੰ ਨੂਰ ਅਤਾ ਕੀਤਾ, ਤੇ ਨੂਰ ਅੱਜ ਵੀ ਹੈ। ਇਹ ਤੁਹਾਡੀਆਂ ਅੱਖਾਂ ਦੇ ਵਿੱਚ ਮੇਰੇ ਰੱਬ ਦਾ ਪੂਰਾ ਨੂਰ ਆ, ਹਾਂਜੀ। ਮੇਰੀਆਂ ਅੱਖਾਂ 'ਚ ਪੂਰਾ ਨੂਰ ਆ। ਮੇਰੀ ਰੂਹ ਆ ਜਿਹੜੀ ਬੈਟਰੀ ਪਾਉਂਦੇ ਆ, ਪਿਛਲੇ ਦਿਨਾਂ 'ਚ ਇੱਕ ਦਿਲ ਦੇ ਹਸਪਤਾਲ ਵਾਲਿਆਂ ਨੇ ਇੱਕ ਬੰਦੇ ਤੇ ਬੈਟਰੀ ਪਾਈ, ਤੇ ਮੈਂ ਕਿਹਾ ਇਹ ਬੈਟਰੀ ਪਾਈ ਆ, ਇਹਦਾ ਕੀ ਫਰਕ ਆ? ਇਹਨੇ ਬੈਟਰੀ ਨੇ ਆਪਣਾ ਦੇਣਾ ਵਾ ਉਹਨੂੰ ਕਨੈਕਸ਼ਨ ਤੇ ਉਹਨੂੰ ਧੜਕਣਾ ਵਾ ਦਿਲ ਨੂੰ, ਤੇ ਇਹਨੇ ਉਹਨੂੰ ਦਿਲ ਨੂੰ ਧੜਕਾਈ ਰੱਖਣਾ ਬੈਟਰੀ। ਅੱਛਾ ਜੀ। ਇਹਨੇ ਵੀ ਬੈਟਰੀ ਪਵਾ ਲਈ ਸੀ ਦਿਲ 'ਚ, ਤੇ ਪਾਣੀ ਵਾਲੀ ਪਵਾ ਲਈ। ਇੱਕ ਡਰਾਈ ਬੈਟਰੀ ਹੁੰਦੀ ਨਾ, ਹਾਂਜੀ। ਪਾਣੀ ਵਾਲੀ ਪਵਾ ਲਈ। ਹਰ 6 ਮਹੀਨੇ ਬਾਅਦ ਜਾ ਕੇ ਉੱਥੇ ਕਢਾ ਕੇ ਚਾਰਜਿੰਗ ਦਿਲਵਾਈ। ਉਹਨਾਂ ਨੇ ਇਹਦੀ ਵੱਖੀ ਦੇ ਵਿੱਚੋਂ ਪਿੰਨ ਕੱਢ ਕੇ ਨਾਲ ਚਾਰਜਰ ਵੀ ਦਿੱਤਾ ਸੀ। ਅਕਸਰ ਘਰ ਦੇ ਵਿੱਚ ਬੋਰਡ ਦੇ ਨਾਲ ਚਾਰਜਰ ਲਾ ਖਲੋਤਾ ਰਹਿੰਦਾ, ਕੀ ਹੋਇਆ? ਬੈਟਰੀ ਚਾਰਜ ਕਰ ਰਿਹਾ ਜੀ। ਤਾਜੀ ਇਹਨੇ ਵੀ ਦਿਲ ਵਾਲੀ ਬੈਟਰੀ ਪਵਾਈ, ਫਿਰ? ਇਹਨੂੰ ਸ਼ਾਰਟ ਪਈ ਨੂੰ ਕੁਝ ਨਹੀਂ ਹੋਇਆ, ਉਹ ਫੁੱਲ ਗਈ ਬੈਟਰੀ। ਆਹੋ, ਇੱਥੋਂ ਇੰਜ ਕਰਕੇ ਬਾਹਰ ਆਈ। ਨਹੀਂ ਭਾਜੀ, ਇਹ ਬੈਟਰੀਆਂ ਪੈਂਦੀਆਂ ਦਿਲ 'ਚ, ਪੈਂਦੀਆਂ ਉਸਤਾਦ ਜੀ। ਬਾਈਪਾਸ ਹੋਣ ਲੱਗ ਪਿਆ ਹੁਣ। ਖੂਨ ਬਲੱਡ ਦੇ ਵਿੱਚ ਇੱਕ ਸਪਰਿੰਗ ਜਿਹਾ ਪਾਉਂਦੇ ਨੇ, ਪੂਰੀ ਬੋਡੀ ਦੇ ਬਲੱਡ 'ਚ ਜਾ ਕੇ ਉਸ ਠੱਕ ਕਰਕੇ ਜਿਹੜੀ ਤੁਹਾਡੀ ਦਿਲ ਦੀ ਸ਼ਰੇਆਨ ਬੰਦ ਹੁੰਦੀ ਉਹਦੇ ਵਿੱਚ ਜਾ ਕੇ ਫਿੱਟ ਹੋ ਜਾਂਦਾ, ਬਗੈਰ ਆਪਰੇਸ਼ਨ, ਬਗੈਰ ਕੱਟ ਵੱਢ ਤੋਂ। ਹਾਂਜੀ ਅੱਛਾ ਜੀ। ਹਾਂਜੀ, ਸਿਰਫ ਇੱਕ ਜਗ੍ਹਾ ਤੋਂ ਇੰਜ ਕਰਕੇ ਉਹਨੂੰ ਤੋੜਦੇ ਨੇ। ਉਹ ਕਿੰਨੇ ਹਜ਼ਾਰ ਆ, ਕਹਿੰਦੇ ਪਤਾ ਨਹੀਂ ਕਿੰਨੇ ਲੰਬੀਆਂ ਨਾੜਾਂ ਹੁੰਦੀਆਂ ਨੇ ਬਲੱਡ ਦੀਆਂ, ਹਾਂਜੀ ਹਾਂਜੀ। ਉਹਨਾਂ ਦੇ ਵਿੱਚੋਂ ਜਾਂਦਾ ਉਹ, ਲੇਕਿਨ ਠੱਕ ਮਸ਼ੀਨ 'ਚੋਂ ਦੇਖਦੇ ਰਹਿੰਦੇ ਨੇ। ਉਹ ਜਾ ਕੇ ਜਿੱਥੇ ਉਹ ਨਾੜ ਬੰਦ ਹੁੰਦੀ ਹੈ ਜਾਂ ਸੁਕੜ ਗਈ ਹੁੰਦੀ, ਉਹਦੇ ਵਿੱਚ ਜਾ ਕੇ ਫਿੱਟ ਹੋ ਜਾਂਦਾ। ਕੈਸੀ ਦੇਖੋ, ਦਿਲ ਤੱਕ ਚੇਂਜ ਕਰਤੇ ਅਗਲੇ ਨੇ। ਦਿਲ ਬਾਹਰ ਪਿਆ ਹੁੰਦਾ, ਬੰਦੇ ਦਾ ਆਪਰੇਸ਼ਨ ਕਰ ਰਹੇ ਬਿਲਕੁਲ ਹੁੰਦੇ, ਇਸ- ਕਨੈਕਸ਼ਨ ਲਾਏ ਹੁੰਦੇ ਉਹਦੇ। ਬਿਲਕੁਲ ਇਹਨੇ ਬੈਟਰੀ ਪਵਾਉਣੀ ਸੀ, ਬੈਟਰੀ ਪਾਉਣ ਤੋਂ ਡਰਦਾ ਬੜਾ ਸੀ, ਤੇ ਮੋਢੇ 'ਤੇ ਵੱਡੀ ਰੱਖ ਕੇ ਫਿਰਨ ਡਿਆ ਨਹੀਂ ਕਰ, ਉਹੀ ਫਿਰੀ ਜਾਂਦੇ। ਅੱਛਾ, ਯਾਨੀ ਇਹਨੇ ਕਿਹਾ ਯਾਰ ਇਹ ਬਾਰ-ਬਾਰ ਚਾਰਜ ਹੁੰਦੀ ਹੈ ਤੇ ਵੱਡੀ ਮੋਢੇ ਤੇ ਚੁੱਕੀ। ਬਾਥ ਨੇ ਵੀ ਬੈਟਰੀ ਲਵਾਈ ਸਾਜ ਜੀ ਦਿਲ ਵਾਲੀ। ਇਹ ਕਿਹੜਾ ਦਿਲ ਅੱਛਾ, ਉਹ ਪਹਿਲੇ ਬੈਟਰੀ ਪੁੱਲੀ ਹੋਣੀ ਜਿਹੜੀ ਮੋਢੇ ਤੇ ਰੱਖੀ, ਉਹਦੇ ਨਾਲ ਫਿਰ ਦਿਲ ਭੁੱਲ ਗਿਆ। ਬਾਥ ਨੇ ਵੀ ਸਾਜ ਬੈਟਰੀ ਦਿਖਾਈ ਦਿਲ ਵਾਲੀ। ਇੱਥੇ ਡੱਡੂ ਚਾਰਜਰ ਲਾ ਕੇ ਫਿਰਦੇ ਆ ਨਾ। ਡੱਡੂ ਚਾਰਜ। ਨਹੀਂ ਉਸਤਾਦ ਜੀ, ਇਹਨੇ ਬੈਟਰੀ ਰਖਵਾਈ ਆ, ਤੇ ਸ਼ਾਮ ਨੂੰ ਲੈਣ ਆ ਗਿਆ ਕਿਰਾਏ ਵਾਲਾ, ਕਹਿੰਦਾ 50 ਰੁਪਏ ਦੇ ਜਾਂਦੇ ਬੈਟਰੀ ਤੇ। ਲੈਟ ਵਾਲੀ ਲਵਾ ਲਈ ਇਹਨੇ। ਅੱਛਾ, ਵੀ ਜਦੋਂ ਬੈਟਰੀ ਬੰਦ ਹੋ ਗਈ, ਦਿਲ ਬੰਦ ਹੋ ਗਿਆ, ਤੇ ਆਰਾਮ ਨਾਲ ਬੈਠਾ। ਮੈਂ ਕੀ ਹੋਇਆ? ਕਹਿੰਦਾ ਉਸਤਾਦ ਜੀ ਕੋਈ ਦਿਲ 'ਚ ਗੱਲ ਨਹੀਂ ਆ ਰਹੀ, ਚਾਰਜਿੰਗ ਮੁੱਕ ਚਾਰਜਿੰਗ ਮੁੱਕੀ ਆ, ਕਿਸੇ ਚੀਜ਼ ਨੂੰ ਦਿਲ ਕਰ ਹੀ ਨਹੀਂ ਰਿਹਾ, ਦਿਲ ਬਿਲਕੁਲ ਮਿੱਟੀ ਹੋ ਗਿਆ, ਸਿਰਫ ਦਿਮਾਗ ਕੰਮ ਕਰ ਰਿਹਾ ਬਸ। ਬੈਟਰੀ ਦਿਖਾਈ ਤੇਜ਼ਾਬ ਪੀਂਦਾ, ਕਹਿੰਦਾ ਉਹਦਾ ਤੇਜ਼ਾਬ ਘਟਿਆ। ਏਸੀ ਵਾਲੇ ਪਾਣੀ, ਸਾਡੀ ਆ ਲੌਜਿਕ ਆ, ਅਸੀਂ ਬੈਟਰੀ 'ਚ ਨਾ ਏਸੀ ਵਾਲਾ ਪਾਣੀ ਪਾਉਂਦੇ, ਜਿਹੜਾ ਏਸੀ ਦੇ ਪਿੱਛੋਂ ਨਿਕਲਦਾ, ਉਹ ਪਾਣੀ ਪਾਉਂਦੇ। ਉਹਦਾ ਪੈਪ ਅੰਦਰ ਰਹਾਇਆ ਫਰਿੱਜ ਦੇ ਵਿੱਚ, ਕਹਿੰਦਾ ਇਹ ਪੀਂਦਾ ਕਰੋ, ਮੇਰੀ ਬੈਟਰੀ ਠੀਕ ਰਹੇਗੀ। ਪਾਣੀ ਆਈ ਜਾਣ ਦੇ ਅੰਦਰੋਂ। ਮੈਂ ਕਿਹਾ ਇਹ ਕੀ ਹੋਇਆ? ਕਹਿੰਦਾ ਬੈਟਰੀ ਪਟਾਕਾ ਮਾਰ ਗਈ ਆ। ਦੱਸ ਬੈਟਰੀ ਦਿਖਾਈ ਆਪਣਾ ਅੰਦਰ ਨੇ ਸਾਜ। ਬੜੀ ਖੂਬਸੂਰਤ ਤੁਸੀਂ ਗੱਲ ਕੀਤੀ ਹੈ ਕਿ ਦਿਲ ਦੀ ਬੈਟਰੀ ਤੇ ਦਿਲ ਦੇ ਮਾਮਲਾਤ। ਤੇ ਜਾਨੀ ਭਾਈ, ਮੈਂ ਨਾ ਇਹ ਸਮਝਦਾ ਰਿਹਾ ਵਾਂ, ਨਾ ਸਿਰਫ ਸਮਝਦਾ ਰਿਹਾ ਬਲਕਿ ਇਸ ਗੱਲ ਤੇ ਮੇਰਾ ਈਮਾਨ ਰਿਹਾ ਹੋਵੇ ਕਿ ਦਿਲ ਦੇ ਵਿੱਚ ਕੋਈ ਸੱਜਣ ਵਸਦਾ। ਹਾਏ ਦਿਲ ਮੇਰਾ ਭਰਿਆ, ਦਿਲ ਵਿੱਚ ਕੋਈ ਸੱਜਣ ਵਸਦਾ, ਦਿਲ 'ਚ ਗਹਿਮਾ ਗਹਿਮੀ ਆ, ਹਾਏ। ਦਿਲ 'ਚ ਰੌਣਕ ਲੱਗੀ ਆ, ਦਿਲ 'ਚ ਮੇਲਾ ਲੱਗਿਆ। ਵਾਹ ਵਾਹ। ਫਿਰ ਇਹ ਹੋਣਾ ਕਿ ਦਿਲ 'ਚ ਮੇਰਾ ਜੀਆ ਜੰਤ ਸਾਰਾ ਦਿਲ 'ਚ। ਫਿਰ ਹੋਣਾ ਜਾਂ ਮੈਂ ਆਪਣੀ ਛੋਟੀ ਧੀ ਨਾਲ ਬੜਾ ਪਿਆਰ ਕਰਦਾ, ਮੇਰੇ ਦਿਲ 'ਚ ਹਰ ਵੇਲੇ ਆ, ਮੇਰੇ ਦਿਲ 'ਚ ਇਹਦੀ ਤਸਵੀਰ ਆ, ਇਹ ਦਿਲ ਦੇ ਵਿੱਚ ਰਹਿ ਰਹੀ ਆ, ਵਸ ਰਹੀ ਆ। ਹਾਂ। ਤੇ ਇਸ ਤਰ੍ਹਾਂ ਬੜਾ ਮਤਲਬ ਬੜੇ ਨਾ ਮਾਣ ਤਰਾਣ ਆਪਣੇ ਇਸ ਦਿਲ ਦੇ ਉੱਤੇ, ਤੇ ਦਿਲ ਦੇ ਵਿੱਚ ਬੜੀਆਂ ਤਾਂਘਾਂ, ਸਦਰਾਂ, ਉਮੀਦਾਂ ਜਿਵੇਂ ਲਿਖ ਕੇ ਵਿੱਚ ਨਾ, ਤੇ ਤਹਿਵਾਂ ਲੱਗੀਆਂ ਸੀਡੀਆਂ ਵਿੱਚ ਨੇ ਜਾਂ ਫਿਲਮਾਂ ਵਿੱਚ ਨੇ, ਬੜਾ ਕੁਛ। ਉਹ ਮੇਰੇ ਨਾਲ ਪ੍ਰੋਬਲਮ ਹੋ ਗਿਆ ਦਿਲ ਨੂੰ, ਤੇ ਉਹ ਆਪਣਾ ਇਹਨਾਂ ਨੇ ਉਹ ECG ਵਗੈਰਾ ਕੀਤੀ ਦਿਲ ਦੇ ਹਸਪਤਾਲ ਵਾਲਿਆਂ ਨੇ। ਉਹਨਾਂ ਨੇ ਕਿਹਾ ਜੀ ਆਪਣਾ ਡਾਕਟਰਾਂ ਨੇ ਵੀ ਇਹ ਐਂਜੀਓਗ੍ਰਾਫੀ ਜ਼ਰੂਰ ਹੋਏ, ਤੇ ਐਂਜੀਓਗ੍ਰਾਫੀ ਕਰ ਲਓ। ਅੱਛਾ, ਕੁਦਰਤੀ ਉਦੋਂ ਇੱਕ ਬਾਹਰੋਂ ਟੀਮ ਆਈ ਸੀ, ਉਹ ਅੱਛਾ ਮਾਹੌਲ ਮੈਨੂੰ ਮਿਲ ਗਿਆ, ਉਹ ਅੰਦਰ ਲੈ ਗਏ ਮੈਨੂੰ, ਲੈ ਕੇ ਉਹਨਾਂ ਨੇ ਉਹ ਆਪਣਾ ਨਾ ਐਂਜੀਓਗ੍ਰਾਫੀ ਸ਼ੁਰੂ ਕਰਤੀ। ਕੈਮਰੇ ਵਾੜਤੇ ਮੇਰੇ, ਉਹ ਕੈਮਰੇ ਨਾ ਲੱਤਾਂ ਥਾਣੀ ਵਾੜ ਕੇ ਤੇ ਉਹ ਦਿਲ ਤੱਕ ਲੈ ਗਏ ਸਾਰੇ ਕੈਮਰੇ। ਉਹ ਸਾਹਮਣੇ ਸਕਰੀਨ ਲੱਗੀ ਸੀ, ਤੇ ਉਹ ਜਿਹੜੀ ਸਕਰੀਨ ਸਾਹਮਣੇ ਲੱਗੀ ਸੀ ਜਿਹਦੇ ਤੇ ਮੈਂ ਵੀ ਦੇਖ ਰਿਹਾ ਸੀ, ਮੈਨੂੰ ਹੋਸ਼ੋ-ਹਵਾਸ ਸੀ। ਮੈਨੂੰ ਉਹਨਾਂ ਨੇ ਕਿਹਾ ਤੁਸੀਂ ਆਪਣਾ ਬਿਲਕੁਲ ਹੋਸ਼ 'ਚ ਰਹਿਣਾ ਤੇ ਸਾਰਾ ਵਰਕ ਕਰਨਾ ਸੀ। ਜਾਨੀ ਭਾਈ, ਮੈਂ ਉਹ ਸਕਰੀਨ 'ਚ ਮੈਨੂੰ ਇਹ ਪਈ ਹੋਈ ਕਿ ਦਿਲ ਦਾ ਅੰਦਰਲਾ ਸਾਰਾ ਹਿੱਸਾ ਦੇ ਸਾਹਮਣੇ ਨਜ਼ਰ ਆ ਰਿਹਾ, ਇਹਦੇ 'ਚ ਉਹ ਕਿੱਥੇ ਆ ਜਿਹਨੂੰ ਮੈਂ ਪਿਆਰ ਕਰਦਾ? ਓਏ ਹੋਏ ਹੋਏ। ਇਹਦੇ 'ਚ ਉਹ ਕਿੱਥੇ ਨੇ ਜਿਹੜੇ ਮੇਰੇ ਉਹ ਸਾਰੇ ਰੌਲੇ ਜਿਹੜੇ ਦਿਲ 'ਚੋਂ ਨਿਕਲਦੇ ਹੀ ਨਹੀਂ ਹੈਗੇ? ਉਹ ਵਹਿਮ ਕਿੱਥੇ ਨੇ ਜਿਹੜੇ ਯਾਰ ਮੈਂ ਕਰਦਾ ਵਾਂ? ਕਿ ਉਹ ਸ਼ੱਕ ਕਿੱਥੇ ਨੇ? ਉਹ ਵਹਿਮ ਕਿੱਥੇ ਨੇ? ਉਹ ਖੌਫ ਕਿੱਥੇ ਨੇ? ਉਹ ਜਿਹੜੀਆਂ ਮੈਂ ਦਿਲ 'ਚ ਦਲੇਰੀਆਂ ਬਣੀਆਂ ਨੇ ਕਿ ਹਾਂ ਲੈ ਗੱਲ ਹੱਦ ਹੋ ਗਈ ਬਈ, ਉਹ ਕਿੱਥੇ ਨੇ ਯਾਰ? ਉਹ ਜਿਹੜੇ ਮੈਂ ਜ਼ਾਇਚੇ ਬਣਾਏ ਹੋਏ ਨੇ, ਉਹ ਜਿਹੜੇ ਮੈਂ ਨਕਸ਼ੇ ਬਣਾਏ ਹੋਏ ਨੇ,
ਉਹਦੇ ਹੁਜਮ ਕਿੱਥੇ ਨੇ, ਉਹਦੇ ਵਜ਼ਨ ਕਿੱਥੇ ਨੇ, ਉਹਦੀਆਂ ਛਬੀਆਂ ਕਿੱਥੇ ਨੇ। ਉਹ ਜਿਹੜੀ ਮੈਂ ਛੋਟੀ ਆਪਣੀ ਬੇਟੀ ਨਾਲ ਇੰਨਾ ਪਿਆਰ ਕਰਦਾ, ਜਿਹੜੀ ਮੈਂ ਜਦੋਂ ਧਿਆਨ ਮਾਰਦਾ ਮੇਰੇ ਦਿਲ 'ਚ ਬੋਲਦੀ ਆ, ਉਹ ਹੈ ਹੀ ਨਹੀਂ ਵਿੱਚ। ਉਹ ਦਿਲ 'ਚ ਤੇ ਖੂਨ ਦਾ ਫਸ਼ਾਰ ਆ ਇੱਕ, ਦਿਲ 'ਚ ਖੂਨ ਦੀ ਗਰਦਸ਼ ਹੀ ਆ, ਤੀ ਭੱਜਿਆ ਫਿਰਦਾ, ਐ ਨੂੰ ਜਾਂਦਾ। ਤੇ ਉਹ ਮੈਂ ਬੜਾ ਪਰੇਸ਼ਾਨ ਹੋਇਆ, ਸੀੜੀਆਂ ਵੀ ਬਣੀਆਂ। ਤੇ ਉਹ ਜਿਹੜਾ ਨਾ ਮੈਂ ਡਾਕਟਰਾਂ ਨੂੰ ਪੁੱਛਿਆ, ਬਲਕਿ ਇੱਕ ਡਾਕਟਰ ਨੂੰ ਤਾਂ ਮੈਂ ਪਹਿਲੇ ਕਿਹਾ ਭਈ ਜੇ ਭਾਈ ਇਹ ਦਿਲ ਦੇ ਵਿੱਚ ਕੋਈ ਹੋਰ ਹੋਵੇ ਨਾ, ਕੋਈ ਹੋਰ, ਤੇ ਮੇਰੀ ਬੀਵੀ ਨੂੰ ਨਾ ਦੱਸਿਓ। ਸਮਝ ਆਈ? ਇਹ ਤਾਂ ਸਾਰਾ ਦਿਲ ਫੋਲ ਲੈਣਾ ਵੀ ਉਹਨਾਂ ਨੂੰ ਹਰ ਗੱਲ ਦਾ, ਡਾਕਟਰ ਦਿਲ ਦਾ ਹੋਵੇ ਵੀ ਉਹ ਬਾਹਰੋਂ ਆਇਆ ਤੇ ਉਹਨੂੰ ਦਿਲ ਦੀ ਹਰ ਗੱਲ ਦਾ ਪਤਾ ਨਹੀਂ ਲੱਗ ਜਾਣਾ। ਤੇ ਉਹ ਮੈਂ ਉਹਨੂੰ ਕੰਨ 'ਚ ਕਿਹਾ, ਮੈਂ ਕਿਹਾ ਜੇ ਕੋਈ ਹੋਰ ਹੋਵੇ ਵੀ ਨਾ ਮੇਰੇ ਦਿਲ 'ਚ, ਤੇ ਮੇਰੇ ਬਾਹਰ ਬੈਠੇ ਆ ਮੇਰੇ ਜੀ ਏਜੰਟ, ਦੱਸਣੀ ਨਹੀਂ ਗੱਲ। ਮੈਂ ਇੰਨੇ ਵਹਿਮ 'ਚ ਕਿ ਦਿਲ 'ਚ ਅਗਰ ਹੋਰ ਹੋਈ ਤੇ ਇਹਨੂੰ ਪਤਾ ਲੱਗ ਜਾਣਾ। ਉਹ ਨਾ ਉਹਨੂੰ ਪਤਾ ਲੱਗਾ ਨਾ ਮੈਨੂੰ ਪਤਾ ਲੱਗਾ। ਐਂਜੀਓਗ੍ਰਾਫੀ ਹੋ ਗਈ, ਉਹ ਫੁਹਾਰਾਂ ਉਹਨਾਂ ਨੇ ਮਾਰ ਦਿੱਤੀਆਂ। ਲੋੜ ਬਾਅਦ 'ਚ ਸੀ ਕਿ ਇਹਦਾ ਦਿਲ ਦਾ ਕੋਈ ਆਪਰੇਸ਼ਨ ਹੋਏਗਾ, ਉਹ ਫੁਹਾਰਾਂ ਹੀ ਉਹਨਾਂ ਨੇ ਮੈਡੀਕੇਟਡ ਐਡੀਆਂ ਮਾਰ ਦਿੱਤੀਆਂ ਕੈਮਰੇ ਦੇ ਨਾਲ। ਮੇਰੀ ਸਫਾਈ ਹੋ ਗਈ, ਅੱਲਾਹ ਪਾਕ ਨੇ ਨੇੜੇ ਹੋ ਕੇ ਸੁਣੀ, ਪਾਕ ਪਰਵਰਦੀਗਾਰ ਨੇ, ਤੇ ਉਹ ਬਚਾ ਲਿਆ ਮੈਨੂੰ ਆਪਰੇਸ਼ਨ ਤੋਂ, ਸਫਾਈ ਹੋ ਗਈ। ਲੇਕਿਨ ਸਫਾਈ ਹੋਣ ਤੋਂ ਬਾਅਦ ਨਾ ਮੈਂ ਚੈਨ ਨਾਲ ਨਹੀਂ ਰਿਹਾ, ਹੈ ਹੀ ਨਹੀਂ ਸੀ ਦਿਲ ਦੇ ਵਿੱਚ, ਤਾਂ ਕੋਈ ਗੱਲ ਹੀ ਨਹੀਂ ਆਇਆ। ਤੇ ਮੈਂ ਰੌਲਾ ਹੀ ਦੁਨੀਆ ਨੇ ਬਣਾਇਆ ਹੋਇਆ, ਦਿਲ 'ਚ ਕੋਈ ਸ਼ੈ ਹੀ ਨਹੀਂ ਲੱਭੀ। ਸਰ ਜੀ ਇਹਦੇ ਵੀ ਉਹਨੇ ਅੰਦਰ ਕੈਮਰਾ ਸੁੱਟਿਆ ਤੇ ਕਹਿੰਦੇ ਸਾਹਮਣੇ LCD ਤੇ ਦੇਖੋ। ਪਾਗਲ ਨੇ LCD ਤੇ ਦਿਲ ਨਹੀਂ ਦੇਖਿਆ, ਮੈਚ ਲਾ ਲਿਆ ਨਹੀਂ ਕਰਕੇ। ਮਤਲਬ ਪਾਗਲਾ ਸਾਡਾ ਕੁਲੀਆ ਗਜ਼ਾਇਆ ਕਰਤਾ। ਐਂਜੀਓਗ੍ਰਾਫੀ ਵਾਲਾ ਕੈਮਰਾ ਉੱਥੇ ਮੈਚ ਲਾਤਾ, ਉਹ ਪਿੱਤੇ ਦੇ ਉੱਤੇ ਕੈਮਰਾ ਮਾਰਦੇ ਰਹੇ, ਭੁੱਲ ਗਏ, ਉਹਨਾਂ ਨੂੰ ਪਤਾ ਹੀ ਨਹੀਂ ਵੀ ਦਿਲ ਕਿੱਥੇ ਹੈ। ਹਾਂਜੀ, ਇਹਦੇ ਵੀ ਦਿਲ ਦਾ ਆਪਰੇਸ਼ਨ ਹੋਇਆ, ਉਹਨਾਂ ਨੇ ਤਾਰਾਂ ਵਿੱਚ ਪਾਈਆਂ। ਉਹਨਾਂ ਨੂੰ ਕਹਿੰਦਾ ਦਿਲ 'ਚ ਕੋਈ ਹੋਇਆ ਨਾ ਤੇ ਮੈਨੂੰ ਕਿਸੇ ਨੂੰ ਦੱਸਿਓ ਨਾ। ਉਹ ਕਹਿੰਦੇ ਤੁਹਾਡੇ 'ਚ ਦਿਲ ਹੀ ਨਹੀਂ ਹੈ। ਐਂਜੀਓਗ੍ਰਾਫੀ ਦਾ ਕੈਮਰਾ ਬੈੱਡ ਥੱਲੇ ਮਾਰਨ ਦਿਆ, ਮੈਂ ਕੀ ਹੈਗਾ ਜੁੱਤੀ ਲੱਭਣ ਆ। ਇਹਦੇ ਆਵਾਜ਼ ਤੇ ਜਿਹੜਾ ਨਾ, ਜਦੋਂ ਹਸਪਤਾਲ ਬਾਹਰ ਨਿਕਲਿਆ ਤੇ ਕੰਨ ਤੇ ਇੱਕ ਸ਼ੇਰ ਲਿਖਿਆ ਹੈ। ਕੀ? ਉਹ ਇਹਨੇ ਲਿਖਿਆ ਹੈ ਕਿ ਦਿਲ ਦੇ ਇਲਾਜ 'ਚ ਰੁਪਈਆ ਬੜਾ ਹਮ। ਦਿਲ ਦੇ ਇਲਾਜ 'ਚ ਰੁਪਈਆ ਬੜਾ ਦਿਲ ਦੇ ਇਲਾਜ 'ਚ ਰੁਪਈਆ ਬੜਾ ਹਮ, ਪਰ ਇਹਦੇ ਨਾਲੋਂ ਵੀ ਨਰਸ ਦਾ ਰੁਪਈਆ ਬੜਾ ਹਮ। ਅੱਛਾ, ਮੈਂ ਨਾ ਤੁਸੀਂ ਵਿੱਚੋਂ ਨਾ ਥੋੜੇ ਮੀਸਨੇ ਟੈਪ ਵੀ ਹੋ, ਮੈਂ ਹਿਸਾਬ ਲਾਇਆ ਤੁਹਾਡਾ। ਮਿਸਰੀਆਂ ਦਾ ਮੁਰਾਦ ਹੁੰਦਾ ਕਿ ਅਦਬੀ ਟਾਈਪ। ਲਓ ਇਹ ਨਵਾਂ ਤਰਜਮਾ ਅੱਜ ਯਾਦ ਹੋਇਆ ਜੀ। ਮੀਸਰੇ ਦਾ ਮੁਰਾਦ ਹੁੰਦਾ ਕਿ ਅਦਬੀ। ਤੇ ਯਾਨੀ ਕਿ ਬੰਦਾ ਕਹੇ ਸ਼ਾਇਰ ਬੈਠੋ ਤਾਂ ਬੰਦਾ ਕੋਈ ਯਾਰ ਵਾਵਾ ਕੈਸੇ ਮੀਸਨੇ ਸ਼ਾਇਰ, ਸੂਝ-ਬੂਝ ਵਾਲਾ। ਨਹੀਂ ਤੁਸੀਂ ਨਾ ਵਿੱਚ ਹਲਕਾ ਜਿਹਾ ਤੁਸੀਂ ਕੁੰਨਾ ਵੀ ਕਹਿ ਸਕਦੇ। ਕੁੰਨਾ ਨਹੀਂ, ਕੁੰਨਾ ਤੇ ਬੜਾ ਛੋਟਾ ਜਿਹਾ ਲਫ਼ਜ਼ ਆ ਇਹ ਜਿਹੜਾ ਨਾ ਵਿੱਚ। ਮਿਹਰਬਾਨੀ ਸਰ। ਅੱਛਾ, ਇਹ ਸ਼ਾਇਰ ਹੁੰਦੇ ਨੇ ਨਾ, ਤੁਹਾਡੀ ਨਵਾਜ਼ਿਸ਼ ਆ ਕਿ ਤੁਸੀਂ ਜ਼ਰਾ ਨਵਾਜ਼। ਉਹ ਮੈਂ ਸੁਣਿਆ ਜੀ ਆਸ਼ਾ ਭੋਸਲੇ ਸਿੰਗਰ ਹੈ ਜੀ, ਇੱਕ ਆਸ਼ਾ ਭੋਸਲੇ ਜੀ, ਬੜੀ ਅੱਛੀ ਸਿੰਗਰ, ਲਤਾ ਜੀ ਦੀ ਸਿਸਟਰ। ਹਾਂ, ਉਹ ਕਹਿੰਦੇ ਕਿ ਮੈਂ ਕੋਈ ਸ਼ਾਇਰ ਸੀ, ਕੋਈ 94 ਸਾਲ ਉਹਨਾਂ ਦੀ ਉਮਰ ਹੋ ਗਈ ਸੀ, ਕੋਈ ਲੁਧਿਆਣਵੀ ਇਸ ਤਰ੍ਹਾਂ ਕਰਕੇ ਨਾ, ਕੋਈ ਫਿਲਮੀ ਸ਼ਾਇਰ ਸੀ ਇੰਡੀਅਨ। ਸਾਹਰ ਲੁਧਿਆਣਵੀ ਹੋਏਗਾ ਨਹੀਂ ਕੋਈ ਹੋਰ ਸੀ, ਉਹਨਾਂ ਦੀ ਕੋਈ 94-95 ਸਾਲ, ਕੋਈ 8-9 ਸਾਲ ਪੁਰਾਣੀ ਗੱਲ ਹੈ, 10 ਸਾਲ ਪੁਰਾਣੀ। ਤੇ ਕਹਿੰਦੇ ਮੇਰਾ ਦਿਲ ਕੀਤਾ, ਕਿਉਂਕਿ ਉਹ ਨਾ ਮੇਰੇ ਵਾਸਤੇ ਬਹੁਤ ਅੱਛੇ ਗੀਤ ਲਿਖਦੇ ਸੀ। ਤੇ ਮੈਂ ਉਹਨਾਂ ਦੇ ਕੋਲ ਚਲੀ ਗਈ ਕਿ ਵੀ ਅੱਜ ਕੱਲ ਕੋਈ ਲਿਖਿਆ ਨਹੀਂ ਜਾ ਰਿਹਾ, ਮੈਨੂੰ ਮਜ਼ਾ ਨਹੀਂ ਆ ਰਿਹਾ, ਮੈਨੂੰ ਕੋਈ ਗਾਣਾ ਲਿਖ ਕੇ ਦਿਓ। ਤੇ 92-94 ਸਾਲ ਉਸ ਸ਼ਾਇਰ ਦੀ ਉਮਰ। ਮੈਂ ਤੁਹਾਨੂੰ ਦੱਸਣ ਲੱਗਾ ਹੈ ਕਿ ਸ਼ਾਇਰ ਦੀ ਕਲਮ 'ਚ ਹਮੇਸ਼ਾ 16 ਸਾਲ 18 ਸਾਲ ਇਹ ਰਹਿੰਦਾ ਨਿਜ਼ਾਮ ਉਹਦਾ ਹੈ। ਉਹਨੂੰ ਨਹੀਂ ਚੱਕਰ ਹੁੰਦਾ ਬਜ਼ੁਰਗੀ ਦਾ, ਜਾਂ ਮੈਂ 94 ਸਾਲ ਦਾ ਹੋ ਗਿਆ। ਕਹਿੰਦੇ ਮੈਂ ਉਹਨੂੰ ਜਾ ਕੇ ਕਿਹਾ ਕਿ ਮੁਝੇ ਕੁਝ ਲਿਖ ਕੇ ਦੇ गाना। तो पहले मन्ने नहीं, उन्होंने कहा आप क्या, आप तो देखो क्या, उन्होंने कहा नहीं आप लिखे मुझे कोई चंचल सा शौक सा। जो 94 साल का बाबा की लिख रहा है कि रात शबनमी भीगी चांदनी, दूसरा कोई दूर तक नहीं, इसके आगे हम और क्या कहें जानम समझा करो। 94 साल का बाबा लिख रहा ते ਉਹ ਗੱਲ ਆ ਤੁਹਾਡੇ ਲਈ ਕਿ ਭਾਵੇਂ ਤੁਸੀਂ 60 ਸਾਲ 65 ਸਾਲ 80 ਸਾਲ 100 ਸਾਲ ਦੇ ਅੱਲਾ ਤੁਹਾਡੀ ਜ਼ਿੰਦਗੀ ਕਰੇ, ਲੇਕਿਨ ਅੰਦਰੋਂ ਉਹ ਜਿਹੜਾ ਇੱਕ 16 ਸਾਲ ਵਾਲਾ ਆਰਫ ਬੁਖਾਰੀ ਸਾਹਿਬ ਨੇ ਨਾ, ਆਪਾਂ ਜੰਨਤ 'ਚ ਜਵਾਨ ਹੀ ਉੱਠਣਾ, ਤੁਸੀਂ ਇੱਥੇ ਹੀ ਕੋਸ਼ਿਸ਼ ਕਰੀ ਜਾ ਰਹੇ ਹੋ ਤੇ ਆਪਾਂ ਇੱਥੇ ਕਿਉਂ ਬੁੱਢੇ ਹੋਣਾ। ਅੱਛਾ, ਇਹ ਵੀ ਠੀਕ ਆ। ਹਾਂ ਵਜ੍ਹਾ। ਅੱਛਾ ਜੀ ਭਾਜੀ, ਇਹ ਦੱਸੋ ਕਿ ਤੁਸੀਂ ਪੰਜਾਬੀ ਤੇ ਖੈਰ ਸਾਡੀ ਮਾਂ ਬੋਲੀ ਆ ਪੰਜਾਬੀ, ਤੇ ਸਾਨੂੰ ਉਸ ਤੋਂ ਜ਼ਿਆਦਾ ਅਜ਼ੀਜ਼ ਜ਼ੁਬਾਨ ਹੀ ਕੋਈ ਨਹੀਂ ਪੰਜਾਬੀ ਤੋਂ। ਉਰਦੂ ਵੀ ਕਦੀ ਕੋਈ ਸ਼ਾਇਰ ਸੁਣੇ ਨੇ, ਕੋਈ ਜਿੱਦਾਂ मतलब मिर्ज़ा गालिब साहब हो गए, फैज़ अहमद फैज़ाब, साहर लुधियानवी साहब हो गए जी। उर्दू ਦੇ ਵਿੱਚ ਜੀ ਆਪਣਾ ਉਰਦੂ ਮੇਰੀਆਂ ਵੀ 2 ਕਿਤਾਬਾਂ ਨੇ ਸ਼ਾਇਰੀ ਦੀਆਂ। ਅੱਛਾ, ਹਾਂ, ਉਰਦੂ ਦੀ ਮੈਂ ਸਾਹਰ ਲੁਧਿਆਨਵੀ ਸਾਹਿਬ ਦਾ ਤੁਹਾਡੇ ਮੂੰਹ ਸੁਣਿਆ ਅਕਸਰ, ਤੁਸੀਂ ਉਹਨਾਂ ਨੂੰ ਵੀ ਉਹ ਸ਼ਾਇਰ ਆ ਜਿਹੜਾ ਮੈਨੂੰ ਪਸੰਦ ਆ। ਹਾਂ, ਮੈਂ ਜਦੋਂ ਮੈਂ ਜਿਹਦਾ ਮੈਂ ਕਾਇਲ ਆ,
ਜਿਹੜਾ ਸ਼ਾਇਰ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆ। ਸਾਹਰ ਲੁਧਿਆਣਵੀ ਦੀ ਜਿਹੜੀ ਕਿਤਾਬ ਤਲਖੀਆਂ ਹੈ, ਉਹਦਾ ਮੈਂ ਪੰਜਾਬੀ ਦੇ ਵਿੱਚ ਤਰਜਮਾ ਵੀ ਕੀਤਾ ਪੂਰੀ ਕਿਤਾਬ ਦਾ, ਯਾਨੀ ਉਹ ਤਰਜਮੇ ਵਾਲੀ ਕਿਤਾਬ ਮੇਰੇ ਕੋਲ ਪਈ ਆ, ਉਹਦਾ ਨਾਂ ਔਕੜਾ। साहर लुधियानवी साहब वही ने एक प्यार का नगमा है, सॉरी कभी कभी मेरे दिल में ख्याल आता है। ਇਹ ਕभी ਕभी ਇਹਨਾਂ ਨੇ ਨਗਮਾ ਜਿਹੜਾ ਬਣਾਇਆ ਨਾ, ਇਹ ਨਗਮਾ ਇਸ ਤਰ੍ਹਾਂ ਨਹੀਂ ਹੈ, ਲੇਕਿਨ ਕभी कभी ਉਹਨਾਂ ਦੀ ਇੱਕ ਨਜ਼ਮ ਆ ਪੂਰੀ। याद है तुहानू? हाँ, ਉਹਦੇ ਚ ਚੰਦ ਸ਼ੇਰ ਮੈਂ ਤੁਹਾਨੂੰ ਸੁਣਾ ਦੇਣਾ कि कभी कभी मेरे दिल में ख्याल आता है कि जिंदगी तेरी जुल्फों की नर्म छाँव में हाँ कटने पाती तो शादाब हो भी सकती थी। वाह ਹਾਂ ਹਾਂ ये तीरगी जो मेरी जीस्त का मुकद्दर है ਵਾਹ ਵਾਹ तेरी नजरों की छाँव में खो भी सकती थी। क्या हुआ? अजब न था कि बेगाना अलम होकर तेरी जुल्फों के साए में छुप के जी लेता। ਆਏ वाह हयात चीखती फिरती बरना सार और मैं तेरे लबों से हलावत के घोंट पी लेता। वाह मगर ये हो ना सका और अब ये आलम है कि तू नहीं, तेरा गम, तेरी जुस्तजू भी नहीं। गुजर रही है ये जिंदगी यूं जैसे इसे किसी के सहारे की आरज़ू भी नहीं। वाह वाह ना कोई जादा है, ना मंजिल है, न रोशनी का सुराग। गुजर रहा हूँ अनजाने राह गुजारों से, मुहीब साए मेरी समत बड़े आते हैं। मौतो हयात के परहोल खारजारों से नीलगों पर्दों से छिनती हैं शुआएं अब तक। अजनबी बाहों के हल्के में लचकती होंगी तेरे महके हुए बालों की रदाएं अब तक। और अभी रोशन है तेरे गर्म शबस्तां के दिए, आज मैं मौत के गारों में उतर जाऊंगा और दम तोड़ती हुई बत्ती के धुएं के हमरा सरहद मर्गे मुसलसल से गुजर जाऊं। ये साहर लुधियानवी साहब ने या ਇਹ ਐਂਡ ਤੇ ਕੀ ਮਤਲਬ ਕੋਈ ਉਹਨਾਂ ਦਾ ਖੁਦਕਸ਼ੀ ਜਿਹੜਾ ਨਾ ਉਹ ਉਹਨਾਂ ਦਾ ਬਣ ਗਿਆ ਸੀ ਪ੍ਰੋਗਰਾਮ, ਜਿਨ੍ਹਾਂ ਨਾਲ ਉਹਨਾਂ ਨੇ ਪਿਆਰ ਕੀਤਾ ਸੀ। ਆਮ ਤੌਰ ਤੇ ਤਾਰੀਖ ਦੇ ਵਿੱਚ ਤਾਂ ਮੱਤਾ ਪ੍ਰੀਤਮ ਦੇ ਬਾਰੇ ਦੱਸਿਆ ਜਾਂਦਾ ਕਿ ਉਹਨਾਂ ਨਾਲ ਪਿਆਰ ਹੋ ਗਿਆ। ਹਾਂਜੀ। ਉਹ ਵੀ ਸ਼ਾਇਰ ਸੀ। ਆ ਵੀ ਸ਼ਾਇਰ ਸੀ ਤੇ ਉਹ, ਲੇਕਿਨ ਦਾਸਤਾਨ ਦੱਸਦੀ ਆ ਕਿ ਜਿਹਦੇ ਨਾਲ ਉਹਨਾਂ ਪਿਆਰ ਕੀਤਾ ਉਹਦੀ ਸ਼ਾਦੀ ਅੱਗੋਂ ਕਿਤੇ ਹੋ ਗਈ ਤੇ ਉਹ ਫਿਰ ਤੜਪ ਜਿਹੜੀ ਸੀ ਨਾ ਉਹ खिंच के लै गई उन्होंने। ਬਹੁਤ ਜ਼ਿਆਦਾ ਹੀ ਕਸਕ ਬਹੁਤ ਜ਼ਿਆਦਾ ਸੀ ਸੀਨੇ ਦੇ ਅੰਦਰ, ਦਿਲ 'ਚ। ਉਹ ਫਿਰ ਬੜਾ ਸਾਹਰ ਲੁਧਿਆਣਵੀ ਸਾਹਿਬ ਦੀ ਵਾਲਦਾ ਜਿਹੜੀ ਆ, ਉਹ ਰੱਬ ਵਾਂਗੂ ਹਰ ਵੇਲੇ ਨਾਲ ਪਿੱਛੇ ਹੀ ਰਹਿੰਦੀਆਂ ਸਨ ਕਿ ਮੇਰਾ ਪੁੱਤਰ ਕਿਤੇ ਜ਼ਾਏ ਨਾ ਹੋ ਜਾਏ, ਤੇ ਬਹੁਤ ਪਿਆਰ ਕਰਦੇ ਆ, ਹਰ ਮਾਂ ਬੜਾ ਪਿਆਰ ਕਰਦੇ। ਤੇ ਉਹ ਜਿਹੜੇ ਨਾ ਉਹ ਪਿੱਛੇ ਹੀ ਸਨ, ਤੇ ਇਹ ਸਾਹਰ ਜਿਹੜੇ ਆ ਨਾ ਇਹ ਉਸ ਇਸ਼ਕ 'ਚ ਬੇਚੈਨ ਹੋ ਕੇ ਤੇ ਟੁਰ ਜਾਂਦਾ ਸੀ ਉਹਦੇ ਦੁਆਰੇ ਤੇ। ਠੀਕ ਹੈ, ਬੂਹੇ ਤੇ ਉਹਨਾਂ ਦੇ ਦੁਆਰ ਤੇ ਉਹ ਘਰ ਦੇ ਫਿਰ- ਬਾਹਰ। ਹਾਂ, ਘਰ ਦੇ ਬਾਹਰ ਉਹ ਕੁਝ ਚੁਬਾਰਾ ਹੋਏਗਾ ਜਿਹਦੇ ਚੋਂ ਕੋਈ ਰੋਸ਼ਨੀ ਬਾਹਰ ਆਂਦੀ ਹੋਏਗੀ ਪਰਦਿਆਂ ਦੇ ਵਿੱਚੋਂ, ਤੇ ਉਹ ਮੰਜ਼ਰ ਕਸ਼ੀ ਇਹ ਆ, ਸਮਝਾਈ। ਤੇ ਉੱਥੇ ਜਾ ਕੇ ਉਹ ਖੁਦਕਸ਼ੀ ਦਾ ਪ੍ਰੋਗਰਾਮ ਬਣਾਉਂਦਾ ਕਿ ਮੈਂ ਅੱਜ ਆਪਣੇ ਆਪ ਨੂੰ ਖਤਮ ਕਰ ਲਿਆ। ਉਹਨਾਂ ਦੇ ਘਰ ਦੇ ਬਾਹਰ। ਹਾਂ, ਓਏ ਹੋਏ ਹੋਏ ਓਏ ਹੋਏ ਹੋਏ ਯਾਨੀ ਕਿ ਮਸ਼ੂਕ ਦੇ ਘਰ ਦੇ ਬਾਹਰ ਖੁਦਕੁਸ਼ੀ ਕਰਨ ਗਏ ਹੋ। ਹਾਂਜੀ ਇਹ ਵੀ ਗਿਆ ਸੀ। ਅੱਛਾ ਜੀ, ਹਾਂਜੀ ਅੱਛਾ। ਰੋਜ਼ ਜਾਂਦਾ ਸੀ, ਰੋਜ਼ ਹੀ ਆ ਜਾਂਦਾ ਸੀ, ਕੱਲ ਕਰਾਂਗੇ। ਬਹੁਤ ਚੌਥੇ ਕੁ ਦਿਨ ਗਿਆ, ਉਹਨੇ ਉੱਤੋਂ ਆਪ ਰੱਸਾ ਸਿੱਟਿਆ। ਉਹਨੇ ਕਿਹਾ ਗੱਲ ਨਾ ਬੱਲ ਸਾਲਿਆ, ਮੈਂ ਖਿੱਚਦੀ ਆਂ। ਕੀ ਹਿਸਾਬ ਪਾਇਆ ਤੂੰ ਜ਼ਿੰਦਗੀ ਨੇ। ਨਹੀਂ, ਇਹ ਗਿਆ ਮਸ਼ੂਕ ਦੇ ਘਰ ਖੁਦਕੁਸ਼ੀ ਕਰਨ। 2 ਮਿੰਟ ਖੜੋ, ਉਹਨੂੰ ਕਹਿੰਦਾ ਪਹਿਲੇ ਬੱਚੇ ਨੂੰ ਭੇਜ ਪਾਣੀ ਤੇ ਲਿਆਵੇ ਜ਼ਰਾ। ਯਾਰ ਤੂੰ ਖੁਦਕੁਸ਼ੀ ਕਰ। ਤੂੰ ਖੁਦਕੁਸ਼ੀ ਕਰ, ਮਾਰ ਪਰ। ਤਾਜੀ ਇਹ ਗਿਆ ਇਹ ਵੀ ਖੁਦਕੁਸ਼ੀ ਕਰਨ, ਉੱਥੇ ਪਹਿਲੇ ਹੀ 1-2 ਨੇ ਕੀਤੀ। ਤੂੰ ਤੇ ਯਾਦ ਦੇ ਗਿਆ ਹਾਠਾ। अब बात भी साथ ही गया शूटर मोटरसाइकिल ਤੇ ਖੁਦਕੁਸ਼ੀ ਕਰਨ, ਅੱਗੇ ਵਾਟਰ ਵਾਲਾ ਖੋਤਾ ਸੀ, ਮੁੜਿਆ ਆਇਆ ਇਹ। ਵੇਖ ਚਲਾਨ ਦੇ ਡਰ ਤੋਂ ਕਾਪੀ ਹੈ ਨਹੀਂ ਸੀ ਕੋਲ। ਅੱਛਾ ਖੁਦਕੁਸ਼ੀ ਕਰਨ ਗਿਆ ਤੂੰ ਉਹਦਾ ਬੰਦਾ ਕਹਿਣ ਦਿਆ, ਇਹਦੀ ਮਸ਼ੂਕ ਦਾ ਬੰਦਾ ਕਹਿੰਦਾ ਉਹ ਆਇਆ ਹੀ ਤੇਰਾ ਖੁਦਕੁਸ਼ੀ ਵਾਲਾ ਕਸਮ। ਖੁਦਕੁਸ਼ੀ ਵਾਲਾ ਆ ਕਾਲੂ ਰਾਤ ਨੂੰ ਖੁਦਕੁਸ਼ੀ ਕਰਨੇ ਦਾ ਲਾਈਟ ਬੰਦ ਹੋ ਗਈ, 2 ਘਰ ਪਿੱਛੇ ਖੁਦਕੁਸ਼ੀ ਕਰ ਗਿਆ। ਉਹ ਸਵੇਰੇ ਵੈਪਰ ਨਾਲ ਲਹੂ ਸਾਫ਼ ਕਰਨ ਦੇ, ਐ ਪੈਪ ਨਾਲ ਧੋਣ ਦੇ ਸਾਰਾ। ਉਹ ਸਵੇਰੇ ਆ ਕੇ ਉਹਨਾਂ ਨੇ ਕਿਹਾ ਯਾਰ ਕੌਣ ਖੁਦਕੁਸ਼ੀ ਕਰਕੇ ਗਿਆ ਇੱਥੇ। ਉਹ ਕਹਿੰਦਾ ਚਿੱਟੇ ਨੂੰ ਇਹ ਵੀ ਖੁਦਕੁਸ਼ੀ ਕਰਨ ਗਿਆ, ਕਿਉਂ ਰੈਗਲਾ ਲੈ ਖਲੋਤੀ, ਉਹਨੇ ਸਿਰ ਚ ਮਾਰਿਆ, ਖੁਦਕੁਸ਼ੀ ਕਰਦੀ ਹੈ। ਤਾਜੀ ਇਹ ਖੁਦਕੁਸ਼ੀ ਕਰਨ ਗਿਆ, ਕਿਸੇ ਗਲਤ ਘਰ 'ਚ ਚਲਾ ਗਿਆ, ਉਹਨਾਂ ਨੇ ਚੋਰ ਸਮਝ ਕੇ ਮਾਰਤਾ। ਇਹ ਵੀ ਖੁਦਕੁਸ਼ੀ ਕਰਨ ਗਿਆ। ਖੁਦਕੁਸ਼ੀ ਕਰਨ ਗਿਆ ਤਾਂ ਉਹਦਾ ਸਹੁਰਾ ਬਾਹਰ ਆਇਆ, ਕਹਿੰਦਾ ਚਾਚਾ ਜੀ ਖੁਦਕੁਸ਼ੀ ਕਰੀ ਨਹੀਂ, ਸ਼ਾਮ ਨੂੰ ਆ ਜਾਊਗਾ ਮੈਂ ਫਿਰ। ਸ਼ਾਮ ਨੂੰ ਜਾ ਅਲਾਰਮ ਲਾ ਕੇ ਸੁੱਤਾ 9 ਵਜੇ, 2 ਵਜੇ ਦਾ ਅਲਾਰਮ ਲਾਇਆ ਵੀ 2 ਵਜੇ ਉੱਠ ਕੇ ਤੇ ਮੈਂ ਖੁਦਕੁਸ਼ੀ ਕਰਨ ਜਾਣੀ। ਦੱਸ ਖੁਦਕੁਸ਼ੀ ਕਰਨ ਗਿਆ, ਉਹਦਾ ਬੁੜਾ ਆਇਆ, ਕਹਿੰਦਾ ਮੈਂ ਤੇ ਕਲੀ ਕਰਨ ਆਇਆ ਸੀ। ਡਰ ਗਿਆ। ਰੰਗ ਵਾਲਾ ਡੱਬਾ ਚੱਕਿਆ ਬੁੱਢ ਮੁੱਢ। ਜੇ ਹੋ ਗਈ ਠੀਕ ਹੈ, ਨਹੀਂ ਤਾਂ ਅੱਛਾ ਜਾਨੇ ਭਾਈ, ਖੁਦਕਸ਼ੀ ਜਿਹੜੀ ਆ ਇਹ ਹਰ ਆਸ਼ਿਕ ਦਾ ਕਦੀ ਨਾ ਕਦੀ ਕਿਤੇ ਨਾ ਕਿਤੇ ਦਿਲ ਕਰ ਪੈਂਦਾ। ਓਏ ਹੋਏ ਹਰ ਆਸ਼ਿਕ ਦਾ ਮਤਲਬ ਜ਼ਿੰਦਗੀ ਕਿਤੇ ਨਾ ਜ਼ਿੰਦਗੀ 'ਚ ਕੋਈ ਨਾ ਕੋਈ ਐਸਾ ਮੋੜ ਆ ਜਾਂਦਾ ਕਿ ਜਿਹੜਾ ਆਸ਼ਿਕ ਮਿਜਾਜ਼ ਆਦਮੀ ਆ, ਚੂੰਕਿ ਉਹ ਹਸਾਸ ਵੀ ਜ਼ਿਆਦਾ ਹੁੰਦਾ,
ਉਹ ਬਾਰੀਕ ਵੀ ਜ਼ਿਆਦਾ ਹੁੰਦਾ, ਉਹਦੀ ਸੋਚ ਦੀਆਂ ਜਿਹੜੀਆਂ ਇਹ ਲੀਕਾਂ ਨੇ ਵਸੀ ਹੁੰਦੀਆਂ ਨੇ। ਵਸੀ ਹੁੰਦੀਆਂ ਨੇ, ਉਹ ਨਹੀਂ ਤੇ ਛੇਤੀ ਇਹ ਕੀ ਲੌਜੀਕ ਆ ਕਿ ਮਤਲਬ ਬਰੀਕ ਵਾਲੇ ਬੰਦੇ ਨੂੰ ਦੂਜੇ ਆਮ ਨਾਰਮਲ ਬੰਦੇ ਨਹੀਂ, ਯਾਨੀ ਜਿਹੜਾ ਬੰਦਾ ਅਕਲਮੰਦ ਮੋਟਾ ਨਹੀਂ। ਬੰਦਾ ਖੁਦਕਸ਼ੀ ਵੱਲ ਨਹੀਂ ਜਾਂਦਾ, ਉਹ ਅਗਲੇ ਨੂੰ ਮਾਰਨ ਲਈ ਜਾਂਦਾ। ਮੋਟੇ ਦਿਮਾਗ ਦਾ ਬੰਦਾ ਜਿਹੜਾ ਅੱਛਾ, ਉਹ ਅਗਲੇ ਨੂੰ ਪਰਾਉਂਦਾ। ਉਹ ਅਗਲੇ ਨੂੰ ਪਰਾਉਂਦਾ ਵਾ। ਜਿਹੜਾ ਹਸਾਸ ਆਦਮੀ ਉਹ ਅਗਲੇ ਨੂੰ ਤਕਲੀਫ ਨਹੀਂ ਦਿੰਦਾ, ਉਹ ਆਪਣੇ ਆਪ ਨੂੰ। ਹਾਂ। ਅਸੀਂ ਤੇ ਆਪਣੀ ਇੱਜ਼ਤ ਪਾਰੋਂ ਨਹੀਂ ਨਾ ਅੱਗੇ ਹੋਏ। ਹਾਏ ਇੱਜ਼ਤਾਂ ਵੀ ਤੇ ਹੁੰਦੀਆਂ ਨੇ। ਹਾਂ। ਕਈ ਲੋਕ ਸੋਚਦੇ ਨਹੀਂ ਮੈਂ ਖੁਦਕਸ਼ੀ ਕਰ ਲਈ, ਮੇਰੇ ਮਾਪਿਆਂ ਨੂੰ ਲੋਕ ਕੀ ਕਹਿਣਗੇ, ਹਾਏ ਓਏ ਹੋਏ ਹੋਏ। ਮੇਰੇ ਮਾਪਿਆਂ ਨੂੰ ਲੋਕ ਕੀ ਕਹਿਣਗੇ, ਮੇਰੇ ਮਸ਼ੂਕ ਨੂੰ ਲੋਕ ਕੀ ਕਹਿਣਗੇ, ਉਹ ਤੇਰੇ ਤੋਂ। ਅਸੀਂ ਤੇ ਆਪਣੀ ਇੱਜ਼ਤ ਪਾਰੋਂ ਨਹੀਂ ਨਾ ਅੱਗੇ ਹੋਏ। ਓਏ ਹੋਏ। ਨਹੀਂ ਤੇ ਸਜਣਾ ਤੈਨੂੰ ਕਿਧਰੇ ਲਾਲ ਨਹੀਂ ਲੱਗੇ ਹੋਏ। ਓਏ ਲਾ ਨਹੀਂ ਲੱਗੇ। ਅਸੀਂ ਤੇ ਆਪਣੀ ਇੱਜ਼ਤ ਪਾਰੋਂ ਨਹੀਂ ਨਾ ਅੱਗੇ ਹੋਏ, ਨਹੀਂ ਤੇ ਸਜਣਾ ਤੈਨੂੰ ਕਿਧਰੇ ਲਾਲ ਨਹੀਂ ਲੱਗੇ ਹੋਏ। ਮੇਰੀ ਘਰ ਗ੍ਰਸਤੀ ਨੇ ਜੇ ਮੈਨੂੰ ਅਧਕੜ ਕੀਤਾ, ਉਹਦੇ ਵੀ ਅੱਜ ਸਿਰ ਤੇ ਵੇਖੇ ਅੱਧੇ ਬੱਗੇ ਹੋਏ। ਵਾਹ 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 ਵਾਹ। ਉਹਦੇ ਵੀ ਅੱਜ ਸਿਰ ਤੇ ਵੇਖੇ ਅੱਧੇ ਬੱਗੇ ਹੋਏ। ਓਏ। ਹਾਏ ਵਾਹ ਵਾਹ। ਇਹ ਅਦਕੜ ਕੀ ਹੈ ਜੀ? ਹਾਂਜੀ ਅਦਕੜ ਉਹ ਜਿਹੜਾ ਦੇਗ ਚ ਪਾਉਂਦੇ ਆ। ਓਏ ਉਹ ਅਦਰਕ ਹੁੰਦਾ ਵਾ। ਅਦਕੜ ਕੀ ਹੈ ਜੀ? ਯਾਰ ਇਹ ਤੂੰ ਪੁੱਛਣ ਤਾਂ ਸਾਰਾ ਕੁਝ ਦਿਆਂ ਠੀਕ, ਅੱਧੇ ਘੰਟੇ ਬਾਅਦ ਤੂੰ ਭੁੱਲ ਜਾਣਾ, ਕੀ ਫਾਇਦਾ? ਯਾਦ ਤੇ ਤੂੰ ਉਹਨੂੰ ਯਾਦ ਰੱਖਣ ਨਾ, ਤੈਨੂੰ ਇਲਮ ਲੈਣ ਦਾ ਫਾਇਦਾ ਉਦੋਂ ਹੀ ਆ ਜਦੋਂ ਤੁਸੀਂ ਉਹਨਾਂ ਅੰਦਰ ਸੇਵ ਰੱਖਿਆ ਹੈ। ਅੱਛਾ ਜੀ। ਸਾਲ ਬਾਅਦ, 2 ਸਾਲ ਬਾਅਦ, 10 ਸਾਲ ਬਾਅਦ, 20 ਸਾਲ ਬਾਅਦ, 30 ਸਾਲ ਬਾਅਦ ਤੁਸੀਂ ਉਹਨੂੰ ਯੂਜ਼ ਕਰ ਰਹੇ ਹੋ, ਉਹਨਾਂ ਅਲਫਾਜ਼ਾਂ ਨੂੰ, ਉਸ ਸੋਚ ਨੂੰ। ਫੇਰ ਫਾਇਦਾ ਕਿਸੇ ਕੋ ਇਲਮ ਲੈਣ ਦਾ। ਅਗਰ ਇਲਮ ਲੈ ਕੇ ਤੇ ਗਵਾ ਦੇਣਾ, ਫਿਰ ਇਹਦੇ ਨਾਲੋਂ ਚੰਗਾ ਉਹ ਟਾਈਮ ਨਾ ਜ਼ਾਇਆ ਕਰੋ, ਕੋਈ ਕੰਮ ਸ਼ਮ ਕਰ ਲਓ। ਅੱਛਾ ਹਜ਼ਰਤ, ਅਗਰ ਇਹਨਾਂ ਨੂੰ ਕੱਲਿਆਂ ਨੂੰ ਇਲਮ ਚਾਹੀਦਾ ਹੁੰਦਾ ਨਾ, ਤੇ ਇਹਨਾਂ ਮੇਰੇ ਕੋਲ ਲੁਗਾਤ ਲੈ ਲੈਣੀ ਸੀ। ਮੇਰੇ ਕੋਲ ਲੁਗਾਤ ਪਈ ਆ, ਪੰਜਾਬੀ ਦੀ ਲੁਗਾਤ, ਪੰਜਾਬੀ ਤੋਂ ਉਰਦੂ ਤਰਜਮਾ, ਤੇ ਫਿਰੋਜ਼ਲ ਲੁਗਾਤ ਤੋਂ ਬੜੀ ਆ, ਉਹ ਤਨਵੀਰ ਲੁਗਾਤ ਮੇਰੇ ਉਸਤਾਦ ਦੇ ਨਾਂ ਤੇ ਆ। ਉਹ ਲੁਗਾਤ ਜਿਹੜੀ ਅਸੀਂ ਮੁਰਤਬ ਕੀਤੀ ਆ। ਅਗਰ ਇਹਨੂੰ ਕੱਲੇ ਨੂੰ ਚਾਹੀਦਾ ਹੁੰਦਾ ਤੇ ਇਹਨੇ ਲੁਗਾਤ ਲੈ ਲੈਣੀ ਸੀ। ਇਹ ਇਲਮ ਅਸਲ ਗਾਂ ਦੇਣਾ ਚਾਹੁੰਦਾ, ਇਹ ਇਸ ਇਲਮ ਨੂੰ ਖੋਲ ਕੇ, ਗੰਢ ਖੋਲ ਕੇ। ਮੈਂ ਕਹਿੰਦਾ ਜੀ ਪਿਛਲੇ ਸ਼ੋਅ 'ਚ ਵੀ, ਆਪਣੇ 'ਚ, ਐਸ 'ਚ ਵੀ, ਇਹਨੇ ਜਿੰਨੀਆਂ ਗੱਲਾਂ ਪੁੱਛੀਆਂ, ਤੁਸੀਂ ਮਤਲਬ ਦੱਸਿਆ, ਇੱਕ ਵੀ ਮੈਨੂੰ ਦੱਸ ਦੇਵੇ ਮੈਨੂੰ ਯਾਦ ਰਿਹਾ ਯਾਦ ਹੋਵੇ। ਜੋ ਕੋ ਦੇਣਾ ਤੁਹਾਨੂੰ। ਨਹੀਂ, ਇਹਨਾਂ ਦੀ ਵੋਕੈਬਲਰੀ ਜਿਹੜੀ ਆ, ਹਾਂ ਲੋ। ਇਹਨਾਂ ਦਾ ਜਿਹੜਾ ਹਾਫਜ਼ਾ ਹੈਗਾ, ਇਹ ਪਤਾ ਨਹੀਂ ਹਾਫਜ਼ਾ ਮੇਦੇ ਨਾ ਸਮਝ, ਹਾਫਜ਼ਾ ਇਹਨਾਂ ਦਾ ਠੀਕ ਆ ਮੇਰੇ ਹਿਸਾਬ ਦੇ ਨਾਲ। ਤੇ ਇਹ ਕਾਰਾਮੰਦ ਨੇ, ਲੇਕਿਨ ਇਹ ਸਾਨੂੰ ਸਾਹਮਣੇ ਦੱਸਣਗੇ, ਨਾਜ਼ਰੀਨ ਦੱਸਣਗੇ ਕਿ ਯਾਰ ਇਹ ਬੰਦਾ ਜਿਹੜਾ ਵਾ, ਇਹ ਤੁਹਾਡੀ ਸਲਾਹ ਵਾਸਤੇ ਤੁਹਾਨੂੰ ਇਹ ਮੇਰੇ ਕੋਲੋਂ ਲਫ਼ਜ਼ ਜਿਹੜੇ ਸੁਣਦੇ ਨੇ, ਉਹਨਾਂ ਨੂੰ ਖੋਲ ਕੇ, ਉਹ ਗੰਢ ਖੋਲ ਕੇ, ਉਹ ਬਾਹਰ ਜਿਹੜੇ ਕੱਢ ਕੇ, ਮੈਂ ਖਿੱਦੂ ਝੋਲੀ ਦਾ ਨਹੀਂ ਕਹਿ ਰਿਹਾ, ਲਫ਼ਜ਼ਾਂ ਦੀ ਬੁੰਤ ਨੂੰ ਬਾਹਰ ਕੱਢ ਕੇ ਜਿਹੜਾ ਤੁਹਾਡੇ ਤੱਕ ਪਹੁੰਚਾ ਰਹੇ ਨੇ, ਇਹ ਭਲਾ ਠੀਕ ਪਹੁੰਚਾ ਰਹੇ ਨੇ। ਇਹ ਤੁਸੀਂ ਦਿਓਗੇ ਸਾਨੂੰ ਵਾਪਸ। ਹਾਂ, ਇਹ ਹੋ ਸਕਦਾ ਨਾਜ਼ਰੀਨ ਕਿ ਇਹਦੇ ਮਤਲਬ ਇਹਦੀ ਵਜ੍ਹਾ ਤੋਂ ਸਾਨੂੰ ਸਮਝ ਆ ਜਾਂਦੀ ਹਾਂ ਜੀ ਕਿ ਅਸਲ ਗੱਲ ਦਾ ਮਤਲਬ ਇਹ ਹੈ। ਇਹ ਚੀਜ਼। ਲੇਕਿਨ ਪੁੱਛਦਾ ਇੰਜਾ ਜਿਵੇਂ ਇਹਨੇ ਯਾਦ ਕਰਨੇ ਆ। ਇਹਨੇ ਗੱਲ ਸਾਰੀ ਕੱਟ ਕੇ ਪੁੱਛੂਗਾ ਲਗਟ ਦਾ ਕੀ ਮਤਲਬ ਹੈ। ਹੁਣ ਦੇਖੋ ਮੈਂ ਅੱਛਾ, ਇਹ ਪੁੱਛਦਾ ਆਪਣਾ ਪੁੱਛਣ ਦੇ ਅੰਦਾਜ਼ ਤੇ ਮੈਨੂੰ ਵੀ ਤਸ਼ਵੀਸ਼ ਆ ਹਾਂ ਕਿ ਇੰਜ ਪੁੱਛਦਾ ਜਿਵੇਂ ਮੈਂ ਬਾਅਦ ਸੋਚਦਾ ਫਿਰ ਮੇਰੇ ਮੂੰਹੋਂ ਗਾਲ ਨਿਕਲ ਗਈ ਆ। ਦੇਖੋ ਜੀ, ਮੈਂ ਹੁਣ ਕਿੰਨੇ ਲਫ਼ਜ਼ ਸੇਵ ਕਰ ਸਕਦਾ ਵਾਂ। ਮੈਂ ਇਸ ਤੋਂ ਨਹੀਂ ਪੁੱਛਦਾ ਕਿ ਮੇਰੇ ਕੋਲ ਨਹੀਂ ਸੇਵ ਹੋਣੇ, ਅਸੀਂ ਗਾਂ ਨਹੀਂ ਦੱਸਣੇ। ਤੇਰੀ ਹਾਰਡ ਡਿਸਕ ਬਹੁਤ ਛੋਟੀ ਹੈ। ਤੁਸੀਂ ਗਾਂ ਕਿਉਂ ਨਹੀਂ ਦੱਸਣੇ ਉਸਤਾਦ ਜੀ? ਇਹ ਤਾਂ ਪਿੱਛੇ ਨਹੀਂ। ਦੇਖੋ ਜੀ, ਇਹ ਸਾਡੀ ਪੰਜਾਬੀ ਪਰਿਆਂ ਦੇ ਵਿੱਚ ਬੈਠੇ ਨੇ, ਇਹ ਸਾਡਾ ਸਾਸਾ ਨੇ ਵੀ ਇਹ ਸਿੱਖਣਗੇ ਜੀ ਐਸਾ ਐਸਾ ਹੈ। ਪੰਜਾਬੀ ਨੇ, ਹਾਂ, ਲੇਕਿਨ- ਪਿਓਰ ਪੰਜਾਬੀ ਨੇ, ਪਿਓਰ ਪੰਜਾਬੀ ਨੇ, ਖਾਲਸ ਪੰਜਾਬੀ ਨੇ। ਪੰਜਾਬੀ ਸਾਡੀ ਲੇਕਿਨ ਇਹ ਮਾਤਰੀ ਆ। ਕਹਿੰਦੇ ਨੇ ਮੈਂ ਗਾਂ ਨਹੀਂ ਦੱਸਣਾ। ਇਹਦੀ ਕੀ ਵਜ੍ਹਾ? ਗਾਂ ਗਾਲੀ ਨਾ ਕਰੀ ਦੀ ਲੜਾਈ ਬਣ ਜਾਂਦੀ ਹੈ, ਕਿਸੇ ਦੀ ਚੁਗਲੀ ਗੱਲ- ਹੋ ਜਾਂਦੀ ਹੈ। ਤੁਹਾਡੇ ਕੋਲ ਸੁਣ ਕੇ ਅੱਗੇ ਕਰਦੀ ਹੈ, ਚੁਗਲੀ ਹੋ ਜਾਂਦੀ ਹੈ। ਨਹੀਂ, ਜਿਹੜੀ ਚੰਗੀ ਗੱਲ ਦੀ ਚੁਗਲੀ ਤੇ ਨਹੀਂ ਨਾ ਹੁੰਦੀ, ਗੱਲ ਤਾਂ ਬੁਰੀ ਦੀ ਚੁਗਲੀ ਹੁੰਦੀ। ਯਾਰ ਮੈਂ ਉਹ ਤੇਰੀ ਗੱਲ ਠੀਕ ਹੈ ਮਿੱਠਾ ਜੀ। ਉਸਤਾਦ ਜੀ ਮੈਂ ਇੱਕ ਲਫ਼ਜ਼ ਗੱਲਾਂ 'ਚ ਭੁੱਲ ਗਿਆ। ਇੱਕ ਲਫ਼ਜ਼ ਇਹਨਾਂ ਨੇ ਬੋਲਿਆ ਸੀ ਖੁੰਝ। ਉਹ ਯਾਰ ਇਹਦਾ ਮੂੰਹ ਸਿੱਧਾ ਕਰਾ ਯਾਰ। ਯਾਰ ਇੱਕ ਮਿੰਟ ਹੋ ਯਾਰ, ਅੱਖਾਂ ਖੋਲਦਾ ਕਿ ਫੁਹਾਰਾ ਵੱਜਣ ਡਿਆ। ਤਾਂ ਜੀ ਇਹੋ ਜਿਹੇ ਬੰਦਾ ਸੋਚ ਸਮਝ ਕੇ ਚਵਲ ਮਾਰ ਲੈਂਦਾ। ਆਹੋ, ਆ ਪੂਰਾ ਇਰਾਦਾ ਕਰਕੇ ਅੱਧਾ ਘੰਟਾ ਸੋਚ ਕੇ ਫਿਰ ਚਵਲ ਮਾਰ ਦੋ। ਹਾਂ ਇਹ ਮੁਰਸ਼ਿਦ ਜੀ ਖੁੰਝ ਕੀ ਹੁੰਦਾ ਜੀ? ਖੁੰਝ ਖੁੰਝ ਗਿਆ, ਅੱਛਾ ਖੁੰਝ ਗਿਆ ਮਤਲਬ ਰਹਿ ਗਿਆ। ਅੱਛਾ ਰਹਿ ਗਿਆ। ਹਾਂ, ਓਏ ਖੁੰਝ ਕਹਿੰਦੇ ਨਹੀਂ, ਆ ਜਾ ਫਿਰ, ਜੇ ਖੁੰਝ ਆ ਤੇ ਖੁੰਝ ਹੀ ਸਹੀ ਫਿਰ ਜਾ। ਨਹੀਂ ਨਹੀਂ, ਉਹ ਉਂਝ ਹੁੰਦਾ ਵਾ। ਉਹ ਉਂਝ ਹੁੰਦਾ ਉਂਝ ਹੁੰਦਾ ਵਾ। ਅੱਛਾ, ਨਹੀਂ ਜੀ ਨਹੀਂ, ਇੱਕ ਬੰਦਾ ਨਾ ਮਤਲਬ ਗੱਡੀਆਂ ਖੁੰਝ ਗਿਆ, ਗੱਡੀਆਂ ਰਹਿ ਗਿਆ। ਇਹ ਕੰਮ ਕਰਨ ਲੱਗਾ ਸੀ ਯਾਰ, ਇਹ ਕੰਮ ਤੋਂ ਹੀ ਖੁੰਝ ਗਿਆ, ਕੰਮ ਰਹਿ ਗਿਆ ਇਹਦੇ ਵਿੱਚ। ਇਹ ਹਾਂਜੀ। ਚੇਤਾ ਭੁੱਲ ਜਾਣਾ, ਖੁੰਝ ਜਾਣਾ, ਰਹਿ ਅੱਛਾ ਜਾਣਾ। ਖੁੰਝ ਜਾਣਾ, ਚੇਤਾ ਭੁੱਲ ਹਾਂਜੀ, ਜਾਣਾ। ਹਾਂਜੀ। ਯਾਰ ਤੂੰ ਲੈਦਾ ਹੀ ਇੱਥੇ ਮਤਲਬ ਸਕੂਲ ਖੋਲ ਕਿਸੇ ਲਿਆ। ਕੰਮ ਨੂੰ ਅਧੂਰਾ ਛੱਡ ਕੇ ਚੱਲ ਜਾ। ਇਹ ਉਹ ਕੱਲ ਸੱਚ ਜਿਹੜਾ ਦਾਨਸ਼ਵਰ ਆ ਨਾ ਜੀ, ਭਾਜੀ ਇਹ ਦੱਸੋ ਵੀ ਜਿਹੜੀਆਂ ਬੁੱਢੀਆਂ ਕਈ ਮਾਰਦੀਆਂ ਵੀ ਨੇ ਬੰਦੇ ਨੂੰ। ਹੋਏ ਹੋਏ ਹੋਏ। ਓਏ ਕਈ ਬੁੱਢੀਆਂ ਬਹੁਤ ਜ਼ੁਲਮ ਕਰਦੀਆਂ ਨੇ, ਪਿੱਛੇ ਕਿਤੇ ਚਲ ਜੀਏ ਫੋਨ ਬਹੁਤ ਕਰਦੀਆਂ ਨੇ, ਬਦਤਮੀਜ਼ੀ ਕਰਦੀਆਂ ਨੇ, ਬੋਲਦੀਆਂ ਨੇ, ਤੂੰ ਕਰਕੇ ਗੱਲ ਕਰਦੀਆਂ ਨੇ, ਤੈਨੂੰ ਮੈਂ ਦੇਖ ਲਾਂਗੀ, ਤੈਨੂੰ ਮੈਂ ਜਾਗ ਲਾਂਗੀ, ਤੂੰ ਘਰ ਨਾ ਵੜੀ। ਯਾਨੀ ਬਹੁਤ ਇੱਕ ਫਿਰ ਬੰਦੇ ਢੀਠ ਹੋ ਜਾਂਦੇ, ਬੰਦੇ ਫਿਰ ਢੀਠ ਹੋ ਜਾਂਦੇ।
ਕੋਈ ਫਿਟੇ ਮੂੰਹ ਜੋ ਆਖਦੀ ਤੇ ਮੈਂ ਕਿਹੜਾ ਫਟ ਜਾਂਦਾ, ये अच्छा सा शेर सुना दे कोई और। ਫਿਟੇ ਮੂੰਹ ਜੋ ਆਖਦੀ ਤੇ ਮੈਂ ਕਿਹੜਾ ਫਟ ਜਾਂਦਾ, ਫਿੱਟ ਮੂੰਹ ਜੋ ਆਖਦੀ ਤੇ ਮੈਂ ਕਿਹੜਾ ਫਟ ਜਾਣਾ। ਘਟੀਆ ਜੇ ਆਖਦੀ ਤੇ ਮੈਂ ਕੋਈ ਘਟ ਜਾਣਾ। ਹਾਏ ਹਾਏ ਲੈ ਵੀ ਆ 1 ਕਰੋੜ% ਤੇਰੇ ਤੇ ਸਾਦਕ ਆ। ਉਹ ਕਿਹੜਾ ਮੇਰੇ ਮੂੰਹ ਤੇ ਆਖਦੀ ਚਵਲਿਆ। ਤੇ ਇੱਥੋਂ ਤੁਸੀਂ ਥੋੜਾ ਜਿਹਾ ਲੱਗਿਓ ਬਿਲਕੁਲ ਮੂੰਹ ਤੇ ਕਹਿੰਦੀ। ਮੂੰਹ ਤੇ ਆਖਦੀ ਇਹ ਤੁਸੀਂ ਜਿਸ ਬੰਦੇ ਦਾ ਸੁਣਾ ਰਹੇ, ਤੁਸੀਂ ਜਿਸ ਬੰਦੇ ਦਾ ਸੁਣਾ ਰਹੇ ਹੋ ਫੇਰ ਵੀ ਕੋਈ ਗੈਰਤ ਵਾਲਾ ਹੋਏਗਾ। ਚਲੋ ਜੀ ਚਲੋ ਜੀ। ਗੱਲ ਇਹ ਆ, ਦਾਨਸ਼ਵਰ ਤੇ ਉਹ ਹੁੰਦਾ ਨਾ ਜਾਨੀ, ਤੁਸੀਂ ਦਾਨਸ਼ਵਰ ਹੋ, ਤੁਸੀਂ ਦਾਨਸ਼ਵਰਾਂ ਦਾ ਪਿੰਡ ਲਾਇਆ ਹੋਇਆ ਕੋਈ ਕਰ। ਅਸੀਂ ਸਿਰਫ ਵਾਰਾਂ ਜੀ, ਦਾਨਸ਼ ਆਇਆ ਹੀ ਨਹੀਂ ਸਾਡਾ। ਅੱਛਾ ਵਾਰ ਤੇ ਵਾਰ ਵੀ ਤੁਸੀਂ ਚੁਣ ਕੇ ਲੱਭੇ ਆ, ਇਹ ਵੀ ਗੱਲ ਆ। ਹਾਂ ਇਹ ਤੁਸੀਂ ਨਹੀਂ ਲੱਭੇ, ਤੁਹਾਡੇ ਮਾਪਿਆਂ ਨੇ ਲੱਭੇ ਆ ਵਾਰ, ਤੇ ਇਹ ਚੁਣ ਕੇ ਲੱਭੇ ਆ, ਤੇ ਇਹ ਸਾਰੀ ਉਮਰ ਇਹਦੀ ਤੁਹਾਨੂੰ ਇੱਜ਼ਤ ਹੀ ਮਿਲਣੀ ਆ, ਇੱਜ਼ਤ ਅਫਜ਼ਾਈ ਹੋਣੀ ਆ। ਵਰ ਚੰਗਾ ਜਿਹਦਾ ਉਹਦਾ ਦਰ ਚੰਗਾ, वाह वाह। ਵਾਹ ਵਾਹ ਦਰ ਚੰਗਾ ਜਿਹਦਾ ਉਹਦੀ ਜ਼ਰ ਚੰਗੀ, ਵਾਹ ਜ਼ਰ ਚੰਗੀ ਜਿਹਦੀ ਉਹਦਾ ਘਰ ਚੰਗਾ, ਆਹ ਤੇ ਜਿਹਦਾ ਘਰ ਚੰਗਾ ਉਹਦਾ ਕੁੱਲ ਖਲਿਆਰ ਹੀ ਚੰਗਾ। ਵਾਹ। ਨਹੀਂ ਨਹੀਂ, ਜਿਹੜੀ ਬੁੱਢੀ ਖਾਨਦਾਨ। ਜਿਹੜੀ ਬੁੱਢੀ ਉੱਤੇ ਮਤਲਬ ਸਾਲਣ ਵੀ ਰੋੜ ਦਿੰਦੀ ਹੈ ਆਤਮ, ਉਹਦਾ ਕੀ ਕਰਨਾ ਚਾਹੀਦਾ ਵਾ? ਬੱਚੇ ਵੀ ਹੋਣ, ਛੱਡ ਵੀ ਨਹੀਂ ਸਕਦੇ, ਰੱਖ ਵੀ ਨਹੀਂ ਸਕਦੇ। ਨਹੀਂ, ਉਹ ਸਾਲਣ ਉਹ ਬੁੱਢੀ ਡੋੜਦੀ ਆ ਜਿਹਨੂੰ ਤੁਸੀਂ ਆਪ ਇੰਤਹਾ ਪਸੰਦ ਹੋ, ਆਪਣੇ ਘਰੋਂ ਤੇ ਸਹੀ ਆਈ ਆ, ਤੁਸੀਂ ਉਹਨੂੰ ਦਹਿਸ਼ਤਗਰਦ ਬਣਾ ਕੇ ਰੱਖਿਆ ਹੋਇਆ। ਨਹੀਂ ਦੇਖੋ ਅਸੀਂ ਉਹਦੀ ਮਾਰ ਵੀ ਖਾ ਰਹੇ ਹਾਂ, ਅਸੀਂ ਉਹਦੀਆਂ ਗਾਲਾਂ ਵੀ ਤਾਂ ਹੀ ਸੁਣ ਰਹੇ ਖਾ ਰਹੇ ਹੋ ਨਾ, ਉਹਨੂੰ ਆਦਤ ਪਾਈ। ਜੇ ਘਰੋਂ ਪਿਓ ਨੂੰ ਮਾਰਦੀ ਤਾਂ ਨਹੀਂ ਨਾ ਆਈ, ਉਹ ਇਹਦੀ ਘਰੋਂ ਆਪਣੀ ਮਾਂ ਨੂੰ ਮਾਰਦੀ ਤਾਂ ਨਹੀਂ ਨਾ ਇਹਦਾ ਆਈ। ਮਤਲਬ ਸਾਰੀਆਂ ਚੰਗੀਆਂ ਹੁੰਦੀਆਂ ਨੇ, ਅਸੀਂ ਨਹੀਂ ਸਹੀ। ਸਾਰੀਆਂ ਚੰਗੀਆਂ ਹੁੰਦੀਆਂ ਨੇ, ਇਹ ਜੇ ਐਡੀਆਂ ਚੰਗੀਆਂ ਹੋਣ ਤਾਂ ਮਾਪੇ ਘਰ 'ਚ ਹੀ ਰੱਖ ਲੈਣ। ਇਹ ਸਾਡੇ ਗੱਲ ਉਹਨਾਂ ਤਾਂ ਹੀ ਹਾਂਜੀ ਉਹਨਾਂ ਨੇ ਨਾ ਜਵਾਈ ਦੀ ਇੱਜ਼ਤ ਕਿਉਂ ਹੁੰਦੀ ਆ, ਜਵਾਈ ਦੀ ਕਦਰ ਕਿਉਂ ਹੁੰਦੀ ਆ, ਕਿਉਂ? ਇਸੇ ਤੋਂ ਕਿਉਂ ਕਿਹਾ ਵੀ ਭਾਈ ਤੇਰੀ ਮਿਹਰਬਾਨੀ, ਬਸ ਸਾਡੀ ਟੈਨਸ਼ਨ ਦੂਰ ਰੱਖੀ ਹੈ। ਓਹੋ ਇਹ ਤੇਰਾ ਭਲਾ ਹੋਵੇ, ਇਹ ਤੇਰੀ ਅਜ਼ਮਤ ਨੂੰ ਸਲਾਮ ਯਾਰ। ਇਹ ਸ਼ੋ ਨਹੀਂ ਕਰ ਰਹੇ, ਇਹ ਸੱਚੀ ਮੁੱਚੀ ਹੈ ਨਾ। ਐਕਸਪ੍ਰੈਸ਼ਨ ਦੱਸ ਵਿੱਚ ਰਹੇ। ਇੱਕਦਮ ਐਕਸਪ੍ਰੈਸ਼ਨ 'ਚ ਪਾਵਰ ਆਈ ਨਾ। ਤੇਰੀ ਅਜ਼ਮਤ ਨੂੰ ਸਲਾਮ। ਓਹੋ ਹਾਂ, ਐਡਾ ਅਜ਼ੀਮ ਆਦਮੀ ਹਾਂਜੀ, ਜਵਾਈ ਨਹੀਂ ਲੱਭਾ, ਉਹਨਾਂ ਦਾਨਸ਼ਵਰ ਬੰਦਾ ਲੱਭਾ। ਇਹ ਤੁਹਾਡੀ ਨਹੀਂ ਲੱਭਾ, ਉਹਨਾਂ ਨੇ ਆਪਣੀ ਬਾਹ ਲੱਭੀ ਆ। ਜਵਾਈ ਨਹੀਂ ਲੱਭਾ, ਉਹਨਾਂ ਨੇ ਆਪਣੀ ਧਿਰ ਲੱਭੀ ਆ। ਨਹੀਂ ਨਹੀਂ, ਮੈਂ ਕਹਿ ਆਸਰਾ ਰਿਹਾ ਲੱਭਿਆ। ਜਿਹੜੀ ਬੁੱਢੀ ਮਤਲਬ ਕਿਤੇ ਕੰਮ ਵੀ ਨਾ ਕਰਨ ਦਵੇ, ਅਗਰ ਕਿਤੇ ਬੰਦਾ ਚਲਾ ਜਾਂਦਾ ਕਿਤੇ ਦੂਸਰੇ ਸ਼ਹਿਰ ਤੇ ਉੱਥੇ ਵੀ ਜਾਣ ਖਾਈ ਜਾਵੇ ਵੀ ਵਾਪਸ ਆ, ਮਰ ਗਏ, ਲੁੱਟੇ ਗਏ, ਮਤਲਬ ਕਿਤੇ ਸਕੂਨ ਨਾ ਕਰਨ ਦਵੇ, ਉਹਦੇ ਬਾਰੇ 'ਚ ਕੀ ਤੁਹਾਡਾ ਖਿਆਲ? ਰਹਿ ਜੋ ਨਹੀਂ ਸਕਦੀ ਯਾਰ, ਕੁੱਟਿਓ ਬਗੈਰ। ਤੇਰੇ ਬਿਨਾ ਅਧੂਰੀ ਜਾਈ ਸੀ, ਤੇਰੇ ਬਿਨਾ ਅਧੂਰੀ ਜਈ ਸੀ। ਉਂਝ ਤੇ ਦੁਨੀਆ ਪੂਰੀ ਜਾਈ ਸੀ। ਹਾਏ 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 ਓਹੋ वाह वाह वाह। ਤੇਰੇ ਬਿਨਾ ਤੇਰੇ ਬਿਨਾ ਅਧੂਰੀ ਅਧੂਰੀ ਜਈ ਜਾਈ ਸੀ। ਸੀ, ਉਂਝ ਤੇ ਦੁਨੀਆ ਪੂਰੀ ਜਾਈ ਸੀ। ਮੈਂ ਉਹਦੇ ਲਈ ਸ਼ੁਗਲ ਜਿਹਾ ਸਾਂ, ਉਹ ਮੇਰੀ ਮਜਬੂਰੀ ਜਾਈ ਸੀ। ਓਏ ਹੋਏ ਹੋਏ ਹੋਏ, ਐ ਹੀ ਬਾਤ ਕਾਲੂ ਜੀ। ਹਾਏ ਮੈਂ ਚੱਲ ਐ ਉਸਤਾਦ ਜੀ, ਵਾਹ 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 ਭਾਜੀ, ਮੈਂ ਉਹਦੇ ਲਈ ਸ਼ੁਗਲ ਜਿਹਾ ਸਾਂ, ਹਾਂ ਉਹ ਮੇਰੀ ਮਜਬੂਰੀ। ਉਹ ਮੇਰੀ ਮਜਬੂਰੀ ਜਈ ਸੀ। ਓਏ ਹੋਏ ਇੱਥੇ ਐਵੇਂ ਗੱਲਾਂ ਬਹੁਤੀਆਂ ਵੱਧ-ਵੱਧ ਕੀ ਕਰਨੀਆਂ। ਨਹੀਂ ਨਹੀਂ, ਬੜਾ ਬੰਦਾ ਗੱਲਾਂ ਵੱਧ-ਵੱਧ ਕਰਦਾ, ਓਹੋ ਪਰ ਵਿਆਹ ਤੋਂ ਪਹਿਲੇ। ਨਹੀਂ ਭਾਜੀ ਦੇਖੋ, ਹੁਣ ਅਗਲੀ ਵੇਲਣਾ ਮਾਰ ਕੇ ਜੋ ਇੱਥੋਂ ਮਤਲਬ ਹੈ ਸਾਈਡ ਕੀਤੀ ਹੋਵੇ ਉਹਨੇ, ਤੇ ਕੀ ਅੱਗੋਂ ਫਿਰ ਕੁਛ ਵੀ ਨਹੀਂ नहीं तो फिर ਮਤਲਬ। की हाल दामाद उसी की इज्जत होती है घर में ज्यादा, जो अपनी सास का सही मदा हुआ हो। सदका हर मुसीबत को टाल देता है, सिवाय उसके कि जिससे निकाह हुआ। ਕੀ ਬਾਤ ਹੈ, ਕੀ ਬਾਤ। ਬੁਖਾਰੀ ਸਾਹਿਬ ਇਹ ਤੇ ਸਾਡੇ ਕਿਬਲਾ ਆਪਣਾ ਜਿਹੜਾ ਨਾ, ਇਹ ਤੇ ਮਾਸ਼ਾਅੱਲਾ ਸਾਨੂੰ ਸਾਡੇ ਅੱਲਾਹ ਪਾਕ ਉਹਨਾਂ ਨੂੰ ਜਨਤਾਂ ਚਾਲਾ ਮਕਾਮ ਅਤਾ ਕਰੇ, ਜਿਨ੍ਹਾਂ ਨੇ ਸਾਨੂੰ ਆਪਣੀਆਂ ਮੁਸੀਬਤਾਂ ਲਾ ਕੇ ਦਿੱਤੀਆਂ ਸੀ, ਸਾਡੇ ਗੱਲ ਪਾਈਆਂ। ਤੇ ਉਹ ਜੀ ਜੀ ਤੁਸੀਂ ਹੁਣ ਦੇਖੋ ਨਾ, ਦੀਦੀ ਮੈਂ ਕੋਈ ਗੱਲ ਕੀਤੀ? ਅੱਛੀ ਖਾਸੀ ਗੱਲ ਨੂੰ ਜਿਹੜਾ ਨਾ, ਮੈਂ ਕੋਈ ਗੱਲ ਨਹੀਂ ਜਿਹੜੀ ਬਾ ਵਜ਼ਨ ਗੱਲ ਆ, ਜਿਹੜੀ ਮੁਅਤਬਰ ਗੱਲ ਆ, ਜਿਸ ਗੱਲ ਦਾ ਮੁਆਸ਼ਰੇ ਦੇ ਵਿੱਚ ਇੱਕ ਮਕਾਮ ਆ, ਤੁਸੀਂ ਉਸ ਗੱਲ ਨੂੰ ਵੀ ਨਾ ਗੱਲ ਚੋਂ ਲਾ ਦਿੰਦੇ ਹੋ। ਸਰ ਤੁਹਾਡੀਆਂ ਮੈਂ ਗੱਲ ਨੂੰ ਗੱਲ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਗੱਲ ਨੂੰ ਗਲੋਂ ਕੱਢ ਦਿੰਦੇ। ਨਹੀਂ ਨਹੀਂ ਨਹੀਂ, ਮੈਂ ਨਾ ਤੁਹਾਡੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਉਹਦੇ ਲਈ ਜ਼ਰਾ ਥੋੜਾ ਮੇਰਾ ਇਦਾਂ ਦਾ ਹੋ ਜਾਂਦਾ ਬਸ। ਅੱਛਾ, ਤੇ ਜਿਹੜਾ ਬੰਦਾ ਬਦਦੁਆਵਾਂ ਦੇਵੇ ਬੁੱਢੀ ਨੂੰ ਆਪਣੀ, ਓਏ ਹੋਏ ਹੋਏ, ਕਵੇ ਯਾਰ ਇਹਨੂੰ ਮੈਂ ਜਾ ਕੇ ਮਾਰ ਦੇਣਾ ਹੈ, ਅੱਲਾ ਕਰੇ ਇਹਨੂੰ ਮੈਂ ਕਿਤੇ ਇਹਨੂੰ ਮੈਂ ਜ਼ਹਿਰ ਦੇ ਦੇਣੀ ਹੈ, ਕਿਤੇ ਮੇਰੇ ਮਗਰੋਂ ਲੱਥੇ, ਉਸ ਬੰਦੇ ਦਾ ਕੀ ਹਾਲ? ਉਹ ਬੰਦੇ ਦਾ ਦੇਖੋ ਨਾ, ਪਹਿਲੇ ਤਾਂ ਉਸ ਬੰਦੇ ਦਾ ਪਤਾ ਲੱਗ ਜਾਂਦਾ, ਕਿਉਂਕਿ ਉਹਨੇ ਹਰ ਗੱਲ 'ਚ ਐ ਕਰਨਾ ਹੁੰਦਾ। ਹਾਂਜੀ ਹਾਂ, ਮੇਰੇ ਕੋਲ ਨਹੀਂ ਹੋਇਆ ਜ਼ਰਾ, ਨਹੀਂ, ਮੈਂ ਆਦਤ ਨਹੀਂ ਪਈ। ਤੇ ਉਹ ਇੱਕ ਉਹਨੇ ਇੰਜ ਕਰਨਾ ਹੁੰਦਾ, ਇੱਕ ਉਹਨੇ ਹਰ ਗੱਲ ਦੇ ਵਿੱਚੋਂ ਕੋਈ ਗੱਲ ਕੱਢਣੀ ਤੇ ਉਹਦਾ ਮਤਲਬ ਪੁੱਛਣਾ। ਮਤਲਬ ਘਰੋਂ ਤੇ ਫਿਰ ਦੱਸਦੇ ਨਹੀਂ ਨਾ, ਅਗਲੇ ਘਰੋਂ ਦੀ ਮਤਲਬ ਪੁੱਛ ਨਹੀਂ ਸਕਦੇ, ਜ਼ਰੂਰਤ ਨਹੀਂ ਹੁੰਦੀ। ਇਹ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਐਕਸਟ੍ਰੀਮ ਲੈਵਲ ਤੇ ਜਿਹੜਾ ਪਿਆਰ ਹੁੰਦਾ ਉਹ ਵੀ ਇਦਾਂ ਕਰਵਾ ਦਿੰਦਾ? ਹਾਂਜੀ, ਇੰਤਹਾ ਪਸੰਦ।
कि भी तू एक्सेस ऑफ एवरीथिंग इज बैड। भी बैठ मेरे पास तुझे देखता रहूं। ਦੇਖਦਾ ਰਹੂੰ ਨਾ ਮੈਂ ਕੁਛ ਕਹੂੰ। ਇਹ ਚੰਗੀ ਗੱਲ ਹੈ, ਜਦੋਂ ਕੁਛ ਕਹੇਗਾ ਉਦੋਂ ਛਿੱਤਰ। ਨਾ ਮੈਂ ਕੁਛ ਕਹੂੰ ਨਾ ਤੁਮ ਕੁਛ ਕਹੋ ਨਾ ਮੈਂ ਕੁਛ ਕਹੂੰ, ਬੈਠ ਮੇਰੇ ਪਾਸ ਤੁਝੇ ਦੇਖਦਾ ਰਹੂੰ। ਨਹੀਂ ਬੁਖਾਰੀ ਸਾਹਿਬ ਕਹਿਣਾ ਨਹੀਂ ਕੁਛ। ਜਦੋਂ ਘਰ ਜਾਣਾ ਕੋਈ ਸੋਨੂੰ ਮੁੱਕੀ ਸ਼ੁਰੂ ਆ ਅਡੇਲਾ ਨੀਲਾ ਕਰ ਦੇਣਾ, ਇਹ ਬੀਵੀ ਦਾ ਹੱਕ ਤੇ ਨਹੀਂ ਨਾ ਹੈਗਾ। ਵਿਚਾਰਾ ਡਰਾਇਆ ਪਿਆ। ਬੀਬੀ ਨੇ ਕੋਈ ਬੰਦਾ ਬੁਲਾਇਆ, ਉਹ ਬੀਬੀ ਕੱਲੀ ਤਾਂ ਦਵਾ ਦਾ ਡੇਲਾ ਨੀਲਾ ਨਹੀਂ ਕਰ ਸਕਦੀ। ਹਾਂਜੀ ਸਾਲੇ ਇਹਦੇ ਨਾਲ ਰਲੇ ਨੇ। ਸਾਲਿਆਂ ਨੇ ਵੀ ਮੇਰੇ ਘਰ, ਬੇਗਮ ਨੇ ਵੀ, ਸੱਸ ਨੇ ਵੀ ਮੇਰੇ ਘਰ ਲਾਏ ਹੋਏ ਡੇਰੇ ਨੇ। ਹਫਤੇ 'ਚ 4 ਵਾਰੀ ਸਾਲੀਆਂ ਦੇ ਫੇਰੇ ਨੇ। ਸਾਲੇ ਮੇਰੇ ਆ ਕੇ ਸਾਰਾ ਖਾਈ ਜਾਂਦੇ ਫਾਲਿਆ। ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ। ਇਹ ਤੇ ਫਿਰ ਮਾਮਲਾ ਜਿਹੜੇ ਆ ਬੁਖਾਰੀ ਸਾਹਿਬ ਭਰਜਾਈ ਨੇ ਮੌਕਾ ਜਿਹਾ ਰੱਖਿਆ ਨੂੰ ਕੁੱਟਣ ਵਾਸਤੇ, ਕੁਛ ਇੰਜ ਮਾਰਦੀ ਉਹ ਕੋਕਿਆਂ ਕੋਕੇ ਵਾਲਾ ਮੁੱਕਾ ਨਹੀਂ ਸੀ ਕਿਸੇ ਦੌਰ 'ਚ ਹੁੰਦਾ। ਉਹ ਰੱਖਿਆ ਉਹ ਲੋਹੇ ਦਾ ਲੋਹੇ ਦਾ ਉਹ ਰੱਖਿਆ ਜੀ ਉਹਨੇ। ਪੰਜਾ ਜਿਹਾ ਤੋਂ। ਜੀ ਹਾਂਜੀ। ਅੱਛਾ। ਇਹ ਤੇ ਲੂਮਾ ਤੇ ਕੰਮ ਕਰਦਾ, ਜ਼ਰਾ ਸਖਤ ਜਾਣਾ ਤਦ ਬਚ ਜਾਂਦਾ ਭਾਜੀ। ਉਹ ਇੰਜ ਉਂਗਲ ਰੱਖ ਕੇ ਨਾ ਉੱਤੇ ਮੰਜੀ ਤੇ ਪਾਵਾ ਉੱਤੇ ਰੱਖ ਕੇ ਉੱਤੇ ਬਹਿ ਜਾਂਦੀ ਉਹ ਮੁੱਕੇ ਤੇ। ਹਾਂਜੀ ਉਂਗਲ ਤੇ। ਅੱਛਾ ਬੜੀ ਗੱਲ ਹੈ ਯਾਰ। ਜਿੱਦਣ ਕੰਮ ਤੋਂ ਨਾ ਆਵੇ ਰਾਤ ਲਾਵੇ ਉੱਥੇ ਜਾ ਕੇ ਕੋਟ ਆਉਂਦੀ ਆ। ਹਾਂਜੀ ਲੂਮਾ ਤੇ। ਹਾਂਜੀ ਹਾਂਜੀ ਉਹ ਕਹਿੰਦੀ ਆ ਹੋਮ ਸਰਵਿਸ ਵੀ ਇਹ ਮੌਜੂਦ ਹੈ। ਲੂਮਾ ਫੈਸਲਾਬਾਦ ਦੀਆਂ ਉਹਦੀ ਵਜ੍ਹਾ ਤੋਂ ਬੰਦੇ ਜਾਨ। ਇਹਦੇ ਫੋਰਮੈਨ ਜਿਹੜੇ ਮਾਲਕ ਆ ਉਹਨਾਂ ਬਕਾਇਦਾ ਸਰਵਿਸ ਦਿੰਦੇ ਵੀ ਭਰਜਾਈ ਆਈ ਕੁੱਟਣ, ਲੈਟਾਂ ਲੂਟਾਂ ਬਾਲ ਦਿਓ ਬਈ। ਅੱਛਾ ਵਾਹ। ਹਾਂਜੀ ਕੁੱਟ ਕੇ ਜਾਂਦੀ ਆ। ਨਹੀਂ ਭਾਜੀ ਵੈਸੇ ਬੀਵੀਆਂ ਜਿਹੜੀਆਂ ਮਾੜੀਆਂ ਵੀ ਨਹੀਂ ਹੁੰਦੀਆਂ ਹਾਂ ਇੰਨੀਆਂ, ਤੇ ਚੰਗੀਆਂ ਵੀ ਤੇ ਹੁੰਦੀਆਂ ਹੀ ਨਹੀਂ। ਯਾਨੀ ਭਾਈ ਇਹ ਰਲ ਮਿਲ ਕੇ ਹੀ ਹੈ ਨਾ ਬਸ। ਜੀ ਬਿਸਮਿਲ੍ਲਾ। ਇਹ ਬਾਕੀ ਗੱਲਾਂ ਨਾਲ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ, ਸ਼ੁਗਲ ਵੀ ਚੱਲਦਾ ਰਹਿੰਦਾ, ਲੇਕਿਨ ਜਿਹੜੀ ਦੁਨੀਆ ਦੇ ਵਿੱਚ ਮੇਰੇ ਰੱਬ ਨੇ ਅਜ਼ਮਤ ਪੈਦਾ ਕੀਤੀ ਆ, ਰੌਣਕ ਪੈਦਾ ਕੀਤੀ ਆ, ਰੂਹ ਲਾਇਆ ਬੰਦੇ ਦਾ, ਔਰ ਇਹਦੇ ਵਿੱਚ ਰਾਨਾਈ ਜਿਹੜੀ ਆ ਦੁਨੀਆ ਦੇ ਵਿੱਚ, ਤਵਾਨਾਈ ਜਿਹੜੀ ਆ, ਇਹ ਅੱਲਾਹ ਪਾਕ ਨੇ ਔਰਤ ਦੇ ਜ਼ਰੀਏ ਹੀ ਪੈਦਾ ਕੀਤੀ। ਸਿਰਫ ਦੁਨੀਆ 'ਚ ਨਹੀਂ, ਨਾਰਕਲੀ 'ਚ ਵੀ। ਨਾਰਕਲੀ 'ਚ ਵੀ ਤੇ ਜੰਨਤ ਤੇ ਨਾਰਕਲੀ ਇੱਕੋ ਗੱਲ ਆ ਨਾ। ਤੇ ਇਹ ਉੱਥੇ ਵੀ ਇਹਨਾਂ ਦੇ ਨਾਲ ਹੀ ਆ, ਸਮਝ ਆਏ। ਲੇਕਿਨ ਮੈਂ ਕਹਿੰਦਾ ਕਿ ਇਹ ਇਹੋ ਹੀ ਔਰਤ ਜਿਸਲੇ ਧੀ ਹੁੰਦੀ ਆ ਤੇ ਸਾਡੇ ਘਰ ਦਾ ਮੁਕੱਦਰ ਹੁੰਦਾ। ਹਾਂ ਵਾਹ ਵਾਹ। ਇਹਦੇ ਤਵਸਤ ਨਾਲ, ਇਹਦੇ ਸਦਕੇ ਨਾਲ ਸਾਡੇ ਘਰ ਰਿਜ਼ਕ ਆਉਂਦਾ। ਬਿਲਕੁਲ। ਅਸੀਂ ਇਹਦੇ ਸਦਕੇ ਦਾ ਰਿਜ਼ਕ ਖਾਂਦੇ ਆ। ਜਿਹੜੇ ਘਰ ਪੁੱਤਰ ਪਹਿਲੇ ਹੁੰਦਾ ਉਹਦੇ ਨਾਲ ਅਗਰ ਧੀ ਪਹਿਲੇ ਹੁੰਦੀ ਆ ਤੇ ਉਹਦੀ ਘਰ ਦੀ ਖੁਸ਼ਹਾਲੀ ਹੋ ਜਾਂਦੀ। ਫਿਰ ਇਹੋ ਹੀ ਧੀ ਜਿਹੜੀ ਆ ਉਹ ਜਿਸਲੇ ਬੀਵੀ ਦੇ ਰੂਪ 'ਚ ਆਉਂਦੀ ਆ ਤੇ ਉਹ ਬੰਦੇ ਦਾ, ਉਸ ਘਰ ਦਾ ਸਕੂਨ ਬਣਦੀ ਆ, ਔਰ ਉਹਦੇ ਨਾਲ ਹੀ ਸਾਰੀਆਂ ਘਰ ਦੀਆਂ ਤਵਾਨਾਈਆਂ, ਘਰ ਦੇ ਸਕੂਨ, ਘਰ ਦੀਆਂ ਚਾਹਤਾਂ, ਘਰ ਦੀਆਂ ਰੀਝਾਂ, ਘਰ ਦੀਆਂ ਸਦਰਾਂ ਉਹਦੇ ਨਾਲ ਹੀ ਮੁੰਸਲਿਕ ਹੁੰਦੀਆਂ ਨੇ। ਨਹੀਂ ਸਕੂਨ ਬੰਦੀ ਵਾਲੀ ਗੱਲ ਨਹੀਂ ਮੈਨੂੰ ਸਮਝ ਆਈ। ਨਹੀਂ ਉਹ ਸਕੂਨ ਹੋਰ ਕਿਤੇ ਹੈ ਵੀ ਨਹੀਂ, ਹੋਰ ਕਿਤੇ ਹੈ। ਦੇਖੋ ਅੱਲਾਹ ਸ਼ਕਲ ਦੇਖ ਲਓ ਪਹਿਲੇ। ਮੈਂ ਤੇ ਇਹਨਾਂ ਦੀ ਗੱਲ ਤੇ ਯਕੀਨ ਨਹੀਂ ਕਰਦਾ। ਇਹ ਉਸ ਧਰਤੀ ਤੇ ਰਹਿੰਦੇ ਨੇ ਕਿ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਫਾਦਾਰ, ਨਿੱਘੇ ਸੁਭਾਅ ਵਾਲੀ, ਦਾਨੀ ਪ੍ਰਧਾਨੀ ਔਰਤ ਜਿਹੜੀ ਆ ਉਹ ਇਸ ਪੰਜਾਬ ਦੀ ਮਿੱਟੀ ਦੀ ਔਰਤ। ਵਾਹ 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 ਵਾਹ। ਵਫਾਦਾਰ। ਇਹ ਮੈਂ ਕਹਿੰਦਾ ਜੀ 10 ਮਿੰਟ ਜ਼ਰਾ ਇਹਦੀ ਬੇਗਮ ਨੂੰ ਨਾ ਬੁਖਾਰੀ ਸਾਹਿਬ ਕੋਲ ਲਵਾਓ। ਬੁਖਾਰੀ ਸਾਹਿਬ ਲੱਗੇ 2 ਮਿੰਟ ਜ਼ਰਾ ਨੌਣਾ ਉਹਨਾਂ ਦੀ ਗੱਲ ਕਰਾ, ਉਹਨਾਂ ਨੂੰ ਸਮਝ ਆ ਜਾਏਗੀ। ਉਹਨਾਂ ਦੇ ਇਹ ਸਭ ਫਲਸਫੇ ਪੁੱਠੇ ਹੋ ਜਾਣੇ ਆ। ਇਹ ਹੁਣ ਸ਼ਾਇਰੀ ਕਰਦੇ ਆ, ਸਵੇਰੇ ਫਲ ਲਾ ਕੇ ਖੜੇ ਹੋਣਗੇ। ਇਹ 100 ਦੇ 12 100 ਦੇ 12 100 ਦੇ 12 ਐ ਟਿਊਨ ਟੈਂਪੋ ਆ ਉਹਨਾਂ ਦੀ। ਅੱਛਾ ਹੁਣ ਇਹਨਾਂ ਨੂੰ ਪਤਾ ਨਹੀਂ ਮੈਂ ਫਲ ਫੁੱਲ ਲਾ ਕੇ ਫਿਰ ਇੱਥੇ ਆਇਆ। ਇਹ ਇਸ ਤੋਂ ਇਹ ਅੱਗੇ ਨਾ। ਪਹਿਲੇ ਇਹਨਾਂ ਨੇ ਫਲ ਲਾਏ ਆ, ਹਾਂ ਸਾਲ ਬਾਅਦ ਇਹਨਾਂ ਨੇ ਰੱਬ ਨੂੰ ਆਪਣੇ ਕਿਹਾ ਫਲ ਹੋ ਗਏ। ਯਾ ਅੱਲਾ ਮੇਰੇ ਕੋਲ ਜਿੰਨੇ ਲੱਗਣੇ ਸੀ ਲੱਗ ਗਏ, ਹੁਣ ਤੂੰ ਲਾ। ਫਿਰ ਅੱਲਾ ਨੇ ਲਾਏ। ਸਵਾਲ ਦਾ ਜਵਾਬ ਦੇ ਦੇਣਾ ਮੈਨੂੰ। ਸਰ ਕੁੰਜ ਦਾ ਅੱਛਾ ਹੁਣ ਤੂੰ ਹੀ ਬੋਲੀ ਜਾਣਾ ਸਾਰੇ ਸ਼ੋਅ 'ਚ। ਇੱਕ ਜੀ ਮੈਨੂੰ ਮੈਂ ਅਸੀਂ ਗੱਲ ਹੀ ਨਾ ਕਰੀਏ, ਸਰ, ਇੱਕ- ਤੇ ਤੂੰ ਹੀ ਗੱਲਾਂ ਕਰੀ ਜਾਣੀਆਂ। ਨਾ ਭਰਿਆ। ਹੱਦ ਹੋ ਗਈ ਆ। ਜਦੋਂ ਦਾ ਸ਼ੋਅ ਸ਼ੁਰੂ ਹੋਇਆ ਤੂੰ ਹੀ ਨਹੀਂ ਚੁੱਪ ਕੀਤਾ। ਤੇ ਹਰ ਗੱਲ ਤੂੰ ਹੀ, ਜਦੋਂ ਗੱਲ ਹੁੰਦੀ ਵਿੱਚ ਤੇਰਾ ਸਵਾਲ ਹੁੰਦਾ ਵਾ। ਅਸੀਂ ਵੀ ਬੈਠੇ ਸ਼ੋਅ 'ਚ, ਸਾਨੂੰ ਵੀ ਗੱਲ ਕਰਨ ਦੇ ਕੋਈ ਯਾਰ, ਵੀ ਤੈਨੂੰ ਇੰਨੀ ਅਕਲ ਨਹੀਂ ਹੈਗੀ ਕਿ ਯਾਰ ਸ਼ੋਅ 'ਚ ਬਾਕੀਆਂ ਨੇ ਵੀ ਬੋਲਣਾ ਵਾ। ਹਰ ਗੱਲ 'ਚ ਤੇਰੀ ਗੱਲ, ਹਰ ਗੱਲ 'ਚ ਤੇਰੀ ਗੱਲ। ਅਸੀਂ ਛੱਡ ਦਿੰਨੇ, ਤੂੰ ਕਰ ਲੈ ਸ਼ੋਅ ਪਹਿਲੇ। ਅੱਛਾ ਦਾਨਸ਼ਵਰ ਹੈ ਵੀਰ। ਭਾਜੀ ਤੁਸੀਂ ਵੀ ਬੈਠੇ ਹੋ ਉਦੋਂ ਦੇ, ਦੇਖੋ ਤੁਹਾਨੂੰ ਉਹਨੇ ਬੋਲਣ ਨਹੀਂ ਦਿੱਤਾ। ਉਹ ਬੱਚਾ ਜੀ ਇੱਕ ਸਵਾਲ ਨੂੰ ਪੁੱਛ ਲੈਣ ਦਿਓ, ਪੁੱਛੋ ਜੀ। ਸਾਰੀ ਤਾਲੀਮ ਮੁਕੰਮਲ ਹੋ ਗਈ। ਸਿਰਫ ਬਾਤ ਮਾਪੇ ਆਪਣੇ ਬੱਚਿਆਂ ਦੀ ਨਾ ਬਹੁਤੀ ਤਾਰੀਫ ਕਰਕੇ ਨਾ ਤੇ ਉਹਨਾਂ ਨੂੰ ਭੂਏ ਚੜਾ ਛੱਡ। ਇਦਾਂ ਹੀ ਆ ਜੀ। ਤੇ ਮਾਪਿਆਂ ਨੂੰ ਤਾਰੀਫ ਤਾਂ ਮਜਬੂਰਨ ਕਰਨੀ ਪੈਂਦੀ। ਹੁਣ ਕਿਸੇ ਗੁਆਂਢੀ ਦੇ ਨਿਆਣੇ ਤੇ ਕਰ ਨਹੀਂ ਸਕਦੇ। ਇਹ ਲੈਣਾ ਹੀ ਸਵਾਲ। ਦਿਲ ਨੂੰ ਦਿਲਾਸਾ ਦੇਣ ਲਈ ਮੇਰਾ ਦੋਸਤ ਆ ਗਫੂਰ ਸ਼ਾਹਦ, ਦਿਲ ਨੂੰ ਦਿਲਾਸਾ ਦੇਣ ਲਈ ਝੁਗੀਆਂ ਦੇ ਸ਼ਹਿਨਸ਼ਾਹ, ਹਾਏ ਪੁੱਤਰਾਂ ਨੂੰ ਰਾਜੇ ਆਖਦੇ, ਧੀਆਂ ਨੂੰ ਰਾਣੀਆਂ। ਹਾਏ ਹਾਏ। ਹੋਈਆਂ ਕੁਝ ਇਸ ਤਰ੍ਹਾਂ ਅਕਲਾਂ ਸਿਆਣੀਆਂ, ਗਰਜ਼ੋਂ ਬਗੈਰ ਜਾਣ ਨਾ ਸ਼ਕਲਾਂ ਨਾ ਪਛਾਣੀਆਂ। ਓਏ ਹੋਏ ਹੋਏ ਵਾਹ। ਇਹ ਕਿਹਨਾਂ ਦਾ ਲਿਖਿਆ ਜੀ? ਗਫੂਰ ਸ਼ਾਹਦ। ਗਫੂਰ ਸ਼ਾਹ ਸਾਹਿਬ। ਮੈਂ ਕਹਿੰਦਾ ਜੀ ਸਲੂਟ ਆ ਜੀ ਭਾਜੀ, ਮੈਨੂੰ ਨਹੀਂ ਸੀ ਪਤਾ। ਇਹੀ ਅੱਗੇ ਅਸੀਂ ਗੱਲ ਕਰ ਰਹੇ ਸਾਂ। ਔਰ ਜਾਨੇ ਤੁਹਾਨੂੰ ਇਹ ਸ਼ਾਇਦ ਪਤਾ ਹੋਵੇ ਤੁਹਾਡਾ ਗੁਆਂਢੀ ਆ।
ਕਿੱਥੇ? ਉਹ ਮੁਹੰਮਦਪੁਰੇ ਬਾਹਰ ਦਾਨਿਸ਼ਮੰਦ ਕੰਪਨੀ ਜਿਹੜੀ ਨਹੀਂ, ਉਹ ਬਾਹਰ ਇੱਕ ਬੋਰਡ ਲੱਗਾ ਹੁੰਦਾ ਤੇ ਅੰਦਰ ਉਹਦਾ ਮਕਾਨ ਮੁਹੰਮਦਪੁਰੇ। ਮੁਹੰਮਦਪੁਰ। ਓ ਅੱਛਾ ਅੱਛਾ ਅੱਛਾ, ਸਹੀ ਕਹਿ ਰਹੇ। ਹਾਂ ਸ਼ਾਇਰ ਨੇ ਉਹ? ਪਹਿਲੇ ਹਾਂ, ਉਹ ਐਸਪੀ ਸਟੋਰ ਤੋਂ ਨਾਲ ਹੀ ਪਹਿਲੀ ਗਲੀ ਫੌਤ ਹੋ ਗਿਆ ਤੇ ਪਰਦਾ ਕਰ ਗਿਆ ਨੇ। ਅੱਛਾ ਅੱਛਾ। ਉਹਨਾਂ ਦਾ ਬੇਟਾ ਵਾਰਿਸ ਉਹ ਵਕੀਲ ਆ। ਹਯਾਤ ਨੇ ਜੀ? ਨਹੀਂ ਫੌਤ ਹੋ ਗਏ ਨੇ। ਓਏ ਅੱਜ ਉਹਨਾਂ ਦਾ ਵੀ YouTube ਚੈਨਲ ਬਣ ਜਾਣਾ ਸੀ। ਇਹੀ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਕਿ ਸਾਡੇ ਅਸੀਂ ਨਾਜ਼ਰੀਨ ਗੱਲ ਕਰਦੇ ਪਏ ਸਾਂ ਜਦੋਂ ਥੋੜਾ ਜਿਹਾ ਬ੍ਰੇਕ ਦੇ ਵਿੱਚ, ਕਿ ਇੱਕ ਦੌਰ ਸੀ ਜਦੋਂ ਮਤਲਬ ਇੱਕ ਤੁਸੀਂ ਲਾਈਕ ਮਿਸਾਲ ਇਹੀ ਚਲੋ ਲੈ ਲਓ ਕਿ ਫਿਲਮ ਬਣ ਰਹੀ ਹੈ ਨਾ ਇੱਕ, ਤੇ ਸਾਨੂੰ ਸਿਰਫ ਉਹ ਪਤਾ ਹੁੰਦਾ ਸੀ ਜਿਹੜੇ ਸਕਰੀਨ ਤੇ ਨਜ਼ਰ ਆ ਰਹੇ ਨੇ ਬੰਦੇ। ਹਾਂਜੀ। ਹੀਰੋ, ਹੀਰੋਇਨ, ਵਿਲਨ, ਹੀਰੋ ਦੀ ਮਾਂ, ਹੀਰੋ ਦਾ ਭਰਾ, ਇਹ ਕਰੈਕਟਰ। ਹਾਂ ਉਹਦੇ ਪਿੱਛੇ ਕਿੰਨੇ ਲੋਕ ਹੁੰਦੇ ਸੀ, ਡਾਇਰੈਕਟਰ, ਮਿਊਜ਼ਿਕ ਡਾਇਰੈਕਟਰ, ਕੋਰੀਓਗ੍ਰਾਫਰ, ਸਕ੍ਰਿਪਟ ਰਾਈਟਰ, ਲਾਈਟਮੈਨ, ਕੈਮਰਾਮੈਨ, ਯਾਨੀ 50 ਬੰਦੇ ਐਸੇ ਹੁੰਦੇ ਸੀ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ। ਹਾਂਜੀ ਹਾਂਜੀ। ਲੇਕਿਨ ਅੱਜ ਦੇ ਸ਼ਾਇਰ ਜਿਹੜੇ ਮਸ਼ਹੂਰ ਗਾਣੇ, ਜਿਹੜੇ ਤੁਹਾਨੂੰ ਪਤਾ ਹੀ ਨਹੀਂ ਕਿਹੜੇ ਸ਼ਾਇਰ ਨੇ ਲਿਖੇ, ਤੁਹਾਨੂੰ ਇਹ ਪਤਾ ਰਜੇਸ਼ ਖੰਨਾ ਸਾਹਿਬ ਗਾ ਰਹੇ ਨੇ, ਵਹੀਦ ਮਰਾਜ ਸਾਹਿਬ ਦਾ ਗਾਣਾ, ਮੁਹੰਮਦ ਅਲੀ ਸਾਹਿਬ ਦਾ ਗਾਣਾ, ਇਹ ਪਤਾ ਹੀ ਨਹੀਂ ਕਿ ਪਿੱਛੇ ਮਸੂਦ ਰਾਣਾ, ਮਹਿਦੀ ਹਸਨ ਸਾਹਿਬ ਆ, ਇਖਲਾਕ ਅਹਿਮਦ ਆ, ਏ ਨਈਅਰ ਸਾਹਿਬ ਨੇ, ਸਾਨੂੰ ਪਤਾ ਹੀ ਨਹੀਂ ਸੀ। ਔਰ ਉਹਨਾਂ ਦੀ ਜ਼ਿੰਦਗੀ, ਉਹ ਇੰਨਾ ਕੰਮ ਕਰਨ ਦੇ ਉਹਨਾਂ ਦਾ, ਯਾਨੀ ਉਹਨਾਂ ਦੀ ਕੀ ਕਿਸਮਤ ਹੋਏਗੀ ਉਸ ਦੌਰ 'ਚ ਕਿ ਫੇਮਸ ਹੋਣ ਦੇ ਬਾਵਜੂਦ ਗੁਮਨਾਮ ਸੀ। ਵਾਹ ਵਾਹ। ਅੱਜ ਦੇ ਦੌਰ 'ਚ ਹੁਣ ਅਸੀਂ ਇਹ ਸੁਣਿਆ ਭਾਈ ਇਜਾਜ਼ ਕੈਸਰ ਸਾਹਿਬ ਦੀ ਗਜ਼ਲ ਆ, ਤੁਸੀਂ ਵੀ ਸੁਣਨਾ, ਬਹੁਤ ਅੱਛੀ ਸ਼ਾਇਰੀ ਹੈ। ਹੋਈਆਂ ਕੁਝ ਇਸ ਤਰ੍ਹਾਂ ਦੀਆਂ ਅਕਲਾਂ ਸਿਆਣੀਆਂ, ਗਰਜ਼ੋਂ ਬਗੈਰ ਜਾਨ ਨਾ ਸ਼ਕਲਾਂ ਪਛਾਣੀਆਂ। ਤੁਸੀਂ ਇਹ ਸੁਣਨਾ YouTube ਤੇ ਇਜਾਜ਼ ਕੈਸਰ ਸਾਹਿਬ ਦੀ। ਦਿਲ ਨੂੰ ਦਿਲਾਸੇ ਦੇਣ ਲਈ ਝੁੱਗੀਆਂ ਦੇ ਸ਼ਹਿਨਸ਼ਾਹ, ਪੁੱਤਰਾਂ ਨੂੰ ਰਾਜੇ ਆਖਦੇ, ਧੀਆਂ ਨੂੰ ਰਾਣੀਆਂ। ਵਾਹ ਵਾਹ। ਇਹ ਸ਼ੇਰ ਤੇ ਮੈਨੂੰ ਅੱਜ ਪਤਾ ਲੱਗਾ ਕਿ ਜਿਨ੍ਹਾਂ ਦਾ ਉਹ ਸ਼ੇਰ ਹੈ ਕਿ ਸ਼ਾਹਦ ਗਫੂਰ ਸ਼ਾਹ ਸਾਹਿਬ। ਤੇ ਉਹੀ ਗੱਲ ਹੈ ਨਾ, ਹੁਣ ਦੇਖੋ ਤੁਸੀਂ ਵੀ ਸ਼ਾਇਰ ਹੋ ਨਾ, ਤੁਸੀਂ ਵੀ ਲਿਖਦੇ ਹੋ, ਤੁਸੀਂ ਮਤਲਬ ਬਹੁਤ 2 4 5 ਕੈਟਾਗਰੀਆਂ ਐਸੀਆਂ ਨੇ ਲਾਈਫ ਦੀਆਂ, ਸ਼ੋਬੇ ਜਿਹੜੇ ਤੁਸੀਂ ਸੰਭਾਲੇ ਨੇ, ਜਿਨ੍ਹਾਂ 'ਚੋਂ ਇੱਕ ਸ਼ਾਇਰ ਵੀ ਹੋ ਤੁਸੀਂ। ਠੀਕ ਆ, ਪੋਲੀਟੀਸ਼ੀਅਨ ਵੀ ਹੋ, ਇਲੈਕਸ਼ਨ ਤੇ ਵੀ ਖਲੋਂਦੇ ਹੋ। ਗਫੂਰ ਸ਼ਾਹ ਸਾਹਿਬ ਮੇਰੇ ਬੜੇ ਅੱਛੇ ਦੋਸਤ ਹਨ। ਮੇਰਾ ਉਹਨਾਂ ਨੇ ਇੱਕ ਕਥਾ ਸੁਣਿਆ ਤੇ ਉਹ ਕਥਾ ਫਿਰ ਲੈ ਕੇ ਤੇ ਉਹ ਮੈਨੂੰ ਫਿਰ ਦਿਲਦਾਰ ਫਿਰ ਭੱਟੀ ਦੇ ਪ੍ਰੋਗਰਾਮ 'ਚ ਗਏ। ਅੱਛਾ, ਭੱਟੀ ਸਾਹਿਬ ਦੇ ਪ੍ਰੋਗਰਾਮ 4 ਪ੍ਰੋਗਰਾਮ ਵਿੱਚ ਮੈਂ ਉਦੋਂ। ਤੁਸੀਂ ਗਏ ਹੋ? ਹਾਂ, 4। ਦਿਲਦਾਰ ਭੱਟੀ ਸਾਹਿਬ ਕਿਹੜੇ ਸੰਨ 'ਚ? ਇਹ ਤਕਰੀਬਨ 79 80 ਦੀ ਗੱਲ ਆ। ਵਾਹ ਵਾਹ ਵਾਹ। ਤੇ ਉਹ 4 ਪ੍ਰੋਗਰਾਮ ਉਦੋਂ ਕੀਤੇ। ਬਲਕਿ ਮੇਰੀ ਜਿਹੜੀ ਬੜੀ ਬੇਟੀ ਆ ਹੁਣ, ਇਹ ਉਦੋਂ 3 ਸਾਲ ਦੀ ਸੀ ਤੇ ਇਹ ਵੀ ਫਿਰ ਉਹਨਾਂ ਪ੍ਰੋਗਰਾਮਾਂ 'ਚ ਮੇਰੇ ਨਾਲ ਹੀ ਜਾਂਦੀ। ਉਹ ਜਿਹੜਾ ਕਥਾ ਮਤਲਬ ਹੈ ਜਿਹਦੀ ਵਜ੍ਹਾ ਤੋਂ ਇਹ ਸਾਰੇ ਦੋਸਤ ਮੈਨੂੰ ਲਾਲਾ ਮੋਹਸਨ ਰਫੀ ਜਵਾਦ ਉੱਥੇ ਲੈ ਕੇ ਗਏ ਕਿ ਦਿਨ ਚੜ੍ਹਦਾ ਤੇ ਨਾਲ ਖੁਸ਼ੀ ਦੇ ਰਾਵਾਂ ਮੱਲ ਖਲੋਵਾਂ। ਆਹਾ ਹਾ ਹਾ। ਦਿਨ ਚੜ੍ਹਦਾ ਤੇ ਨਾਲ ਖੁਸ਼ੀ ਦੇ ਰਾਵਾਂ ਮੱਲ ਖਲੋਵਾਂ। ਰਾਤ ਪਵੇ ਤੇ ਯਾਦ ਤੇਰੀ ਵਿੱਚ ਨੈਣਾ ਦੇ ਖੂਹ ਜੋਵਾਂ। ਵਾਹ ਵਾਹ। ਨਾ ਤੂੰ ਆਇਆ ਤੇ ਨਾ ਤੂੰ ਆਉਣਾ। ਇਹੋ ਹੀ ਸੋਚ ਕੇ ਰੋਵਾਂ, ਜੇ ਤੂੰ ਕਿਧਰੇ ਆਵੀ ਜਾਵੇਂ ਖਬਰੇ ਮੈਂ ਨਾ ਹੋਵਾਂ। ਓਏ ਹੋਏ ਹੋਏ ਹੋਏ। ਇਹ ਜਿਹੜਾ ਮਤਲਬ ਇਹ ਹੈ ਬੋਲਦਾ ਪੰਜਾਬ, ਇਹਨੂੰ ਕਹਿੰਦੇ ਨੇ ਬੋਲਦਾ ਪੰਜਾਬ, ਜਿਹੜਾ ਹਰ ਇੱਕ ਦੇ ਦੁੱਖ ਦੀ ਸਾਂਝ ਪਿਆਲੀ ਲੈ ਕੇ ਬਾਹਰ ਕੱਢੇ, ਦੱਸੇ ਵੀ ਕੀ ਸਾਡੇ ਅੰਦਰ ਕੀ ਆ ਤੇ ਸਾਡੇ ਬਾਹਰ ਕੀ ਆ। ਹਾਂਜੀ, ਸਮਝ ਆਈ ਕੋਈ? ਓਹ ਹਾਂ ਜੀ। ਮੁਹੱਬਤ ਕਰ ਬੀਵੀ ਨਾ। ਹਾਂ ਉਸਤਾਦ ਜੀ, ਤੁਹਾਨੂੰ ਮੈਂ ਕੀ ਦੱਸਾਂ, ਦੋਸਤਾਂ ਦੀਆਂ ਗੱਲਾਂ ਵਾ, ਲੱਖਾਂ ਕਰੋੜਾਂ 'ਚ ਇੱਕ ਬੀਵੀ ਹੈ ਜੀ ਮੇਰੀ, ਮੁਹੱਬਤ ਕਰਨ ਵਾਲੀ ਬੀਵੀ ਆ, ਪਿਆਰ ਕਰਨ ਵਾਲੀ ਬੀਵੀ ਆ। ਇਹਨੂੰ ਖੋਲ ਲਾ, ਮੈਂ ਘਸੁੰਨ ਮਾਰ ਕੇ ਆਲਵੇਜ਼ ਆਫ ਕਰ ਦੇਣੀ ਹੈ। ਇਹਨੂੰ ਖੋਲ, ਇਹਨੂੰ ਕਿ ਤਕਲੀਫ ਆ ਅੱਖ ਨੂੰ? ਕੀ ਮਸਲਾ ਕੀ ਹੈ ਤੇਰਾ? ਮੈਂ ਤੇ ਅਸਲ ਗੱਲ ਕਰ। ਅੱਛਾ, ਲੱਖਾਂ ਕਰੋੜਾਂ 'ਚੋਂ ਇੱਕ ਮਿੱਠਾ ਸਾਹਿਬ ਬੀਵੀ ਆ ਉਹਦੀ। ਇਹ 3 ਦਿਨ ਜਿੱਦਾਂ ਕੱਢੇ ਅਸੀਂ ਦੱਸਣਾ ਜ਼ਰਾ। ਇਹ ਭਰਜਾਈ ਜਿਹੜੀ ਤੈਨੂੰ ਮੁਸਲਸਲ ਫੋਨ ਕਰ ਰਹੀ ਸੀ, ਮੇਰੇ ਵੱਡੇ ਭਰਾ ਨੂੰ ਮਾੜੀ ਆਵਾਜ਼ ਸੀ ਉਹਦੀ, ਆਉਣਾ ਕਦੋਂ ਆ, ਕਿੱਥੇ ਰਹਿ ਗਏ ਆ, ਕੀ ਗੱਲ ਵਾ। ਉਹਦੀ ਵਜ੍ਹਾ ਤੋਂ ਸਾਡਾ ਟਰਾਨ ਕਗਾਨ ਦਾ ਟੂਰ ਖਰਾਬ ਹੋ ਗਿਆ ਵਾ। ਜਾ ਕੇ ਭਰਜਾਈ ਨੂੰ ਦੱਸੀ ਹੈ, ਔਰਤਾਂ 'ਚ ਅੰਡਰਟੇਕਰ ਹੋਈ ਆ ਉਹ, ਤੈਨੂੰ ਇੱਥੋਂ ਚੱਕ ਚੱਕ ਮਾਰਦੀ ਆ। ਉਹ ਤਾਂ 4 ਔਰਤਾਂ ਬੈਠੀਆਂ, ਉਹਨੂੰ ਬੈਲਟ ਇੱਥੇ ਟੰਗਿਆ ਹੁੰਦਾ ਕੁਸ਼ਤੀਆਂ ਵਾਲਿਆਂ ਨੇ ਆਪਣਾ। ਦੱਸਣ ਡਿਆ ਹੀ ਆ। ਜਿਹੜੇ ਸਾਡੇ ਨਾਲ ਨਸੀ ਗਏ, ਤੂੰ ਕਰ ਲਾ ਗੱਲ ਪਹਿਲੇ। ਜਿਹੜੇ ਸਾਡੇ ਨਾਲ ਨਸੀ ਗਏ ਤਾਂ ਜੀ, ਉਹਨਾਂ ਦੇ ਨੰਬਰ ਤੇ ਵੀ ਫੋਨ ਆਉਂਦੇ ਸੀ। ਉਹ ਕਹਿੰਦਾ ਜਿਹੜੇ ਸਾਡੇ ਨਾਲ ਨਹੀਂ ਸੀ ਗਏ, ਉੱਥੇ ਵੈਸੇ ਹੀ ਫਿਰ ਰਹੇ ਸੀ, ਉਹਨਾਂ ਦੇ ਨੰਬਰ ਤੇ ਵੀ ਫੋਨ ਆਈ ਜਾਂਦਾ ਸੀ ਕਿ ਤੁਹਾਡੇ ਨਾਲ ਸੱਚੀ ਸਾਈਡ ਜਿਹੜਾ ਖੜਾ ਨਾ ਮੁੱਛਾਂ ਵਾਲਾ, ਇਹਨਾਂ ਮੇਰੀ ਗੱਲ ਕਰਾ ਦਿਓ। ਉਸਤਾਦ ਜੀ ਭਰਜਾਈ ਫ੍ਰੀ ਹਰ ਇੱਕ ਨਾਲ ਵਾ। ਜਿਹੜਾ ਮਹੱਲੇ 'ਚੋਂ ਲੰਘਦਾ ਵੜਦਾ ਸਬਜ਼ੀ ਵਾਲਾ, ਕੁਲਫੀ ਵਾਲਾ, ਗੱਲ ਕਰਾਈ ਕਾਲੂ ਨਾਲ, ਉਹਦਾ ਮੋਬਾਈਲ ਫੜ ਕੇ ਆ ਲਓ ਜੀ। ਹਾਂ ਕਿੱਥੇ ਆ ਦੱਸ। ਉਹ ਤੈਨੂੰ ਤਾਂ ਜੀ ਭਾਜੀ ਕਹਿੰਦੀ ਨਹੀਂ ਉਹ। ਹਾਂ ਕਿੱਥੇ ਆ, ਕੀ ਗੱਲ ਆ ਕਾਲੂ ਵੇ ਤੂੰ ਆ, ਉਹਦੀ ਤੂੰ ਮਾਰ। ਉੱਤੋਂ ਉਸਤਾਦ ਜੀ 0300 ਐਂਡ ਤੇ ਸਾਰੀ 0 ਆ। ਉਸ ਨੰਬਰ ਤੋਂ ਵੀ ਭਰਜਾਈ ਬੋਲ ਪੈਂਦੀ, ਜਿਹੜਾ ਕੰਪਨੀ ਦਾ ਹੁੰਦਾ ਹੈ। ਤੁਸੀਂ ਯਕੀਨ ਮੰਨਣਾ, ਪੂਰੇ ਪਿੰਡ ਨੇ ਕਾਲੂ ਸੇਵ ਕੀਤਾ। ਜਦੋਂ ਭਰਜਾਈ ਦੇਖਦਾ ਨਾ ਕੋਈ, ਕਹਿੰਦਾ ਕਾਲੂ ਨੂੰ ਆ ਲਓ ਮਿਲਾ ਕੇ ਦੇ ਦਿੰਦਾ, ਕਾਲੂ ਨੂੰ ਗੱਲ ਕਰ ਬਸ। ਪੂਰੇ ਪਿੰਡ ਨੇ ਸੇਵ ਕੀਤਾ ਕਾਲੂ।
ਤੂੰ ਕਹਣਾ ਲੱਖਾਂ ਚੋਂ ਕਵਾਰ ਗੰਦਲ ਦੀਆਂ ਗੂੰਦਾਂ ਵਿੱਚੋਂ ਕੱਢ ਕੇ ਉੱਚੀ ਥੋੜਾ ਬੋਲਾ ਮਾਈਕ ਕਵਾਰ ਗੰਦਲ ਦੀਆਂ ਸਾਜੀ ਗੂੰਦਾਂ ਕੱਢ ਕੇ ਮੇਰੇ ਸਿਰ ਦੀਆਂ ਐਸੀਆਂ ਮਾਲਸ਼ਾਂ ਕਰਦੀ ਉਹ ਕੁਆਰ ਗੰਦਲ ਨਹੀਂ, ਮੱਝ ਦੇ ਸੰਗਲ ਨਾਲ ਤੈਨੂੰ ਇਸ ਕਿਸਮ ਦਾ ਬੰਨਦੀਆਂ ਪਿੱਛੇ ਹੱਥ ਕਰਕੇ, ਜੋ ਤੇਰੀ ਬਾਹ ਮਰੋੜਦੀ ਨਾ ਪੂਰਾ ਮਹੱਲਾ ਸੁਣਦਾ, ਆ ਮਾਂ ਮਰ ਗਿਆ, ਮਾਂ ਮਰ ਗਿਆ। ਇਹ ਦਿਲਾ ਤੇਰਾ ਉਹਨੇ ਡਾਊਨ ਉਹਨੇ ਕੀਤਾ, down ਪਹਿਲੇ ਕੀਤਾ ਨਹੀਂ ਸੀ ਵਾ, ਹੈਗਾ, ਹਾਂ। ਅੱਜ ਤੋਂ 2 4 6 ਮਹੀਨੇ ਪਹਿਲੇ ਨਹੀਂ ਸੀ। ਇਹ ਮੁੱਕਾ ਮਾਰਿਆ ਵਾਲਾ ਥਾ। ਅੱਛਾ ਉਹ ਜਿਹੜਾ ਇੰਜ ਕੱਢ ਕੇ ਹਾਂਜੀ ਐ ਕੀਤਾ ਉਹਨਾਂ ਹੁਣ ਨੇ। ਤਰੀਫਾ ਦੇਣਾ ਕਿਤੇ ਸੋਨਪਰੀ ਵਿਆਹ ਲਿਆ ਤੂੰ। ਸਾਜੀ ਇਹ ਤੇ ਓਏ ਅਸਲ 'ਚ ਪਤਾ ਕੀ ਉਹਨੂੰ ਪਤਾ ਲੱਗ ਗਿਆ ਕਿ 4-5 ਮਿੰਟ ਪਹਿਲੇ ਗੱਲ ਹੋ ਗਈ ਆ, ਜਾਂਦਿਆਂ ਫੇਰ ਉਹਨੇ ਲੰਮੇ ਪਾ ਲੈਣਾ ਤੇ ਮੈਂ ਥੋੜਾ ਜਿਹਾ ਸਿੱਧਾ ਪਤਰਾ ਕਰ ਲਵਾਂ ਸ਼ੋਅ 'ਚ, ਉਸਤਾਦ ਜੀ ਮੈਂ ਅਜੇ ਕਿਹਾ ਹੀ ਆ ਕਿ ਮੈਨੂੰ ਆਲੂ ਪਸੰਦ ਆ, ਆਲੂ ਵਾਲੇ ਪਰੋੜੇ ਪਾ ਕੇ ਖਵਾ। ਤੇ ਉਹਨੇ ਪਾਤਾ। ਯਕੀਨ ਮੰਨੋ ਕੰਧ ਨਾਲ ਲਾ ਕੇ ਬਰੌਕ ਵਾਂਗੂ ਆ ਕੇ ਟੁੱਟ ਮਾਰਦੀ ਲੱਖ ਚ ਦੇ ਜਾਂਦੀ, ਨਾਲ ਹੀ ਲੈ ਜਾਂਦੀ ਉਹਨੂੰ ਬੂਹਾ ਪੱਟ ਕੇ ਉਹ ਪਿਛਲੇ ਮਹੱਲੇ ਸੁੱਟਦੀ ਜਾ ਕੇ। ਇਹ ਤੇ ਗਲੀ ਦੀ ਨੁੱਕਰ ਤੇ ਸ਼ੈਲਟਰ ਲਾ ਲੈਂਦਾ, ਉਹਨੂੰ ਪਤਾ ਚੱਲੇ ਕਦੋਂ ਦਾ ਆਇਆ ਘਰ। ਬਸ ਉਹ ਚੌਕ ਚ ਕੁੱਟ ਕੇ 4 ਯਾਰਾਂ ਦੋਸਤਾਂ ਖਲੋਤੇ ਆ ਮਾਰ ਕੇ ਆਓ ਗਈ, ਤੂੰ ਤਰੀਫਾਂ ਕਰਨ ਡਿਆ। ਇਹ ਉਹ ਖਾਮਦ ਆ ਜਿਹੜੇ ਉਹ ਕਹਿੰਦੇ ਨਹੀਂ ਕਿ ਲੈਣ ਲੱਗੀ ਹੁੰਦੀ ਹੈ। ਸਾਡੀ ਕੌਮ ਐਸੀ ਆ ਚਿੱਤਰ ਮਾਰਨ ਵਾਲੇ ਦੀ। ਤੇ ਇੱਕ ਨੇ ਕਿਹਾ, ਉਹਨੇ ਕਿਹਾ ਭਾਜੀ ਆ ਚਿੱਤਰ ਮਾਰਨ ਵਾਲੇ ਬੰਦੇ ਬਤਾਓ, ਸਾਡੇ ਕੋਈ ਇੰਨੀ ਦੇਰ ਖਲੋਤਾ ਨਹੀਂ ਜਾਂਦਾ। ਨਵਾਂ ਕੱਪੜਾ ਜੁੱਤੀ ਲੈਂਦਾ ਹੀ ਨਹੀਂ, ਪਤਾ ਮੈਨੂੰ ਛਿੱਤਰ ਪੈਣੇ ਹੁੰਦੇ ਆ, ਗੰਦੇ ਹੋਏ ਨੇ, ਉਹ ਪੁਰਾਣੇ ਪਾਈ ਫਿਰਦਾ ਵਾ। ਤਰੀਫਾਂ ਮੈਂ ਸਫ਼ਰ ਕਰਕੇ ਖਬਰ ਕਰ ਜਾ ਕੇ ਦੀਪੇ ਕਾ ਪੰਡਾ ਗੋਣ ਨਹੀਂ ਪਿਆ ਲਿਆ, ਮੈਨੂੰ ਸਾਨੂੰ ਸਾਰਾ ਪਤਾ ਵਾ। ਵੱਡੇ ਦੰਦ ਉਹਦੇ ਦੋ, ਇਸ ਕਿਸਮ ਤੇਰੇ ਇੰਜ ਕਰਕੇ ਘੜੀ ਬਣਾਉਂਦੀ ਹੈ, ਮੈਂ ਦੇਖਿਆ ਸਾਰਾ ਕੁਝ। ਤੂੰ ਗੱਲਾਂ ਕਰਨ ਡਿਆ ਯਾਰ, ਨੈਸ਼ ਜੀ ਯਾਰ ਤੂੰ ਇਹਨੇ ਗੌਰ ਨਾਲ ਕਿੱਥੇ ਦੇਖਿਆ ਭਰਜਾਈ ਸਾਡੀ ਦੀ? ਪੂਰੇ ਪਿੰਡ ਨੇ ਦੇਖ ਲਈ ਵਿਚਾਰੀ, ਜਦੋਂ ਬਾਹਰ ਗਲੀ 'ਚ ਕੁੱਟਦੀ ਆ ਸਾਰੇ ਦੇਖਦੇ ਹੁੰਦੇ ਆ, ਛਡਾਉਂਦਾ ਕੋਈ ਵੀ ਨਹੀਂ, ਸਾਡੇ ਹੀ ਪੈ ਜਾਣੀ ਆ ਪਤਾ ਨਾ। ਸਾਜੀ ਇਹ ਤੇ ਭਰਜਾਈ ਤੋਂ ਇੰਨਾ ਡਰਦਾ, ਆਪਣੀ ਸਾਲੀ ਦੇ ਸਾਹਮਣੇ ਵੀ ਇਦਾਂ ਖਲੋਂਦਾ। ਹਾਂ ਉਹ ਵੀ ਸਾਰੀ ਅੱਧਾ ਵਾਲਾ ਘਰ, ਸਾਰੀਆਂ ਸਾਲੀਆਂ ਸਹੁਰਿਆਂ ਦਾ ਘਰ ਜਿਹੜਾ ਹੁੰਦਾ ਭਾਜੀ, ਇਹ ਬੜਾ ਪੀਰਾਂ ਦਾ ਘਰ, ਹੈ। ਪੀਰਾਂ ਦਾ ਘਰ। ਮੈਂ ਹੋਰ ਕੋਈ ਲਫ਼ਜ਼ ਲੱਭਣ ਲੱਗਾ ਤਾਂ ਚਲੋ ਭਾਜੀ ਨੇ ਐਂਡ ਕਰਤਾ। ਬੁਖਾਰੀ ਸਾਹਿਬ ਯਾਰ ਦੋਸਤ ਕੁੱਟਣਾ ਤੇ ਮੁੰਡੇ ਪਾਉਂਦੇ ਆ, ਇਹਦੀ ਬੇਗਮ ਨੂੰ ਕੁੱਟ ਕੇ ਸਾਲੀਆਂ ਪਵਾਉਂਦੀ ਆ, ਉਹ ਚੌਜ ਖਲੋਤੀਆਂ ਪੈ ਜਾਂਦੀਆਂ ਆ ਗਏ ਠਾ। ਓਏ ਕਿੱਧਰ ਵਿਆਹ ਗਿਆ ਤੂੰ? ਹਾਂਜੀ ਸਾਜੀ ਇਹ ਬੁੱਢੀ ਤੋਂ ਇੰਨਾ ਡਰਦਾ ਵਾ, ਸੱਸ ਦਾ ਸ਼ਾਗਿਰਦ ਹੋ ਗਿਆ ਸੀ, ਇਦਾਂ ਕਰਦਾ ਸੀ ਨਾਲ। ਕਿ ਮੈਂ ਬਚਿਆ ਰਵਾਂ। ਅੱਛਾ ਇਹਨੂੰ ਮੈਂ ਪੁੱਛਿਆ, ਮੈਂ ਕਿਹਾ ਹੱਥ ਚਲਾਕੀ ਦਾ ਵਾਕਿਆਤ ਕੀ ਸਿਸਟਮ ਆ, ਯਾਨੀ ਤੂੰ ਮਾਰਿਆ ਹੋਵੇ ਜਾਂ ਉਹਨੇ ਮਾਰਿਆ ਹੋਵੇ, ਕਿਉਂਕਿ ਇੰਨੀ ਜ਼ੁਬਾਨ ਜਿਹੜੀ ਇਹ ਚੱਲ ਜ਼ੁਬਾਨੀ ਲੜਾਈ ਤੇ ਹੁੰਦੀ ਆ। ਹੱਥ ਚਲਾਕੀ ਕਹਿੰਦਾ ਨਹੀਂ ਸਾਜੀ, ਹੱਥ ਚਲਾਕੀ ਮੈਂ ਕਦੀ ਵੀ ਨਹੀਂ ਕੀਤੀ। ਮੈਂ ਕਿਹਾ ਉਹਨੇ ਕਹਿੰਦਾ ਉਹਨੇ ਕਈ ਵਾਰੀ ਕੀਤੀ। ਉਹਦਾ ਤਾਂ ਕਹਿੰਦਾ ਰੋਜ਼ ਦਾ ਹੀ ਕੰਮ ਆ। ਨਹੀਂ ਜੀ, ਉਹਦੇ ਨਾਲ ਮੁਹੱਬਤ ਵੀ ਬਹੁਤ ਕਰਦਾ, ਉਹ ਵੀ ਇਹਦੇ ਨਾਲ ਬਹੁਤ ਮੁਹੱਬਤ ਕਰਦਾ ਬੰਦਾ ਛਿੱਤਰ ਖਾਂਦਾ ਹੀ ਉੱਥੋਂ ਜਿੱਥੇ ਬਹੁਤਾ ਪਿਆਰ ਕਰ ਜੀ। ਉਹ ਵੀ ਇਹਦੇ ਨਾਲ ਕਰਦੀ ਆ, ਇਹ ਵੀ ਉਹਦੇ ਨਾਲ ਕਰਦਾ। ਇੱਕ ਦੋ ਛੋਟੇ ਜਿਹੇ ਇਸ਼ੂ। ਅੱਲਾਹ ਪਾਕ ਯਾਰ ਸਾਡੀਆਂ ਬੇਗਮਾਂ ਨੂੰ ਸਲਾਮਤ ਰੱਖੇ, ਨਹੀਂ ਤੇ ਅਸੀਂ ਤੇ ਆਨੇ ਦੇ ਵੀ ਨਹੀਂ ਹੈਗੇ। ਇਹ ਬਦਦੁਆ ਆਪਣੇ ਲਈ ਰੱਖੋ। ਨਹੀਂ ਇਹ ਇਜਤਮਾਈ ਬਦਦੁਆ, ਇਹ ਕਵਰ ਕਰਨ ਦੇ ਸਾਰਾ ਸਾਡੀਆਂ ਕਬਰਾਂ ਵੀ ਇਜਤਮਾਈ ਬਣਨੀਆਂ। ਜਿਹੜੇ ਸ਼ਾਇਰ ਫਨਕਾਰ ਨੇ ਨਾ, ਇਹ ਜੋ ਕੁਝ ਕਰਨ ਦੇ ਨਾ, ਇਹਨਾਂ ਦੀਆਂ ਕਬਰਾਂ ਵੀ ਇਜਤਮਾਈ। ਸਹੀ ਆ। ਤੁਹਾਡੀ ਸੱਸ ਦੇ ਨਾਲ ਕਿਦਾਂ ਦਾ ਪਿਆਰ ਸੀ? ਸੱਸ ਨਾਲ ਬਹੁਤ ਅੱਛਾ ਪਿਆਰ ਸੀ, ਸੱਸ ਵੇਖ ਕੇ ਜੀਂਦੀ ਸੀ ਤੁਹਾਨੂੰ ਉਸ ਸਿਰੇ। ਹਾਏ ਮਾਂ, ਇੱਥੇ ਫੈਸਲਾਬਾਦ ਦੇ ਸੀ? ਹਾਂਜੀ ਫੈਸਲਾ। ਓ ਹੋ ਵਾਹ ਵਾਹ ਵਾਹ, ਕੀ ਕਹਿੰਦੇ? ਕੋਈ ਸ਼ੇਰ ਨਹੀਂ ਲਿਖਿਆ ਜੀ ਕਿਹਨਾਂ ਦਾ ਜੀ? ਉਹਨਾਂ ਨੂੰ ਪਤਾ ਸੀ? ਤੁਸੀਂ ਉਹਨਾਂ ਨੂੰ ਕਦੀ ਸੁਣਾਏ ਸ਼ੇਰ ਏਦਾਂ ਬਹਿ ਕੇ ਕਿ ਮਾਂ ਜੀ ਮੈਂ ਤੁਹਾਨੂੰ ਮੇਰੀ ਸ਼ੇਰ? ਸ਼ਾਇਰੀ ਤੋਂ ਬੜੇ, ਉਦੋਂ ਵੀ ਬੜਾ ਧੁੰਮ ਸੀ ਆਪਣੀ ਸ਼ਾਇਰੀ ਦੀ, ਬੜੇ ਅੱਛਾ। ਬੜਾ ਫਖਰ ਕਰਦੇ ਸਨ ਇਸ ਗੱਲ। ਤੇ ਸਸੁਰ ਸਾਹਿਬ? ਉਹ ਵੀ ਬੜਾ ਫਖਰ ਕਰਦੇ ਸਨ। ਮਤਲਬ ਆਪਣੇ ਸਸੁਰਾਲ ਦੇ ਵਿੱਚ ਤੁਸੀਂ ਇੱਕ ਹੀਰੋ ਸੀ। ਹੀਰੋ ਸੀ। ਵਾਹ। ਹਾਂ। ਉਹ ਜੀ ਲਫ਼ਜ਼ ਸੀ ਮੇਰਾ ਸਰਕੁੰਜ। ਅੱਛਾ, ਇਹ ਕਿੱਥੋਂ ਸੁਣਿਆ ਤੂੰ? ਇਹ ਜੀ ਸੁਣਿਆ ਨਹੀਂ ਆ, ਇਹਨੇ ਕਿਹਾ ਮੈਨੂੰ, ਇਹ ਪੁੱਛ ਲਾਤ ਦਾਨ ਤਵਾਬੇ ਤਾਂ ਦਸੀਦਾ ਹੁੰਦਾ ਵਾ ਸ਼ੋਅ ਦੇ ਵਿੱਚ। ਅੱਛਾ। ਨਹੀਂ ਤਾਂ ਅੱਛਾ ਜੀ, ਚਲੋ ਤੇ ਤੂੰ ਆਪ ਪੁੱਛ ਲੈ। ਕੌਣ ਦੱਸਣਾ? ਤੇ ਸਰਪੰਚ ਜਿਹੜੇ ਆ, ਇਹ ਸੱਪ ਆਪਣੀ ਖੱਲ ਲਾਉਂਦਾ ਹਰ 3 ਮਹੀਨੇ ਬਾਅਦ। ਹਾਂਜੀ ਹਾਂਜੀ, ਸੱਪ ਆਪਣੀ ਸਕਿਨ ਉਤਲੀ ਜਿਹੜੀ ਆ ਛਾਪਰ ਦੀ ਤਰ੍ਹਾਂ ਹੁੰਦੀ ਆ, ਹੈ ਉਹ ਹਰ 3 ਮਹੀਨੇ ਬਾਅਦ ਲਾਉਂਦਾ। ਠੀਕ ਆ। ਉਹਨੂੰ ਕਹਿੰਦੇ ਨੇ ਸਰਕੁੰਜ, ਸਰਕੁੰਜ। ਉਹ ਜਿਹੜੀ ਲੱਥਦੀ ਆ ਜਿਹੜੀ ਲੱਥਦੀ ਆ, ਉਹਨੂੰ ਕਹਿੰਦੇ ਸਰਕੁੰਜ। ਸਰਕੁੰਜ। ਓਹੋ। ਕੁੰਜ ਉਹ ਕਿੱਦਾਂ ਲਾਉਂਦਾ? ਉਹ ਕਿਉਂ ਲਾਉਂਦਾ? ਉਹਨੂੰ ਕੀ ਗੱਲ ਆ? ਉਹ ਆਪਣਾ ਅੱਛਾ, ਸਰਦੀਆਂ ਗਰਮੀਆਂ ਵਾਲੇ ਕੱਪੜੇ ਚੇਂਜ ਕਰਦਾ? ਹਾਂ, ਉਹ ਕੱਪੜੇ ਚੇਂਜ ਕਰਦਾ, ਇਹਦੀ ਯੂਨੀਫਾਰਮ ਉਹ ਅੱਛਾ। ਆਟੋਮੈਟਿਕਲੀ ਉੱਤੇ ਹੁੰਦੀ ਆ। ਫਿਰ ਉਹ ਜਿਸ ਵੇਲੇ ਲੱਥਣ ਵਾਲੀ ਹੁੰਦੀ ਆ, ਉਹ ਬਕਾਇਦਾ ਝਾੜੀਆਂ ਜਾਂ ਕੰਡਿਆਂ 'ਚ ਫਸਾ ਕੇ ਨਾ, ਇੱਥੋਂ ਅਗਲਾ ਹਿੱਸਾ ਫਸਾ ਲੈਂਦਾ, ਉਹ ਇੱਥੋਂ ਕੰਡੇ ਅੜਦੇ ਨੇ, ਤੇ ਫਿਰ ਸਾਰੀ ਲੱਥਦੀ ਆ, ਆਪ ਜਾਈ ਜਾਂਦਾ ਅੱਗੇ ਆਪ ਤੁਰਿਆ ਜਾਂਦਾ ਤੇ ਪਿੱਛੋਂ ਉਹ ਲੱਥ ਜਾਂਦੀ Yeah. ਤੇ ਉਹ ਫਿਰ ਕਿਤੇ ਕੋਈ ਕੰਮ ਵੀ ਆਉਂਦੀ ਕਿਤੇ ਜਿੱਦਾਂ ਬਾਕੀ ਜਾਨਵਰਾਂ ਦੀ? ਹਕਮਤ ਦੇ ਵਿੱਚ ਇਸਤੇਮਾਲ ਕਰਦੇ ਨੇ ਸਰਕੁੰਜ। ਹਾਂਜੀ, ਸਰਕੁੰਜ। ਸੱਪ ਦੀ ਖੱਲ ਦੇ ਸਵੈਟਰ ਬਹੁਤ ਸੋਹਣੇ ਬਣਦੇ ਆ, ਜੈਕਟਾਂ ਬਹੁਤ ਉਹ ਨਹੀਂ, ਉਹ ਨਹੀਂ, ਓਏ ਫਿੱਟੇ ਮੂੰਹ, ਤੇਰੇ ਨਾਲ ਤਾਂ ਸੱਪ ਚੰਗਾ 3 ਮਹੀਨੇ ਬਾਅਦ ਜਿਹੜੀ ਉਹਦੇ ਸਕਿਨ ਦੇ ਨਾਲ ਜੁੜੀ ਹੁੰਦੀ ਉਹ ਲਾ ਦਿੰਦਾ। ਤੂੰ ਪਾਈ ਸ਼ਰਟ 4 ਮਹੀਨੇ ਬਾਅਦ ਲਾਉਣਾ, ਜਿਹੜੀ ਇੰਜ ਕਰਕੇ ਲੱਥ ਜਾਂਦੀ। ਉਹ ਵੀ ਇਹ ਵੀ ਝਾੜੀਆਂ ਜਾ ਕੇ ਲਾਉਂਦਾ, ਝਾੜੀਆਂ ਇੰਜ ਫੇਰਦਾ ਰਹਿੰਦਾ, ਸ਼ਰਟ ਪਿੱਛੇ ਰਹਿੰਦੀ, ਆਪ ਵਿੱਚੋਂ ਨਿਕਲ ਜਾਂਦਾ, ਅੱਗੋਂ ਐ ਕਰਕੇ ਨਿਕਲਦਾ। ਇਹਦਾ ਭਰਾ ਸੱਪ ਸੀਗਾ ਜੀ, ਉਹ ਇੰਜ ਕਰਕੇ ਆਪਣੀ ਖੱਲ ਲਾਉਂਦਾ, ਲੋਕਾਂ ਨੇ ਕੁੱਟਿਆ, ਚਪੇੜਾ ਮਾਰੀਆਂ। ਕਿਉਂ? ਇਨਸਾਨੀ ਰੂਪ ਚ ਆ ਕੇ ਲਾਉਣ ਡਿਆ ਸੀ। ਇਹ ਤੂੰ ਯਾਰ ਹਦਾਇਤ ਕਰਨਾ ਆਪਣੀ। ਲਓ ਜੀ ਨਾਜ਼ਰੀਨ, ਸਾਡਾ ਟਾਈਮ ਪੂਰਾ ਹੋ ਗਿਆ ਪ੍ਰੋਗਰਾਮ ਦਾ।
ਬੁਖਾਰੀ ਸਾਹਿਬ ਬਹੁਤ ਸ਼ੁਕਰੀਆ। ਇਹ ਤੁਹਾਡੀ ਮੁਹੱਬਤ ਹੋਈ, ਬਹੁਤ ਪਿਆਰ, ਤੇ ਮੈਂ ਕਿਹਾ ਬੁਖਾਰੀ ਸਾਹਿਬ ਦੇ ਨਾਲ ਨਾ ਜ਼ਰਾ ਸਰ ਦੇ ਨਾਲ ਸ਼ੋਅ ਜ਼ਰਾ ਪਾਇਆ ਕਰੀਏ ਥੋੜਾ ਮਾਹੌਲ ਚੇਂਜ ਹੋਵੇ, ਥੋੜੀ ਨੌਲੇਜ ਆਵੇ, ਪੰਜਾਬੀ ਦੇ ਨਾਲ ਸਾਡੀ ਮਜ਼ੀਦ ਮੁਹੱਬਤ ਵਧੇ। ਹਾਂਜੀ ਪੰਜਾਬੀ ਜ਼ੁਬਾਨਾਂ ਇਹ ਤੇ ਇੰਟਰਵਿਊ ਮਤਲਬ ਇੱਕ ਕਹਿ ਲਓ ਕਿ ਥੋੜੀ ਸ਼ੁਗਲ ਮੇਲਾ ਕਰ ਰਹੇ ਹਾਂ ਅਸੀਂ। ਇਨਸ਼ਾਅੱਲਾ ਤਾਲਾ ਕੋਈ ਨਾ ਕੋਈ 2 4 5 ਐਸੀਆਂ ਗੱਲਾਂ ਮੈਂ ਲੱਭਿਆ ਕਰਾਂਗਾ ਜਿਹੜੀਆਂ ਮੈਨੂੰ ਵੀ ਪਤਾ ਲੱਗੇ, ਤੁਹਾਨੂੰ ਵੀ ਪਤਾ ਲੱਗੇ, ਜਿਨ੍ਹਾਂ ਨੂੰ ਨਹੀਂ ਪਤਾ। ਠੀਕ ਹੈ ਕਿ ਪੰਜਾਬੀ ਦੇ ਵਿੱਚ ਇਹ ਕੀ ਚੀਜ਼ਾਂ, ਪੰਜਾਬ ਬਹੁਤ ਵੱਡਾ, ਪੰਜਾਬ ਦੀ ਰਸਮੋ ਰਵਾਇਤ ਜਿਹੜੀਆਂ ਨੇ ਪੰਜਾਬ ਦੀਆਂ, ਸਾਡੇ ਵਿਆਹ, ਫੌਤਗੀਆਂ ਸਾਡੀਆਂ, ਸਾਡੇ ਖੁਸ਼ੀ ਤਿਉਹਾਰ, ਇਹ ਸਾਰੇ ਦੁਨੀਆ ਨਾਲੋਂ ਚੇਂਜ ਨੇ ਪੰਜਾਬ ਦੇ। ਇਹਨਾਂ 'ਚ ਕੀ ਹੁੰਦਾ ਉਹ ਕਿਤੇ ਵੀ ਨਹੀਂ ਉੱਦਾਂ ਦਾ ਹੁੰਦਾ। ਔਰ ਇਹਨਾਂ ਦਾ ਭਾਈਚਾਰਾ, ਇਹਨਾਂ ਦਾ ਹਿਸਾਬ ਕਿਤਾਬ, ਇਹਨਾਂ ਦਾ ਕਿੱਥੇ ਇਕੱਠ, ਕਿੱਥੇ ਇਹਨਾਂ ਦਾ, ਅਸੀਂ ਸਾਰਾ ਪੰਜਾਬ ਖੋਲਾਂਗੇ ਐਸਾ ਐਸਾ ਇਨਸ਼ਾਅੱਲਾ। ਅੱਲਾਹ ਪਾਕ ਤੁਹਾਨੂੰ ਵੀ ਜ਼ਿੰਦਗੀ ਦੇਵੇ ਸਾਨੂੰ। ਬੁਖਾਰੀ ਸਾਹਿਬ ਪੰਜਾਬ ਜਿਹੜਾ ਹੈ ਨਾ ਜੀ, ਯਾਨੀ ਭਾਈ ਦੁਨੀਆ ਦੀ ਆਲਮੇ ਟੋਟਲ ਆਲਮ ਜਿਹੜਾ, ਇਹਦੀ 5ਵੀਂ ਸਕਾਫਤ ਆ। 5ਵੀਂ ਸਕਾਫਤ। ਹਾਂ ਵਾਹ ਵਾਹ ਵਾਹ। ਅਸੀਂ ਵੀ ਸ਼ੇਰ ਸੁਣਾਇਆ ਕਰਾਂਗੇ ਬੁਖਾਰੀ ਸਾਹਿਬ ਨੂੰ ਅੱਗੇ ਤੋਂ ਇਨਸ਼ਾਅੱਲਾ। ਆਹੋ ਯਾਰ ਏਦਾਂ ਕਰੋ। ਆਹੋ ਪੰਜਾਬੀ ਚ ਹਾਂਜੀ। ਲਓ ਜੀ ਅੱਗੇ ਤੋਂ ਨਾ ਤੁਸੀਂ ਵੀ ਸ਼ੇਰ ਲਿਖ ਕੇ ਯਾਨੀ ਲਿਆਓ। ਤੁਸੀਂ ਮੈਨੂੰ ਘਰ ਸਕੂਲ ਨੇ ਤੇ ਬਾਹਰ ਵੀ ਨਹੀਂ ਲੈਣ ਦੇਣਾ। ਨਹੀਂ ਜੀ ਨਹੀਂ, ਪੰਜਾਬੀ ਤੇ ਲਿਖਿਆ ਕਿਉਂ ਜੀ, ਘਰ ਵੀ ਕੋਈ ਬੇਵਜ਼ਨਾ ਹੈ? ਅਸੀਂ ਕੀ ਬਾਤ ਕਿਉਂਕਿ ਇਹ ਤੇ ਸਾਰੇ ਨਹੀਂ, ਹੁਣ ਮੈਂ ਸ਼ੁਰੂ ਕਰਾਈ ਐਕਸਰਸਾਈਜ਼, ਸ਼ਾਇਦ ਬਦਨ ਦੇ ਵਿੱਚ ਆਈ ਜਾਵੇ। ਬਸ ਠੀਕ ਆ ਜਾਏਗਾ ਜੀ ਗੱਲਾਂ ਕਰਕੇ। ਤਾਂ ਜੀ ਕਿਤੇ ਪਿੰਡਾਂ ਦੇ ਵਿੱਚ ਜਿਹੜੇ ਮੇਲੇ ਲੱਗਦੇ, ਉੱਥੇ ਜਾ ਕੇ ਆਪਾਂ ਦਿਖਾਈਏ, ਉੱਥੇ ਜਿਹੜੀਆਂ ਜਲੇਬੀਆਂ ਨਿਕਲਦੀਆਂ, ਟਾਂਗਰ ਜਿਹੜੇ ਹੁੰਦੇ ਆ ਵੱਡੇ ਵੱਡੇ ਟਾਂਗਰ ਬਹੁਤ ਖਾਂਦੇ ਆ ਬੰਦੇ। ਤੂੰ ਮੇਲਾ ਨਾ ਦਿਖਾ, ਇੱਥੇ ਤਈਏ ਬਾਂਖੋ ਦਾ ਹਸਪਤਾਲ ਆਪਣਾ ਡੇਲਾ ਦਿਖਾ ਉੱਤੇ ਜਿਹੜਾ ਬੰਦ ਹੁੰਦਾ ਵਾ। ਚਲੋ ਜੀ, ਲਓ ਜੀ, ਅਸੀਂ ਨੋਨੀ ਕੋ ਗਾਣਾ ਸੁਣਨਾ ਸੀ, ਲੇਕਿਨ ਨੋਨੀ ਬੈਠਾ ਵਿਚਾਰਾ, ਲੇਕਿਨ ਟਾਈਮ ਪ੍ਰੋਗਰਾਮ ਦਾ ਬਹੁਤ ਹੋ ਗਿਆ। ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਅਸੀਂ ਐਡ ਕਰਿਆ ਕਰਾਂਗੇ ਕਿ ਨੋਨੀ ਕੋ ਇੱਕ ਪੰਜਾਬੀ ਗਾਣਾ ਵੀ ਸੁਣਿਆ ਕਰੀਏ, ਤਾਂ ਕਿ ਪੰਜਾਬੀ ਦੇ ਨਾਲ ਤੁਸੀਂ ਪੰਜਾਬੀ ਸ਼ਾਇਰੀ ਵੀ ਕਰਿਆ ਕਰੋ। ਜ਼ਰੂਰੀ ਹੈ ਜੀ, ਬਣਦੀ ਹੈ। ਠੀਕ ਹੈ ਜੀ। ਹਾਂਜੀ ਠੀਕ। ਤੇ ਆਪਾਂ ਸੈਗਮੈਂਟ ਵਾਈਜ਼ ਕਰ ਲਾਂਗੇ ਤੇ ਫਿਰ ਪੰਜਾਬੀ ਸ਼ਾਇਰੀ ਵੀ ਸੁਣਿਆ ਕਰਨੀ। ਸਰ ਤੁਹਾਡਾ ਬਹੁਤ ਸ਼ੁਕਰੀਆ, ਲਵ ਯੂ, ਥੈਂਕ ਯੂ। ਤੁਹਾਡਾ ਵੀ ਸਾਰਿਆਂ ਦਾ ਬਹੁਤ ਸ਼ੁਕਰੀਆ। ਜੀਂਦੇ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਅੱਲਾਹ ਪਾਕ ਤੁਹਾਨੂੰ ਸਿਹਤ ਵਾਲੀ ਜ਼ਿੰਦਗੀ ਅਤਾ ਕਰੇ। ਆਮੀਨ। ਜ਼ਿੰਦਗੀ ਉਨੀ ਆ ਜਿੰਨੀ ਹੋਣੀ ਆ, ਤੇ ਉਹਦੇ 'ਚ ਸਿਹਤ ਦੇਵੇ ਅੱਲਾਹ। ਇਸ ਤੋਂ ਵੱਡੀ ਦੁਆ ਹੀ ਕੋਈ ਨਹੀਂ। ਠੀਕ ਹੈ ਜੀ, ਬਿਲਕੁਲ। ਲਵ ਯੂ। ਲਵ ਯੂ।